ठीक है। ते तुसी इत्थे किहड़े डिपार्टमेंट च स्टूडेंट हो? सर नर्सिंग डिपार्टमेंट तो। मसला की है, तुसी क्यों ये गेट बंद किया है? सर साडी यही प्रॉब्लम है, मतलब यूनिवर्सिटी कोल 60 सीट्स अलॉट होंदियां ने आईएनसी तो, ते इन्हां ने 300 स्टूडेंट्स रखे हुए ने सर 21 ईयर दे विच। ते सर असीं भर रहे हां 1,50,000 रुपया साडी फीस है सर 1 साल दी। हुण साडे 4 साल भी गए, साडी फीस भी गई ते सानू डिग्री भी फेक मिल रही है। ते जेहड़े बच्चे कदे कॉलेज आए नहीं, जिन्हां ने कॉलेज दा कदे मूव ही नहीं देखिया, उन्हां नू डिग्रीज दे रहे ने पैसे लेके। ते तुसी किहड़े ईयर च हो स्टूडेंट? सैकेंड ईयर सर। सैकेंड ईयर। मतलब ਤੁਹਾਨੂੰ ਜਦੋਂ ਐਡਮਿਸ਼ਨਸ ਹੋਈਆਂ ਨੇ ਤੁਹਾਨੂੰ ਇਹ ਕਦੋਂ ਪਤਾ ਲੱਗਿਆ ਕਿ ਇਸ ਤਰ੍ਹਾਂ ਦਾ ਘਪਲਾ ਜਿਹੜਾ ਹੈ ਯੂਨੀਵਰਸਿਟੀ 'ਚ ਚੱਲ ਰਿਹਾ ਹੈ? ਸਰ ਜਦੋਂ ਅਸੀਂ ਫਸਟ ਈਅਰ ਦੇ ਵਿੱਚ ਸੀਗੇ ਉਦੋਂ ਇਹਨਾਂ ਨੇ ਇੱਕਦਮ ਸਾਡੇ ਈਆਰਪੀ ਚੇਂਜ ਕੀਤੇ। ਜਦੋਂ ਸਾਡਾ ਫਾਈਨਲ ਐਗਜ਼ਾਮਸ ਹੋਣ ਲੱਗੇ ਸੀ ਉਦੋਂ ਇਹਨਾਂ ਨੇ ਸਾਡੇ ਈਆਰਪੀ ਚੇਂਜ ਕੀਤੇ ਤੇ ਸਾਨੂੰ ਕਿਹਾ ਵੀ ਤੁਹਾਨੂੰ ਮਤਲਬ ਨਵੇਂ ਕਾਲਜ 'ਚ ਪਾ ਰਹੇ ਆ, ਵੀ ਯੂਨੀਵਰਸਿਟੀ ਦੀ ਇੱਕ ਬ੍ਰਾਂਚ ਹੈ। ਬਟ ਉਸ ਤੋਂ ਬਾਅਦ ਸਾਨੂੰ ਪਤਾ ਲੱਗਿਆ ਕਿ ਇਹ ਆਈਐਨਸੀ ਅਪਰੂਵਡ ਹੈ ਨਹੀਂ, ਇਹਦੀ ਕੋਈ ਵੀ ਵੈਲਿਊ ਨਹੀਂ ਹੈ, ਇਹ ਫੇਕ ਹੈ। ਤੇ ਕਸ਼ਮੀਰੀ ਸਟੂਡੈਂਟ ਵੀ ਜੋ ਵੀ ਇੱਥੋਂ ਕਰਕੇ ਜਾ ਰਹੇ ਆ ਮਤਲਬ ਡਿਗਰੀਜ਼ ਵਗੈਰਾ, ਉਹਨਾਂ ਨੂੰ ਵੀ ਉੱਧਰ ਕੋਈ ਜੌਬ ਨਹੀਂ ਮਿਲ ਰਹੀ, ਕੋਈ ਉਹਨਾਂ ਕੋਲ ਆਪਸ਼ਨ ਹੈ ਨਹੀਂ ਹੁਣ, ਤੇ ਇਹ ਸਾਰਾ ਕੁਝ ਫੇਕ ਹੈ ਮਤਲਬ ਇਹਨਾਂ ਦਾ। ਇਹ ਤੁਹਾਡੇ ਜ਼ਿਆਦਾਤਰ ਕਸ਼ਮੀਰੀ ਸਟੂਡੈਂਟ ਨੇ ਇਸ ਡਿਪਾਰਟਮੈਂਟ ਦੇ ਵਿੱਚ, ਤੁਸੀਂ ਪੰਜਾਬ ਦੇ ਕਿੰਨੇ ਸਟੂਡੈਂਟ ਹੋ? ਪੰਜਾਬ ਦੇ ਵੀ ਹੈਗੇ ਆ ਸਰ ਅਸੀਂ ਅਬਾਊਟ ਮਤਲਬ ਅਗਰ ਕਲੈਕਸ਼ਨ ਦੇਖੀਏ ਤਾਂ 20 ਹੋਣਗੇ। ਬਟ ਗਰਲਸ ਇਹਨਾਂ ਨੇ ਹੁਣ ਲੱਗ ਕਰਤੀਆਂ, ਗਰਲਸ ਇਹਨਾਂ ਨੇ ਪਾਤੀਆਂ ਸਰਦਾਰ ਐਸ ਲਾਲ ਸਿੰਘ ਦੇ ਵਿੱਚ ਪਾਈਆਂ ਨੇ, ਜਿਹਦੀ ਕੋਈ ਵੈਲਿਊ ਹੈ ਨਹੀਂ, ਉਹਦਾ ਕੋਈ ਵਜੂਦ ਨਹੀਂ ਹੈ, ਉਹ ਸਿਰਫ ਫੇਕ ਆ। ਸਾਨੂੰ ਫੇਕ ਡਿਗਰੀਜ਼ ਦੇਣ ਲਈ ਵੀ ਬੱਚਿਆਂ ਤੋਂ ਸਿਰਫ ਪੈਸੇ ਲੈ ਲਓ, ਇਹਨਾਂ ਦਾ ਮੇਨ ਮੋਟਿਵ ਹੈ ਪੈਸੇ ਖਾਣਾ, ਸਿਰਫ ਇਹ ਪੈਸੇ ਖਾ ਰਹੇ ਨੇ। ਮਤਲਬ ਇਹਨਾਂ ਨੇ ਲੈ ਲਏ, ਹੁਣ ਸਾਤੋਂ ਫੀਸਾਂ ਲੈ ਲੀਆਂ, ਫੀਸਾਂ ਲੈ ਕੇ ਸਾਤੋਂ ਫੇਕ ਡਿਗਰੀਜ਼ ਲੈਣੀਆਂ ਤੇ ਰਜਿਸਟਰਡ ਵੀ ਨਹੀਂ ਹੈ ਕਾਲਜ। ਕਿੰਨੇ ਦਿਨਾਂ ਤੋਂ ਤੁਸੀਂ ਕਾਲਜ ਬੰਦ ਕੀਤਾ ਹੈ? ਕਿੰਨੇ ਦਿਨਾਂ ਤੋਂ ਇਹ ਧਰਨਾ ਚੱਲ ਰਿਹਾ? ਸਰ ਸਾਡਾ 3rd ਡੇ ਅੱਜ, ਤੇ ਰਾਤ ਨੂੰ ਵੀ ਬੱਚੇ ਰੋਡ ਤੇ ਸੌ ਰਹੇ ਆ। ਹਾਇਰ ਅਥਾਰਟੀਜ਼ ਤੇ ਕੋਈ ਵੀ ਫਰਕ ਨਹੀਂ ਪੈ ਰਿਹਾ, ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਅੱਜ ਵੀ ਅਸੀਂ ਸਵੇਰ ਦੇ ਉਰੇ ਬੈਠੇ ਆ, ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਅਗਰ ਕੋਈ ਮਰ ਵੀ ਜਾਵੇ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਇਨਫੈਕਟ ਉਹਨਾਂ ਨੇ ਇਹਨਾਂ ਨੂੰ ਧਮਕੀਆਂ ਵੀ ਦਿੱਤੀਆਂ ਨੇ, ਕਸ਼ਮੀਰੀ ਸਟੂਡੈਂਟਸ ਨੇ ਜਿਹੜੇ ਵੀ ਤੁਹਾਨੂੰ ਮਾਰ ਦਾਂਗੇ, ਐਵੇਂ ਕਰ ਦਾਂਗੇ, ਐਵੇਂ ਕਰ ਦਾਂਗੇ, ਸ਼ਰੇਆਮ ਧਮਕੀਆਂ ਦੇ ਕੇ ਗਏ ਨੇ। ਤੇ ਹਾਇਰ ਅਥਾਰਟੀਜ਼ ਤੇ ਕੋਈ ਫਰਕ ਨਹੀਂ ਪੈ ਰਿਹਾ। ਕੋਈ ਹੁਣ ਤੱਕ ਅਥਾਰਟੀਜ਼ ਨੇ ਤੁਹਾਨੂੰ ਕੋਈ ਕਿਹਾ ਹੋਵੇ ਕਿ ਅਸੀਂ ਕੋਈ ਸਟੈਪ ਲੈ ਰਹੇ ਹਾਂ ਜਾਂ ਕੋਈ ਗਵਰਨਮੈਂਟ ਦਾ ਕੋਈ ਡਿਮਾਂਡ ਕਰਦੇ ਆ, ਰੋਜ਼ ਆਉਂਦੇ ਆ, ਕਹਿੰਦੇ 2 ਦਿਨ ਦਿਓ ਸਾਨੂੰ, 12 ਵਜੇ ਤੱਕ ਦਿਓ, 5 ਵਜੇ ਤੱਕ ਦਿਓ। ਉਹਨਾਂ ਨੂੰ ਪਤਾ ਕਿ ਇੰਨਾ ਟਾਈਮ ਸ਼ਾਂਤ ਬੈਠਣਗੇ, ਬਾਅਦ 'ਚ ਰੌਲਾ ਪਾ ਲੈਣਗੇ, ਕੁਛ ਨਹੀਂ ਹੋਣਾ, ਸਿਰਫ ਟਾਈਮ ਅੱਗੇ ਵਧਾ ਰਹੇ ਆ। ਫਸਟ ਈਅਰ 'ਚ ਵੀ ਸਾਡੇ ਨਾਲ ਆਈ ਹੋਇਆ, ਹੁਣ ਸੈਕਿੰਡ ਈਅਰ 'ਚ ਸਾਡਾ ਫਸਟ ਈਅਰ ਦਾ ਰਿਜ਼ਲਟ ਵੀ ਹਾਲੇ ਤੱਕ ਇਹਨਾਂ ਨੇ ਨਹੀਂ ਕੱਢਿਆ ਸਰ ਸਾਨੂੰ 1.5 ਸਾਲ ਹੋ ਗਿਆ ਇਹ ਕੁਛ ਕਰਦਿਆਂ ਨੂੰ। ਅਸੀਂ ਪਹਿਲਾਂ ਕੀਤਾ ਸੀ ਜਦੋਂ ਫਸਟ ਈਅਰ ਦੇ ਫਸਟ ਐਮਐਸਟੀ ਸੀਗੇ, ਉਦੋਂ ਪ੍ਰੋਟੈਸਟ ਕੀਤਾ, ਕਹਿੰਦੇ ਟਾਈਮ ਦਿਓ, ਅਸੀਂ ਟਾਈਮ ਦਿੱਤਾ। ਫਿਰ ਸੈਕਿੰਡ ਪ੍ਰੋਟੈਸਟ ਕੀਤਾ, ਰੋਡ ਬਲੌਕ ਕੀਤਾ, ਹੁਣ 3rd ਟਾਈਮ ਪ੍ਰੋਟੈਸਟ ਹੋ ਰਿਹਾ, ਹਜੇ ਵੀ ਕੋਈ ਸੋਲੂਸ਼ਨ ਨਹੀਂ ਹੈ ਇਹਦਾ। ਤੇ ਤੁਹਾਨੂੰ ਫੈਮਿਲੀਜ਼ ਵੀ ਤੁਹਾਡੀਆਂ ਫਿਕਰਮੰਦ ਹੋਣਗੀਆਂ ਕਿ ਤੁਸੀਂ ਮਤਲਬ ਇੱਥੇ ਰਹਿੰਦੇ ਹੋ, ਤੁਸੀਂ ਹੋਸਟਲਰ ਹੋ ਇੱਥੇ? ਨਹੀਂ ਸਰ ਮੈਂ ਡੇ ਸਕਾਲਰ ਆ, ਮੈਂ ਹੋਸਟਲਰ ਆ। ਫੈਮਿਲੀ ਆਫ ਕੋਰਸ ਸਰ ਪ੍ਰੈਸ਼ਰ ਹੁੰਦਾ ਫੈਮਿਲੀ ਤੇ ਕਿ ਬੱਚੇ ਉੱਥੇ ਬੈਠੇ ਹੋਣ, ਉਹਨਾਂ ਨਾਲ ਕੁਝ ਮਿਸਹੈਪਨਿੰਗ ਨਾ ਹੋ ਜੇ, ਜਾਂ ਉਹਨਾਂ ਨੇ 1.5 ਸਾਲ ਆਇਆ, ਇੰਨਾ ਪੈਸਾ ਬਰਬਾਦ ਕੀਤਾ, ਉਹਨਾਂ ਦੀ ਡਿਗਰੀ ਦੀ ਕੋਈ ਵੈਲਿਊ ਹੋਊਗੀ ਜਾਂ ਜੌਬ ਮਿਲੂਗੀ ਜਾਂ ਨਹੀਂ। ਸਰ ਟੈਨਸ਼ਨ ਤਾਂ ਸਭ ਨੂੰ ਹੁੰਦੀ ਆ। ਤੁਸੀਂ ਗਵਰਨਮੈਂਟ ਤੋਂ ਕੀ ਡਿਮਾਂਡ ਕਰਦੇ ਹੋ? ਸਰ ਅਸੀਂ ਚਾਹੁੰਦੇ ਹਾਂ ਕਿ ਯੂਨੀਵਰਸਿਟੀ ਤੇ ਪੋਲੀਟੀਕਲ ਪ੍ਰੈਸ਼ਰ ਪਵੇ ਤਾਂ ਕਿ ਇਹਨਾਂ ਨੂੰ ਸਮਝ ਆਵੇ ਕਿ ਕਿੰਨੇ ਬੱਚਿਆਂ ਦੇ ਫਿਊਚਰ ਨਾਲ ਇਹ ਨਹੀਂ ਖੇਡ ਸਕਦੇ। ਆਈਐਨਸੀ ਅਪਰੂਵ ਕਰਾਉਣ ਤੇ ਜਿਹੜੇ ਬੱਚੇ ਸਰ ਬਾਹਰ ਦੀ ਸਟੇਟ ਤੋਂ ਆ ਰਹੇ ਆ, ਉਹਨਾਂ ਦਾ ਪੰਜਾਬ ਨੂੰ ਬੁਰਾ ਸਮਝ ਰਿਹਾ ਕਿ ਪੰਜਾਬ 'ਚ ਸਾਡੇ ਨਾਲ ਧੱਕਾ ਹੋ ਰਿਹਾ, ਜਦੋਂ ਕਿ ਗਵਰਨਮੈਂਟ ਨੂੰ ਸਟੈਪ ਲੈਣਾ ਚਾਹੀਦਾ ਕਿ ਪੰਜਾਬ 'ਚ ਕਿਸੇ ਵੀ ਬੱਚੇ ਨਾਲ ਧੱਕਾ ਨਹੀਂ ਹੋਊਗਾ। ਸਿਰਫ ਇੱਕ ਯੂਨੀਵਰਸਿਟੀ ਪੂਰੇ ਪੰਜਾਬ ਨੂੰ ਬਦਨਾਮ ਕਰ ਰਹੀ ਹੈ ਸਰ। ਬਿਲਕੁਲ। ਹੁਣ ਭਗਵੰਤ ਮਾਨ ਨਵੇਂ ਮੁੱਖ ਮੰਤਰੀ ਬਣੇ ਆ ਪੰਜਾਬ ਦੇ, ਬੜੇ ਉਹਨਾਂ ਨੇ ਵਾਅਦੇ ਪੰਜਾਬ ਦੇ ਲੋਕਾਂ ਨਾਲ ਕੀਤੇ ਆ, ਤਾਂ ਭਗਵੰਤ ਮਾਨ ਨੂੰ ਮੁਖਾਤਬ ਹੋਣਾ ਹੋਵੇ ਤਾਂ ਤੁਸੀਂ ਕੀ ਗੱਲ ਕਹੋਗੇ? ਸਰ ਡੀਐਮ ਕੀਤੇ ਆ ਉਹਨਾਂ ਨੂੰ, ਰਾਤ ਡੀਐਮ ਕੀਤੇ ਸੀ, ਬਟ ਕੋਈ ਵੀ ਰਿਸਪੌਂਸ ਨਹੀਂ ਸੀਗਾ। ਮਤਲਬ ਤੁਸੀਂ ਭਗਵੰਤ ਮਾਨ ਨੂੰ ਮੈਸੇजेस ਕੀਤੇ ਨੇ? ਹਾਂਜੀ ਸਰ ਕੀਤੇ ਨੇ, ਸਾਰਿਆਂ ਨੇ ਕੀਤੇ ਸੀ। ਇਨਫੈਕਟ ਅਸੀਂ ਇਕੱਲਿਆਂ ਨੇ ਨਹੀਂ ਕੀਤੇ, ਕਸ਼ਮੀਰੀ ਸਟੂਡੈਂਟਸ ਨੇ ਵੀ ਕੀਤੇ ਆ, ਜਿਹਨੇ ਸਾਡੇ ਮਤਲਬ ਫੋਲੋਅਰ ਸੀਗੇ ਅਕਾਊਂਟ ਵਗੈਰਾ ਤੇ, ਉਹਨਾਂ ਨੂੰ ਵੀ ਮੈਸੇਜ ਕੀਤੇ, ਉਹਨਾਂ ਨੇ ਵੀ ਡੀਐਮ ਕੀਤੇ, ਬਟ ਕੋਈ ਰਿਸਪੌਂਸ ਨਹੀਂ ਮਿਲਿਆ। ਫੇਮਸ ਪਰਸਨੈਲਿਟੀਜ਼ ਜਿਹੜੀਆਂ ਤੋਂ ਡਿਗਰੀਜ਼ ਲੈ ਕੇ ਗਈਆਂ ਨੇ, ਸੋਨੀਆ ਮਾਨ, ਪੀਨਟ, ਅਸੀਂ ਉਹਨਾਂ ਨੇ ਵੀ ਡੀਐਮਸ ਕੀਤੇ ਕਿ ਸਾਡੇ ਨਾਲ ਧੱਕਾ ਹੋ ਰਿਹਾ, ਸਾਡੀ ਸਪੋਰਟ ਕਰੋ, ਬਟ ਹਾਲੇ ਤੱਕ ਕੋਈ ਰਿਸਪੌਂਸ ਨਹੀਂ ਆਇਆ। ਤੇ ਜਿਵੇਂ ਅਸੀਂ ਇਹ ਦੇਖਦੇ ਹਾਂ ਕਿ ਇੱਥੇ ਕੋਈ ਲੋਕਲ ਰਿਪਰੈਜ਼ੈਂਟੇਟਿਵ ਜਿਹੜਾ ਚਾਹੇ ਆਮ ਆਦਮੀ ਪਾਰਟੀ ਦਾ ਜਾਂ ਕੋਈ ਹੋਰ ਪੋਲੀਟੀਕਲ ਰਿਪਰੈਜ਼ੈਂਟੇਟਿਵ, ਐਮਐਲਏ ਵੀ ਆਮ ਆਦਮੀ ਪਾਰਟੀ ਦੇ ਜਿੱਤੇ ਨੇ, ਤੁਸੀਂ 3 ਦਿਨ ਹੋ ਗਏ ਹੋ ਇੱਥੇ ਸਟੂਡੈਂਟਸ ਬੈਠਿਆਂ ਨੂੰ, ਕੋਈ ਤੁਹਾਡੇ ਤੱਕ ਰੀਚ ਨਹੀਂ ਕਿਸੇ ਨੇ ਕੀਤੀ? ਜਿਹੜੇ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਤੋਂ ਖੜੇ ਸੀਗੇ ਇੱਥੇ ਸੌਂਡੀ ਤੋਂ, ਉਹ ਵਾਲੇ ਅੰਕਲ ਆਏ ਸੀਗੇ, ਉਹਨਾਂ ਨੇ ਇਹਨਾਂ ਨੂੰ ਲੰਗਰ ਵੀ ਛਕਾਇਆ, ਤੇ ਉਹ 3 ਦਿਨਾਂ ਤੋਂ ਇੱਥੇ ਹੀ ਬੈਠੇ ਆ, ਸਾਡੇ ਨਾਲ ਹੀ ਬੈਠੇ ਨੇ ਉਹ। ਓਕੇ, ਮਤਲਬ ਸਿਰਫ ਮਾਨ ਸਾਹਿਬ ਦੀ ਪਾਰਟੀ ਤੋਂ ਆਏ, ਹੋਰ ਕੋਈ ਨਹੀਂ? बिल्कुल और स्टूडेंट भी ने किना पे केस किया है पुलिस? लोकल जो हमारे साथ थे उन्होंने यहाँ पे पुलिस आ रही थी, उन्होंने उन पे केस किया क्योंकि जो वहाँ पे थे हम वो उनके हमारे साथ थे सारे लोकल्स और सच्चाई के साथ खालसा वाले हमारे साथ थे, बट पुलिस वालों ने जो पुलिस यहाँ पे थी उन्होंने उन पे केस किया। वो बस हम बड़ा खड़े हो गए तुसी सानू ये गल दस्सी
ਬਿਲਕੁਲ ਇਹ ਇੱਕ ਬਹੁਤ ਵੱਡਾ ਮਸਲਾ ਆ। ਦੇਖੋ ਅਸੀਂ ਆਪਣੇ ਦਰਸ਼ਕਾਂ ਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਇਹ ਇੱਕ ਯੂਨੀਵਰਸਿਟੀ ਆ, ਯੂਨੀਵਰਸਿਟੀਜ਼ ਜਿਹੜੀਆਂ ਬਣਾਈਆਂ ਜਾਂਦੀਆਂ ਨੇ ਕਿ ਜਿੱਥੇ ਐਜੂਕੇਸ਼ਨ ਜਿਹੜੀ ਆ ਸਟੂਡੈਂਟਸ ਨੂੰ ਦਿੱਤੀ ਜਾਵੇ, ਇੱਕ ਫਿਊਚਰ ਡਿਵੈਲਪ ਹੋਵੇ, ਚਾਹੇ ਉਹ ਕਿਸੇ ਦੇਸ਼ ਦਾ ਹੋਵੇ, ਕਿਸੇ ਭਾਈਚਾਰੇ ਦਾ ਹੋਵੇ। ਪਰ ਕਰਪਸ਼ਨ ਕਿੱਥੋਂ ਤੱਕ ਬੈਠ ਚੁੱਕੀ ਆ ਕਿ ਐਜੂਕੇਸ਼ਨਲ ਇੰਸਟੀਚਿਊਟਸ ਜਿੱਥੇ ਲੱਖਾਂ ਰੁਪਇਆ ਫੈਮਿਲੀਜ਼ ਲਾਉਂਦੀਆਂ ਨੇ, ਆਪਣੇ ਬੱਚਿਆਂ ਨੂੰ ਇੱਕ ਭਰੋਸੇ ਤੇ ਭੇਜਿਆ ਜਾਂਦਾ ਕਿ ਸਾਡੇ ਬੱਚੇ ਇੱਥੇ ਹੋਸਟਲਸ ਦੇ ਵਿੱਚ ਇੱਥੇ ਸਿਕਿਉਰ ਰਹਿਣਗੇ, ਜਿਵੇਂ ਯੂਨੀਵਰਸਿਟੀਜ਼ ਨੂੰ ਹੋਮ ਆਫਟਰ ਸੈਕਿੰਡ ਹੋਮ ਆਫਟਰ ਦਾ ਹੋਮ ਕਿਹਾ ਜਾਂਦਾ ਹੈ, ਕਿ ਦੂਜਾ ਘਰ ਕਿਹਾ ਜਾਂਦਾ ਆ। ਪਰ ਉੱਥੇ ਬੱਚੇ ਆ ਸੜਕਾਂ ਤੇ ਬੈਠੇ ਨੇ, ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਦਾ ਮਾਹੌਲ ਆ ਇੱਥੇ ਸਾਰੇ। ਤੇ ਕਸ਼ਮੀਰੀ ਵਿਦਿਆਰਥੀ ਵੱਡੀ ਗਿਣਤੀ 'ਚ ਜਿਹੜੇ ਕਿ ਕਸ਼ਮੀਰ ਇੱਕ ਡਿਸਟਰਬਡ ਏਰੀਆ ਆ, ਉੱਥੋਂ ਫੈਮਿਲੀਜ਼ ਪਹਿਲਾਂ ਡਿਸਟਰਬਡ ਨੇ ਤੇ ਉਹ ਇੱਥੇ ਬੱਚਿਆਂ ਨੂੰ ਭੇਜਦੇ ਆ। ਤੇ ਹੁਣ ਇੱਥੇ ਵੀ ਜਦੋਂ ਆ ਕੇ ਉਹਨਾਂ ਦੇ ਬੱਚਿਆਂ ਦੇ ਨਾਲ ਇਸ ਤਰ੍ਹਾਂ ਦਾ ਵਿਹਾਰ ਹੁੰਦਾ ਤਾਂ ਇਹ ਵੀ ਮੈਂ ਤੁਹਾਨੂੰ ਦੱਸ ਦਿਆਂ ਕਿ ਜਦੋਂ ਅਸੀਂ ਇੱਥੇ ਆਏ ਤਾਂ ਮੀਡੀਆ ਤੋਂ ਵੀ ਕਿਸ ਤਰ੍ਹਾਂ ਦੇ ਨਾਲ ਨਾਰਾਜ਼ ਸੀ ਇਹ ਸਟੂਡੈਂਟ। ਇਹਨਾਂ ਦਾ ਕਹਿਣਾ ਆ ਕਿ ਮੀਡੀਆ ਪਿਛਲੇ 2-3 ਦਿਨਾਂ ਤੋਂ ਆ ਰਿਹਾ ਆ, ਪਰ ਮੀਡੀਆ ਯੂਨੀਵਰਸਿਟੀ ਦੀ ਜਿਹੜੀ ਗੱਲ ਆ ਉਸੇ ਨੂੰ ਅੱਗੇ ਰੱਖ ਰਿਹਾ, ਜਿਹੜਾ ਗਲਤ ਮੈਨੀਪੂਲੇਟ ਕੀਤਾ ਜਾ ਰਿਹਾ ਸਾਰੇ ਇਸ ਇਵੈਂਟ ਨੂੰ। ਤਾਂ ਉਹ ਵੀ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ। ਸਾਡੇ ਨਾਲ ਸਟੂਡੈਂਟ ਨੇ। ਹਾਂ ਬ੍ਰਦਰ, ਪੰਜਾਬੀ ਸਮਝ ਲੈਂਦੇ ਹੋ? हिंदी ਅਸੀਂ ਇਹਨਾਂ ਨਾਲ हिंदी 'ਚ ਗੱਲ करते हैं। क्या मसला है? जैसे इन गर्ल स्टूडेंट्स ने बताया कि जो सीट्स का इशू है, तो क्या अब क्या सिचुएशन है? क्या यूनिवर्सिटी ने आपकी किसी डिमांड के ऊपर कोई डायलॉग आपसे किया? क्या आपको कोई विश्वास? जी सर, यूनिवर्सिटी वालों के साथ सर 2 बार बात की है हमने। वो बोल रहे हैं कि हम आपका इशू सर रिजॉल्व कर लेंगे। सबसे बड़ी बात ये है सर कि ये यूनिवर्सिटी सर फेक नहीं है, ये अप्रूव्ड यूनिवर्सिटी है यूजीसी के अंडर। सर ये सबसे बड़ी बात जो ये लोग बोल रहे हैं कि फेक है, फेक नहीं है सर यूनिवर्सिटी, ये रजिस्टर्ड यूनिवर्सिटी है। मसला इतना ही है सर कि जे.एंड.के पैरामेडिकल बोर्ड ने जो नोट सर इशू की थी वहाँ पे, तो उसमें लिखा था ये कि हम इनको मतलब रजिस्टर नहीं करेंगे यहाँ पे, तो डिग्री जो है वो कैंसिल नहीं की गई है सर, वो होल्ड पे रखी गई है सर। तो इसीलिए सर हम यूनिवर्सिटी वालों को बोल दें कि आप जे.एंड.के पैरामेडिकल को सर को उसको जे.एंड.के पैरामेडिकल को रिप्लाई करो यहाँ से, मेल करो यहाँ से कि आप ये ऑर्डर जो है ये रिवोक करो, और जो वो क्लियरिफिकेशन चाहते हैं सर वो सर क्लियरिफिकेशन दें इनको सर। और दूसरा सर एस-लाल का मसला है सर, जो फर्स्ट ईयर में स्टूडेंट है सर उसमें सर इनरोलमेंट सर ज़्यादा हुई है सर। तो जिन बच्चों ने सर एडमिशन लिया था देश भगत यूनिवर्सिटी में, देश भगत स्कूल ऑफ नर्सिंग सर, उनको आज सर ये शिफ्ट कर रहे हैं सर एस-लाल सिंह कॉलेज में। जो सर बच्चे वो नहीं मान रहे, वो बोल रहे हैं कि अगर हमने एडमिशन लिया था यूनिवर्सिटी में, एनडीबी यूनिवर्सिटी में, हम एस-लाल नहीं जाएंगे सर। यही 2 मसले हैं, बाकी सर फेक का सर कोई इशू नहीं है, ये यूनिवर्सिटी सर रजिस्टर्ड है सर। बिल्कुल। और स्टूडेंट भी है। हाँ जी, की दसना चाहते हो? आज इधर हमारा भी मसला है, हम एस-लाल में एडमिशन हुई ना। आप फर्स्ट ईयर के स्टूडेंट हैं? हम फर्स्ट ईयर के आपका क्या मसला है? आपने एडमिशन कहाँ लिया था? हमने देश भगत में लिया था ना, फार्मेसी एसओपी में। तो हमें कुछ दिन बाद उन्होंने डाली एस-लाल में। जब वहाँ 100 सीटें पूरी होगी ना, 100 बच्चा और है एस-लाल का जो अप्रूव नहीं है पीसीआई से। ये मतलब उन्होंने कहाँ से अप्रूव नहीं है? अच्छी तरह से बताइए। आप चाहे मास्क अपना उतार लीजिए कि पता चले कि आप क्या बोल रहे हैं। हमने फार्मेसी काउंसिल ऑफ इंडिया में जो साइट विजिट किया ना, उसमें बताया कि एस-लाल अप्रूव नहीं है। हमने कॉल भी किया, सब कुछ किया, मगर उन्होंने बोला अप्रूव बिल्कुल नहीं है। जब भी हम अगर कुछ इंस्पेक्शन वाले आते हैं ना हमारे एस-लाल में, तो वो वहाँ कभी डी बस बना देते हैं, कभी मार्केट बना देते हैं, कभी कुछ करते हैं, वहाँ कभी कभी रेंट में भी बंदे रहते हैं। ये मसला है और हमारा मतलब बहुत ਵੱਡਾ ਘਪਲਾ ਜਿਹੜਾ ਆ, ਇਹ ਘਪਲੇ ਦਾ ਮਸਲਾ, ਇੱਕ ਸਕੈਮ ਦਾ ਮਸਲਾ ਸਾਹਮਣੇ ਆ ਰਿਹਾ ਹੈ ਕਿ ਐਡਮਿਸ਼ਨ ਸਟੂਡੈਂਟਸ ਦੀਆਂ ਕਿਸੇ ਹੋਰ ਯੂਨੀਵਰਸਿਟੀ ਦੇ ਅੰਡਰ ਲਈਆਂ ਜਾਂਦੀਆਂ ਨੇ, ਪਰ ਬਾਅਦ ਵਿੱਚ ਉਹਨਾਂ ਨੂੰ ਸ਼ਿਫਟ ਕੀਤਾ ਜਾ ਰਿਹਾ ਕਿਸੇ ਹੋਰ ਕਾਲਜ ਦੇ ਅੰਡਰ। ਤੇ ਸ਼ਿਫਟਿੰਗ ਤੋਂ ਬਾਅਦ ਵੀ ਸਟੂਡੈਂਟਸ ਦਾ ਤੋਖਲਾ ਇਹ ਆ ਕਿ ਜਿਹੜਾ ਇੱਕ ਅਥਾਰਟੀ ਆ ਜਿੱਥੇ ਰਜਿਸਟ੍ਰੇਸ਼ਨ ਹੁੰਦੀ ਆ ਫਾਰਮੇਸੀ ਦੀ ਹੋਵੇ ਜਾਂ ਨਰਸਿੰਗ ਦੀ ਹੋਵੇ, ਉਹਨਾਂ ਦੇ ਕੋਲ ਉਹ ਕਾਲਜ ਰਜਿਸਟਰਡ ਨਹੀਂ ਆ। ਤਾਂ ਹੁਣ ਇਹ ਫਿਊਚਰ ਕੀ ਆ ਇਹਨਾਂ ਸਟੂਡੈਂਟਸ ਦਾ? ਇੱਕ ਬਹੁਤ ਵੱਡਾ ਸਵਾਲ ਆ। ਹੋਰ ਵੀ ਸਾਡੇ ਨਾਲ ਸਟੂਡੈਂਟ ਖੜੇ ਨੇ, ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਜਿਵੇਂ ਪੰਜਾਬ ਦੇ ਵਿੱਚ ਖਾਸ ਕਰਕੇ ਸਾਡੇ ਪੰਜਾਬ ਤੋਂ ਵਿਦਿਆਰਥਣਾਂ ਨੇ, ਤਾਂ ਜਿਹੜਾ ਇਹ ਤੁਸੀਂ ਸੈਕੰਡ ਈਅਰ 'ਚੋਂ ਤੁਸੀਂ ਨਰਸਿੰਗ ਦੀ ਗੱਲ ਕੀਤੀ, ਇਹਨਾਂ ਨੇ ਫਾਰਮੇਸੀ ਦੀ ਗੱਲ ਕੀਤੀ ਆ, ਇਹ ਸਿਰਫ 2 ਡਿਪਾਰਟਮੈਂਟਸ ਦਾ ਇਸ਼ੂ ਹੈ ਜਾਂ ਸਾਰੀ ਯੂਨੀਵਰਸਿਟੀ ਦੇ ਹੋਰ डिपार्टमेंट्स का भी इशू है? पैरामेडिकल कोर्सेज नर्सिंग का है। बिल्कुल। आप कश्मीर से हैं? तो आपका कौन सा डिपार्टमेंट? हमारा नर्सिंग है, बीएससी सेकंड ईयर। सेकंड ईयर में हाँ। आप सेम ही क्लास में, तो आपको भी कौन दूसरे कॉलेज में शिफ्ट किया जा रहा है? हमने पहले एडमिशन किया था DBIN में, वहाँ हमें अब सेकंड ईयर में बोल रहे हैं आप एस-लाल में हो। हमें हमारी फाइल इस पे खुद साइन किया गया है। आपको पहले सेमेस्टर की DMC जो मिली है पहले सेमेस्टर, हमें रिजल्ट भी नहीं निकाला अभी फर्स्ट ईयर का, वो भी बंद है। हाँ, आपका सेमेस्टर सिस्टम है ना? नहीं, हमारा सेमेस्टर फाइन एनुअल है। नहीं है, हमारा ईयरली होता है। Yearly होता है। सेमेस्टर तो अब से स्टार्ट हो रहा है, हमारा ईयरली होता है। हमारा सेमेस्टर नहीं है, लेकिन ये हमारा रिजल्ट निकाल ही नहीं रहे ताकि ये लोग माइग्रेशन ना ले सके, और हमें धमकियां दी जाती है कि आप लोगों को फेल रखेंगे। तो आपको ये लग रहा है कि आपके साथ एक स्कैम हुआ है? आपकी एडमिशन जो यूनिवर्सिटी में हुई, लेकिन यूनिवर्सिटी के पास सीट्स नहीं थी अवेलेबल, इसलिए एक नया कॉलेज डेवलप किया गया, उसमें आपको शिफ्ट किया कॉलेज इन्होंने बना दिया। पहले
पहले इनके पास 60 सीट्स अलॉट होती हैं, उन्होंने 200 एडमिशन ले ली। एडमिशन यहाँ पे 250 एडमिशन ਐਡਮਿਸ਼ਨਸ ਲੈ ਕੇ ਸਰ ਉਸ ਤੋਂ ਬਾਅਦ ਜਦੋਂ ਸਾਨੂੰ ਪਤਾ ਲੱਗਿਆ ਵੀ ਹਾਂ 60 ਸੀਟਸ ਅਲਾਟ ਹੁੰਦੀਆਂ, ਜਦੋਂ ਅਸੀਂ ਇਹਨਾਂ ਤੋਂ ਕੁਐਸਚਨਸ ਕੀਤੇ ਤਾਂ ਉਹਨਾਂ ਨੇ ਉਦੋਂ ਇਹਨਾਂ ਨੇ ਰਾਤੋਂ ਰਾਤ ਇੱਕ ਨਵਾਂ ਕਾਲਜ ਬਣਾਤਾ। ਜਦੋਂ ਅਸੀਂ ਕੁਐਸਚਨਸ ਕੀਤੇ, ਪ੍ਰੋਟੈਸਟ ਕੀਤਾ, ਉਦੋਂ ਕਹਿੰਦੇ ਸਾਨੂੰ ਕੋਈ ਇਨਫੋਰਮੇਸ਼ਨ ਨਹੀਂ। ਫਿਰ ਦੂਸਰੇ ਦਿਨ ਆ ਕੇ ਕਹਿੰਦੇ ਇਹ ਤਾਂ ਕਾਲਜ 1 ਸਾਲ ਪਹਿਲਾਂ ਤੋਂ ਸੀਗਾ, ਸਾਡੇ ਕੋਲ ਇਹਦੇ ਡਾਕੂਮੈਂट्स ਪਏ ਨੇ, पेपर्स पए ने वगैरह वगैरह। हमें सर पहले जो डॉक्यूमेंट्स वगैरह दिए जाते थे वो अच्छे से फैकल्टी ऑफ नर्सिंग के मिलते थे, हमने एग्जाम अंडर फैकल्टी ऑफ नर्सिंग दिया है। लेकिन अब जो हमें है, अब हमें एसलाल के डॉक्यूमेंट्स दे रहे हैं, अब हमें एसलाल कॉलेज में भेज रहे हैं जो कहीं एग्जिस्ट ही नहीं करता है, जिसकी रजिस्ट्रेशन ही नहीं है। उसकी और ये बिल्डिंग बोल कहाँ रहे है? उस कॉलेज की बिल्डिंग कहाँ है? उस कॉलेज की बिल्डिंग ही नहीं है। उन्होंने लाइब्रेरी को बिल्डिंग बना ली है, उसकी लाइब्रेरी को एस लाल सिंह का पोस्टर जो उन्होंने लगाया लाइब्रेरी पे ऊपर लगा लिया और उसको बता रहे हैं फैकल्टी ऑफ नर्सिंग है एस लाल सिंह। ਪਹਿਲਾਂ तो है ਕਹਿ ਰਹੇ ਸੀ ਸਰ, ਪਹਿਲਾਂ ਇਹਨਾਂ ਨੇ ਕੰਟੀਨ 'ਚ ਪਾਠ ਕਰਵਾਇਆ ਵੀ ਇੱਥੇ ਹੋਊਗੀ ਬਿਲਡਿੰਗ ਤੇ, ਉਸ ਤੋਂ ਬਾਅਦ ਚੇਂਜ ਕਰਕੇ ਫਿਰ ਇਹਨਾਂ ਨੇ ਆਯੁਰਵੇਦਾ 'ਚ ਪਾਠ ਕਰਵਾਇਆ, ਵੂਮੈਨਸ ਡੇ ਸੈਲੀਬ੍ਰੇਟ ਕੀਤਾ ਤਾਂ ਕਿ ਅਸੀਂ ਮਤਲਬ ਥੋੜੇ ਜਿਹੇ ਬੱਚਿਆਂ ਨੂੰ ਕੰਮ ਕੀਤਾ ਜਾਵੇ। ਬਟ ਸਾਨੂੰ ਪਤਾ ਹੈ ਕਿ ਇਹ ਸਕੈਮ ਹੋ ਰਿਹਾ ਹੈ ਤਾਂ ਇਸ ਲਈ ਅਸੀਂ ਪ੍ਰੋਟੈਸਟ ਕਰ ਰਹੇ ਹਾਂ, ਬਟ ਸਾਡੀ ਗੱਲ ਕੋਈ ਵੀ नहीं सुन रहा। जैसे पंजाब की इन्होंने बात की कि पंजाब की पॉलिटिकल लॉबी में सिर्फ श्रोमणी अकाली दल अमृतसर के लीडर्स वो इनके पास आपके पास आए हैं, तो कश्मीर में भी आपके पेरेंट्स भी हैं, वहाँ की पॉलिटिकल लॉबी में क्या कोई बात चल रही है कि आप कोई पॉलिटिकल प्रेशर बनवाने की कोशिश कर रहे हैं कि कश्मीर में भी? JKSU आया था हमारे पास, लेकिन उनको भी ये अंदर बहका रहे हैं, उनको भी उल्टी सीधे बातें बोल रहे हैं जो वो आके हमें बोल रहे हैं, उनको कन्विंस कर रहे हैं कि बच्चों को यहाँ से हटाओ। आपके ऊपर यहाँ से हटने के लिए कोई प्रेशर डाला जा रहा है कि अंदर से आप बहुत प्रेशर डाला जा रहा है। क्या कहा जा रहा है आपको? फेल रखेंगे और क्या, ये FIR काटेंगे। अंदर से धमकियां दी जा रही है कि हम आपको FIR काटेंगे, आपको रेस्टिगेट करेंगे, आपको फेल करेंगे। ਬਿਲਕੁਲ ਇਹ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਸਟੂਡੈਂਟਸ ਇੰਨਾ ਰਿਸਕ ਕਿਉਂ ਲੈ ਰਹੇ ਆ। ਇੱਕ ਵੱਡਾ ਸਵਾਲ ਆ ਕਿ ਸਟੂਡੈਂਟ ਪੜ੍ਹਨ ਲਈ ਆਉਂਦਾ ਆ, ਪੜ੍ਹਨ ਲਈ ਉਹਨੇ ਆਪਣਾ ਉਹਦਾ ਫਿਊਚਰ ਸਾਰਾ ਸਟੇਕ ਤੇ ਲੱਗਿਆ ਹੁੰਦਾ ਆ, ਪਰ ਉਹ FIRs ਤੱਕ ਦਾ ਰਿਸਕ ਲੈ ਰਿਹਾ ਆ ਵੀ ਫੇਲ ਕਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ। ਸਟੂਡੈਂਟਸ ਕਹਿ ਰਹੇ ਆ ਕਿਉਂਕਿ ਮਸਲਾ ਵੱਡਾ ਆ, ਮਸਲਾ ਫਿਊਚਰ ਦਾ ਹੀ ਆ। ਫਿਊਚਰ ਦਾ ਇਸ ਕਰਕੇ ਆ ਕਿ ਜਦੋਂ ਡਿਗਰੀਜ਼ ਜਿਹੜਾ ਇੱਕ ਇੰਪੋਰਟੈਂਟ ਟਾਈਮ ਹੁੰਦਾ ਆ ਯੰਗ ਜਨਰੇਸ਼ਨ ਦਾ, ਉਹਦੇ ਵਿੱਚ ਤੁਹਾਡੇ ਕੋਲੋਂ 2-3 ਸਾਲ ਬੜੇ ਇੰਪੋਰਟੈਂਟ ਹੁੰਦੇ ਆ ਜਦੋਂ ਤੁਸੀਂ ਗ੍ਰੈਜੂਏਸ਼ਨ ਕਰਦੇ ਹੋ ਜਾਂ ਆਪਣਾ ਕੋਈ ਫੀਲਡ ਚੁਣਦੇ ਹੋ ਐਜੂਕੇਸ਼ਨ ਲਈ। ਤਾਂ ਜੇ 3 ਸਾਲ ਤੁਸੀਂ ਮਿਹਨਤ ਕਰਦੇ ਹੋ, ਫੀਸਾਂ ਵੀ ਭਰਦੇ ਹੋ, पर उस तो बाद ये डिग्री की कोई वैल्यू ना हो तो जिम्मेवार कौन आ? तो सवाल है क्या आपको लग रहा है कि गवर्नमेंट्स भी इसके लिए कहीं ना कहीं जिम्मेवार हैं कि ऐसे कॉलेजेस जो हैं या ऐसे इंस्टीट्यूट्स जो हैं, एजुकेशन एक बहुत इम्पोर्टेंट आस्पेक्ट है सोसाइटी का, वो आज सिर्फ एक प्रॉफिट का जरिया रह गया है कुछ लोगों के लिए। क्या आप गवर्नमेंट्स को भी इसके लिए जिम्मेवार मान रहे हैं? प्रॉपर इंस्पेक्शन होना चाहिए। जैसे कि इन्होंने हमें पहले साल जब हमारा एडमिशन हुआ था, फर्स्ट ईयर में थे हम, इन्होंने हमें नैक का इंस्पेक्शन चल रहा था, इन्होंने हमें बोला कि 100 स्टूडेंट्स ही क्लास में बैठो, जबकि 100 स्टूडेंट्स से ज़्यादा थे हम। इन्होंने हमें 100 स्टूडेंट्स को बिठाया यहाँ, तो वो सब नैक को देखना चाहिए था कि क्या ये सच में 100 स्टूडेंट्स ही है कि नहीं। ਬਿਲਕੁਲ। ਤਾਂ ਇਹ ਜਿਹੜਾ ਮਸਲਾ ਹੈ ਸਾਰਾ ਅਸੀਂ ਤੁਹਾਨੂੰ ਦੱਸਿਆ ਆ ਕਿ ਇਹ ਹੁਣ ਯੂਨੀਵਰਸਿਟੀ ਕਿਵੇਂ ਇਹਨੂੰ ਪੰਜਾਬ ਸਰਕਾਰ ਤੱਕ ਵੀ ਅਸੀਂ ਇਹ ਕੋਸ਼ਿਸ਼ ਕਰਦੇ ਹਾਂ ਕਿ ਤੁਸੀਂ ਇਸ ਗੱਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਪੰਜਾਬ ਸਰਕਾਰ ਤੱਕ ਵੀ ਇਹ ਗੱਲ ਜਾਵੇ ਤੇ ਪੰਜਾਬ ਦੀ ਨਵੀਂ ਬਣੀ ਸਰਕਾਰ ਜਿਹੜੀ ਬੜੇ ਵੱਡੇ ਦਾਅਵੇ ਕਰਕੇ ਬੜੇ ਵੱਡੇ ਵਾਅਦੇ ਕਰਕੇ ਇਸ ਵਾਰ ਸੱਤਾ 'ਚ ਆਈ ਹੈ, ਪੰਜਾਬ ਦੇ ਲੋਕਾਂ ਨੇ ਬੜੀ ਵੱਡੀ ਗਿਣਤੀ ਦੇ ਵਿੱਚ ਬਹੁਮਤ ਦਿੱਤਾ ਹੈ ਪੰਜਾਬ ਸਰਕਾਰ ਨੂੰ। ਅੱਜ ਸਾਰੇ ਵਿਧਾਇਕਾਂ ਨੇ ਵੀ ਸਹੁੰ ਚੁੱਕ ਲਈ ਆ, ਮੁੱਖ ਮੰਤਰੀ ਸਹੁੰ ਚੁੱਕ ਚੁੱਕੇ ਆ। ਤਾਂ ਇੱਕ ਵੱਡਾ ਮਸਲਾ ਹੈ ਇਹ, ਨੌਜਵਾਨੀ ਦੀ ਗੱਲ ਹਮੇਸ਼ਾ ਭਗਵੰਤ ਮਾਨ ਕਰਦੇ ਰਹੇ ਹੈ ਤੇ ਨੌਜਵਾਨੀ ਨਾਲ ਜੁੜਿਆ ਮਸਲਾ ਹੈ, ਨੌਜਵਾਨੀ ਦੇ ਭਵਿੱਖ ਨਾਲ ਜੁੜਿਆ ਮਸਲਾ ਆ। ਯੂਨੀਵਰਸਿਟੀ ਦੇ ਇਸ ਸਾਰੇ ਜੋ ਇਹ ਸਕੈਮ ਸਟੂਡੈਂਟਸ ਜਿਹਨੂੰ ਦੱਸ ਰਹੇ ਆ ਇੱਕ ਸਕੈਮ ਹੋ ਰਿਹਾ, ਤਾਂ ਇਹਦਾ ਕੀ ਹੱਲ ਹੋਵੇ, ਇਹਦਾ ਕੀ ਸੋਲਿਊਸ਼ਨ ਹੋਵੇ, ਤਾਂ ਕੀ ਹੁਣ ਯੂਨੀਵਰਸਿਟੀ ਪ੍ਰਸ਼ਾਸਨ ਜਿਹੜਾ ਆ ਉਹ ਸਟੂਡੈਂਟਸ ਦੀ ਇਸ ਗੱਲ ਨੂੰ ਸੁਣੂਗਾ? ਕੀ ਯੂਨੀਵਰਸਿਟੀ ਪ੍ਰਸ਼ਾਸਨ ਸਟੂਡੈਂਟਸ ਦੇ ਇਹਨਾਂ ਦੋਖਲਿਆਂ ਨੂੰ ਦੂਰ ਕਰੂਗਾ ਜਾਂ ਫਿਰ ਇਹ ਸੱਚਮੁੱਚ ਹੀ ਕੋਈ ਬਹੁਤ ਵੱਡਾ ਸਕੈਮ ਆ? ਜੇ ਦੋਖਲੇ ਨਹੀਂ ਤਾਂ ਕੀ ਇਹ ਸੱਚਮੁੱਚ ਹੀ ਬਹੁਤ ਵੱਡਾ ਸਕੈਮ ਆ ਜਿਹੜਾ ਸਿਰਫ ਪੰਜਾਬ ਦੇ ਨਹੀਂ, ਕਸ਼ਮੀਰ ਦੇ ਨਹੀਂ, ਹੋਰ ਵੀ ਅਦਰ ਸਟੇਟਸ ਤੋਂ ਜਿਹੜੇ ਸਟੂਡੈਂਟਸ ਇੱਥੇ ਆਏ ਆ ਤਾਂ ਇੱਥੇ ਉਹਨਾਂ ਦੇ ਨਾਲ ਇੱਕ ਵੱਡਾ ਧੋਖਾ ਹੋ ਰਿਹਾ। ਇਹ ਪੰਜਾਬ ਦੇ ਉੱਤੇ ਹੀ ਵੱਡਾ ਦਾਗ ਲੱਗ ਰਿਹਾ ਜੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਇੰਸਟੀਚਿਊਟਸ ਨੇ ਜਿਹੜੇ ਕਿ ਪ੍ਰੋਪਰਲੀ ਆਥੋਰਾਈਜ਼ਡ ਨਹੀਂ ਆ, ਜਿਨ੍ਹਾਂ ਕੋਲ ਪ੍ਰੋਪਰੀ ਐਕ੍ਰੈਡੀਟੇਸ਼ਨਸ ਨਹੀਂ ਆ, ਤੇ ਉਹ ਬੜੀਆਂ ਵੱਡੀਆਂ ਫੀਸਾਂ ਲੈ ਕੇ ਸਟੂਡੈਂਟਸ ਦੇ ਨਾਲ ਜੇ ਇਸ ਤਰ੍ਹਾਂ ਧੋਖਾ ਕਰ ਰਹੇ ਨੇ। ਤਾਂ TV 84 ਦੀ ਰਿਪੋਰਟ ਮੰਡੀ ਗੋਬਿੰਦਗੜ੍ਹ ਤੋਂ, ਜਿੱਥੇ ਦੇਸ਼ ਭਗਤ ਯੂਨੀਵਰਸਿਟੀ ਆ ਤੇ ਉਸ ਦਾ ਦਰਵਾਜ਼ਾ ਤੁਸੀਂ ਦੇਖ ਸਕਦੇ ਹੋ, ਵਿਦਿਆਰਥੀ ਕਲਾਸਾਂ 'ਚ ਨਹੀਂ, ਅੱਜ ਸੜਕ ਤੇ ਨੇ, ਦਰਵਾਜ਼ੇ ਤੇ ਨੇ। 3 ਦਿਨਾਂ ਤੋਂ ਇੱਥੇ ਦਿਨ ਰਾਤ ਇੱਥੇ ਦਰਵਾਜ਼ੇ ਤੇ ਬੈਠੇ ਆ। ਮਸਲਾ ਕੀ ਆ ਕਿ ਯੂਨੀਵਰਸਿਟੀ
ਇਹ ਪ੍ਰੂਵ ਕਰੇ ਕਿ ਉਹਦੀਆਂ ਡਿਗਰੀਆਂ ਜਿਹੜੀਆਂ ਨੇ ਆਥੋਰਾਈਜ਼ਡ ਨੇ ਯੂਨੀਵਰਸਿਟੀ ਤੋਂ। ਸਟੂਡੈਂਟਸ ਤੁਸੀਂ ਦੇਖ ਸਕਦੇ ਹੋ ਇਹ ਨਾਅਰੇਬਾਜ਼ੀ ਜਿਹੜੀ ਆ ਇਹ ਸਾਰਾ ਦਿਨ ਇਸੇ ਤਰ੍ਹਾਂ 3 ਦਿਨਾਂ ਤੋਂ ਇਹ ਚੱਲਦੀ ਰਹਿੰਦੀ ਆ। ਤਾਂ ਕੁੜੀਆਂ ਵੀ ਨੇ, ਤਾਂ ਬਹੁਤ ਵੱਡਾ ਮਸਲਾ ਆ। ਹੋਰ ਬੜੇ ਮਸਲੇ ਅਸੀਂ ਸ਼ੇਅਰ ਕਰਦੇ ਹਾਂ, ਪਰ ਇਹ ਮਸਲਾ ਜ਼ਰੂਰ ਸਾਨੂੰ ਪੰਜਾਬ ਦੀ ਸਰਕਾਰ ਤੱਕ ਪਹੁੰਚਾਉਣਾ ਚਾਹੀਦਾ। ਉਹ ਤੁਸੀਂ ਪਹੁੰਚਾ ਸਕਦੇ ਹੋ। ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰ ਸਾਡੀ ਇਹੀ ਪ੍ਰੋਬਲਮ ਹੈ, ਮਤਲਬ ਯੂਨੀਵਰਸਿਟੀ ਕੋਲ 60 ਸੀਟਸ ਅਲਾਟ ਹੁੰਦੀਆਂ ਨੇ ਆਈਐਨਸੀ ਤੋਂ, ਤੇ ਇਹਨਾਂ ਨੇ 300 ਸਟੂਡੈਂਟਸ ਰੱਖੇ ਹੋਏ ਨੇ। ਹੁਣ ਸਾਡੇ 4 ਸਾਲ ਵੀ ਗਏ, ਸਾਡੀ ਫੀਸ ਵੀ ਗਈ, ਤੇ ਸਾਨੂੰ ਡਿਗਰੀ ਵੀ ਫੇਕ ਮਿਲ ਰਹੀ ਹੈ। ਤੇ ਜਿਹੜੇ ਬੱਚੇ ਕਦੇ ਕਾਲਜ ਆਏ ਨਹੀਂ, ਜਿਨ੍ਹਾਂ ਨੇ ਕਾਲਜ ਦਾ ਕਦੇ ਮੂਵ ਹੀ ਨਹੀਂ ਦੇਖਿਆ, ਉਹਨਾਂ ਨੂੰ ਇਹ ਡਿਗਰੀਜ਼ ਦੇ ਰਹੇ ਨੇ ਪੈਸੇ ਲੈ ਕੇ। 3rd ਡੇ ਅੱਜ, ਤੇ ਰਾਤ ਨੂੰ ਵੀ ਬੱਚੇ ਰੋਡ ਤੇ ਸੌ ਰਹੇ ਆ। ਹਾਇਰ ਅਥਾਰਟੀਜ਼ ਤੇ ਕੋਈ ਵੀ ਫਰਕ ਨਹੀਂ ਪੈ ਰਿਹਾ। ਅਸੀਂ ਚਾਹੁੰਦੇ ਹਾਂ ਕਿ ਯੂਨੀਵਰਸਿਟੀ ਤੇ ਪੋਲੀਟੀਕਲ ਪ੍ਰੈਸ਼ਰ ਪਵੇ ਤਾਂ ਕਿ ਇਹਨਾਂ ਨੂੰ ਸਮਝ ਆਵੇ ਕਿ ਕਿੰਨੇ ਬੱਚਿਆਂ ਦੇ ਫਿਊਚਰ ਨਾਲ ਇਹ ਨਹੀਂ ਖੇਡ ਸਕਦੇ। ਆਮ ਆਦਮੀ ਪਾਰਟੀ ਦਾ ਜਾਂ ਕੋਈ ਹੋਰ ਪੋਲੀਟੀਕਲ ਰਿਪਰੈਜ਼ੈਂਟੇਟਿਵ ਐਮਐਲਏ ਵੀ ਆਮ ਆਦਮੀ ਪਾਰਟੀ ਦੇ ਜਿੱਤੇ ਨੇ। ਤੁਸੀਂ 3 ਦਿਨ ਹੋ ਗਏ ਹੋ ਇੱਥੇ ਸਟੂਡੈਂਟਸ ਬੈਠਿਆਂ ਨੂੰ, ਕੋਈ ਤੁਹਾਡੇ ਤੱਕ ਰੀਚ ਨਹੀਂ ਕਿਸੇ ਨੇ ਕੀਤੀ? ਜਿਹੜੇ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਤੋਂ ਖੜੇ ਸੀਗੇ ਇੱਥੇ ਸੌਂਡੀ ਤੋਂ, ਉਹ ਵਾਲੇ ਅੰਕਲ ਆਏ ਸੀਗੇ, ਉਹਨਾਂ ਨੇ ਇਹਨਾਂ ਨੂੰ ਲੰਗਰ ਵੀ ਛਕਾਇਆ। लेकिन ये हमारा रिजल्ट निकाल ही नहीं रहे ताकि ये लोग माइग्रेशन ना ले सके, और हमें धमकियां दी जाती है कि आप लोगों को फेल रखेंगे। ਅਸੀਂ ਦੇਸ਼ ਭਗਤ ਯੂਨੀਵਰਸਿਟੀ ਦੇ ਬਾਹਰ ਖੜੇ ਆ ਮੰਡੀ ਗੋਬਿੰਦਗੜ੍ਹ ਦੇ ਵਿੱਚ। ਤੁਸੀਂ ਦੇਖ ਸਕਦੇ ਹੋ ਕਿ ਦੇਸ਼ ਭਗਤ ਯੂਨੀਵਰਸਿਟੀ ਦੇ ਵਿੱਚ ਇੱਥੇ ਗੇਟ ਬੰਦ ਨੇ। ਪ੍ਰਸ਼ਾਸਨ ਵੀ ਇੱਥੇ ਮੌਕੇ ਤੇ ਮੌਜੂਦ ਆ ਤੇ ਇੱਥੇ ਗੇਟ ਬੰਦ ਨੇ। ਅਸੀਂ ਪ੍ਰਸ਼ਾਸਨ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਇਹ ਕੀ ਮਸਲਾ ਆ। ਹਾਂਜੀ ਸਰ, ਇਹ ਕੀ ਚੱਕਰ ਪਿਆ ਜੀ, ਕੀ ਰੌਲਾ ਪੈ ਰਿਹਾ ਜੀ ਇੱਥੇ? ਇਹ ਨਾ ਆਪਣੇ ਦੱਸਣਗੇ ਐਸਡੀਐਮ ਸਾਹਿਬ ਤੇ ਕੋਈ ਮੰਗ ਪੱਤਰ ਦੇਣਾ ਆਪਣੇ ਦੇਸ਼ ਭਗਤ ਯੂਨੀਵਰਸਿਟੀ ਵੱਲੋਂ। ਉਹ ਵੀ ਹੱਲ ਜਲਦੀ ਨਿਕਲ ਜੂਗਾ। ਜੋ ਵੀ ਪ੍ਰੋਬਲਮ ਆ ਰਹੇ ਨਾ ਹੱਲ ਹੋ ਜੂਗਾ ਜਲਦੀ ਤੋਂ ਜਲਦੀ। ਇਹਨਾਂ ਦਾ ਫੀਸਾਂ ਬਾਰੇ ਕੋਈ ਸੀਗੀ ਪ੍ਰੋਬਲਮ ਉਹ ਦੂਰ ਹੋ ਜਾਏਗੀ। ਵੀ ਇਹ ਰੌਲਾ ਵਿਦਿਆਰਥੀਆਂ ਦੇ ਆਪਸ 'ਚ ਕੋਈ ਪੈ ਰਿਹਾ? ਇਹ ਫੀਸਾਂ ਬਾਰੇ ਯੂਨੀਵਰਸਿਟੀ ਦੇ ਜਿਹੜਾ ਆਪਣੇ ਹੈਗੇ ਨੇ ਪ੍ਰਿੰਸੀਪਲ ਵਗੈਰਾ ਜਿਹੜੇ ਸਰਕਾਰੀ ਨੇ ਉਹਨਾਂ ਦੇ ਨਾਲ ਆ ਕੋਈ ਫੀਸਾਂ ਦਾ ਵੱਧ ਘੱਟ ਦਾ ਕੋਈ ਇਲਜ਼ਾਮ ਨਾ ਕਰੇ। ਠੀਕ, ਬਿਲਕੁਲ। ਇਹ ਜਿਹੜਾ ਅਸੀਂ ਇੱਥੇ ਅੱਜ ਆਏ ਸੀ ਕਵਰੇਜ ਕਰਨ ਦੇ ਲਈ ਕਿ ਦੇਸ਼ ਭਗਤ ਯੂਨੀਵਰਸਿਟੀ ਜਿਹੜੀ ਆ ਇੱਥੇ ਵਿਦਿਆਰਥੀਆਂ ਦਾ ਮਸਲਾ ਆ ਕੁਝ ਸੀਟਾਂ ਨੂੰ ਲੈ ਕੇ ਕਿ ਨਰਸਿੰਗ ਡਿਪਾਰਟਮੈਂਟ ਆ। ਨਰਸਿੰਗ ਡਿਪਾਰਟਮੈਂਟ ਦੇ ਵਿੱਚ ਵਿਦਿਆਰਥੀ ਕਹਿ ਰਹੇ ਨੇ ਕਿ 60 ਸੀਟਾਂ ਜਿਹੜੀਆਂ ਨੇ ਉਹ ਕੁੱਲ ਨੇ ਕਿ 60 ਸੀਟਾਂ ਇੱਥੇ ਯੂਨੀਵਰਸਿਟੀ ਦੇ ਕੋਲ ਸੀ, ਪਰ ਯੂਨੀਵਰਸਿਟੀ ਵੱਲੋਂ ਪ੍ਰਾਈਵੇਟ ਯੂਨੀਵਰਸਿਟੀ ਆ ਤੇ ਯੂਨੀਵਰਸਿਟੀ ਵੱਲੋਂ 200 ਦੇ ਕਰੀਬ ਐਡਮਿਸ਼ਨਸ ਜਿਹੜੀਆਂ ਨੇ ਉਹ ਉਸ ਕੋਰਸ ਦੇ ਵਿੱਚ ਕਰ ਲਈਆਂ ਗਈਆਂ। ਤਾਂ ਹੁਣ ਵਿਦਿਆਰਥੀਆਂ ਨੂੰ ਇਹ ਤੋਖਲਾ ਆ ਕਿ 60 ਸੀਟਾਂ ਤਾਂ ਵੈਲਿਡ ਨੇ, ਕਿ ਜਿਹੜੇ ਬਾਕੀ ਦੇ ਵਿਦਿਆਰਥੀ ਨੇ ਉਹਨਾਂ ਦੀਆਂ ਡਿਗਰੀਆਂ ਜਿਹੜੀਆਂ ਨੇ ਕੀ ਉਹ ਵੈਲਿਡ ਹੋਣਗੀਆਂ, ਉਹਨਾਂ ਦਾ ਸਟੇਟਸ ਕੀ ਹੋਊਗਾ। ਤਾਂ ਇਸ ਗੱਲ ਨੂੰ ਲੈ ਕੇ, ਇਸ ਤੋਖਲੇ ਨੂੰ ਲੈ ਕੇ ਇਹ ਵਿਦਿਆਰਥੀ ਇੱਥੇ ਜਿਹੜਾ ਗੇਟ ਆ ਇਹ ਵਿਦਿਆਰਥੀਆਂ ਨੇ ਬੰਦ ਕੀਤਾ ਹੈ ਤੇ ਪਿਛਲੇ ਕਈ ਦਿਨਾਂ ਤੋਂ ਇਹ ਧਰਨਾ ਲਗਾਤਾਰ ਜਾਰੀ ਆ। ਅਸੀਂ ਤੁਹਾਨੂੰ ਦੱਸ ਦਈਏ ਕਿ ਇੱਥੇ ਜ਼ਿਆਦਾਤਰ ਵਿਦਿਆਰਥੀ ਜਿਹੜੇ ਆ ਨਰਸਿੰਗ ਡਿਪਾਰਟਮੈਂਟ ਦੇ ਵਿੱਚ ਇਹ ਕਸ਼ਮੀਰ ਤੋਂ ਨੇ। ਇਹ ਕਸ਼ਮੀਰੀ ਵਿਦਿਆਰਥੀ ਨੇ ਜਿਹੜੇ ਕਿ ਇੱਥੇ ਇਹ ਨਰਸਿੰਗ ਦੇ ਕੋਰਸ ਕਰਨ ਲਈ ਕਸ਼ਮੀਰ ਤੋਂ ਆਉਂਦੇ ਨੇ। ਤੇ ਅਸੀਂ ਅੱਗੇ ਚੱਲਦੇ ਹਾਂ, ਗੱਲਬਾਤ ਕਰਦੇ ਹਾਂ ਵਿਦਿਆਰਥੀਆਂ ਦੇ ਨਾਲ ਵੀ ਕਿ ਆਖਰ ਇਹ ਮਸਲਾ ਹੈ ਕੀ ਆ। ਲਗਾਤਾਰ ਵਿਦਿਆਰਥੀਆਂ ਦੀ ਇਹ ਜਿਹੜਾ ਪੜ੍ਹਾਈ ਦਾ ਸਮਾਂ ਆ, ਪਰ ਵਿਦਿਆਰਥੀ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਵਿਦਿਆਰਥੀਆਂ ਨੇ ਗੇਟ ਜਿਹੜਾ ਆ ਯੂਨੀਵਰਸਿਟੀ ਦੇ 2 ਗੇਟ ਨੇ ਤੇ ਦੋਵੇਂ ਗੇਟ ਜਿਹੜੇ ਆ ਇਹ ਵਿਦਿਆਰਥੀਆਂ ਨੇ ਬੰਦ ਕੀਤੇ ਹੋਏ ਆ। ਤਾਂ ਇਹ ਕੀ ਮਸਲਾ ਆ? ਇਹ ਕੁਝ ਸਾਡੇ ਨਾਲ ਇੱਥੇ ਪੰਜਾਬੀ ਵਿਦਿਆਰਥੀ ਵੀ ਨੇ, ਉਹਨਾਂ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਇਹ ਵਿਦਿਆਰਥਣਾਂ ਨੇ ਜਿਹੜੀਆਂ ਇਹ ਇੱਥੇ ਦੇਸ਼ ਭਗਤ ਯੂਨੀਵਰਸਿਟੀ ਜਿਹੜੀ ਹੈ ਪ੍ਰਾਈਵੇਟ ਯੂਨੀਵਰਸਿਟੀ ਆ। ਅਸੀਂ ਵਿਦਿਆਰਥੀਆਂ ਦੇ ਨਾਲ ਗੱਲਬਾਤ ਕਰਦੇ ਹਾਂ ਤੇ ਉਹਨਾਂ ਤੋਂ ਜਾਣਦੇ ਹਾਂ ਕਿ ਕੀ ਮਸਲਾ ਆ। ਪੰਜਾਬੀ ਸਮਝ ਲੈਂਦੇ ਜੀ? ਤੁਸੀਂ ਪੰਜਾਬ ਤੋਂ? ਕੀ ਨਾਮ ਹੈ ਤੁਹਾਡਾ? ਠੀਕ ਆ। ਤੇ ਤੁਸੀਂ ਇੱਥੇ ਕਿਹੜੇ ਡਿਪਾਰਟਮੈਂਟ ਦੇ ਸਟੂਡੈਂਟ ਹੋ? ਸਰ ਨਰਸਿੰਗ ਡਿਪਾਰਟਮੈਂਟ ਤੋਂ। ਮਸਲਾ ਕੀ ਹੈ? ਤੁਸੀਂ ਕਿਉਂ ਇਹ ਗੇਟ ਬੰਦ ਕੀਤਾ ਹੋਇਆ? ਸਰ ਸਾਡੀ ਇਹੀ ਪ੍ਰੋਬਲਮ ਹੈ, ਮਤਲਬ ਯੂਨੀਵਰਸਿਟੀ ਕੋਲ 60 ਸੀਟਸ ਅਲਾਟ ਹੁੰਦੀਆਂ ਨੇ ਆਈਐਨਸੀ ਤੋਂ, ਤੇ ਇਹਨਾਂ ਨੇ 300 ਸਟੂਡੈਂਟਸ ਰੱਖੇ ਹੋਏ ਨੇ ਸਰ 21 ਈਅਰ ਦੇ ਵਿੱਚ। ਤੇ ਸਰ ਅਸੀਂ ਭਰ ਰਹੇ ਹਾਂ 1,50,000 ਰੁਪਇਆ ਸਾਡੀ ਫੀਸ ਹੈ ਸਰ 1 ਸਾਲ ਦੀ। ਹੁਣ ਸਾਡੇ 4 ਸਾਲ ਵੀ
ਈਅਰ ਚ ਔਨ ਸਟੂਡੈਂਟ? ਸੈਕੰਡ ਈਅਰ ਸਰ। ਸੈਕੰਡ ਈਅਰ। ਮਤਲਬ ਤੁਹਾਨੂੰ ਜਦੋਂ ਐਡਮਿਸ਼ਨਸ ਹੋਈਆਂ ਨੇ ਤੁਹਾਨੂੰ ਇਹ ਕਦੋਂ ਪਤਾ ਲੱਗਿਆ ਕਿ ਇਸ ਤਰ੍ਹਾਂ ਦਾ ਘਪਲਾ ਜਿਹੜਾ ਹੈ ਯੂਨੀਵਰਸਿਟੀ 'ਚ ਚੱਲ ਰਿਹਾ ਹੈ? ਸਰ ਜਦੋਂ ਅਸੀਂ ਫਸਟ ਈਅਰ ਦੇ ਵਿੱਚ ਸੀਗੇ ਉਦੋਂ ਇਹਨਾਂ ਨੇ ਇੱਕਦਮ ਸਾਡੇ ERP ਚੇਂਜ ਕੀਤੇ। ਜਦੋਂ ਸਾਡਾ ਫਾਈਨਲ ਐਗਜ਼ਾਮਸ ਹੋਣ ਲੱਗੇ ਸੀ ਉਦੋਂ ਇਹਨਾਂ ਨੇ ਸਾਡੇ ERP ਚੇਂਜ ਕੀਤੇ ਤੇ ਸਾਨੂੰ ਕਿਹਾ ਵੀ ਤੁਹਾਨੂੰ ਮਤਲਬ ਨਵੇਂ ਕਾਲਜ 'ਚ ਪਾ ਰਹੇ ਆ ਵੀ ਯੂਨੀਵਰਸਿਟੀ ਦੀ ਇੱਕ ਬ੍ਰਾਂਚ ਹੈ। ਬਟ ਉਸ ਤੋਂ ਬਾਅਦ ਸਾਨੂੰ ਪਤਾ ਲੱਗਿਆ ਕਿ ਇਹ INC ਅਪਰੂਵਡ ਹੈ ਨਹੀਂ, ਇਹਦੀ ਕੋਈ ਵੀ ਵੈਲਿਊ ਨਹੀਂ ਹੈ, ਇਹ ਫੇਕ ਹੈ। ਤੇ ਕਸ਼ਮੀਰੀ ਸਟੂਡੈਂਟ ਵੀ ਜੋ ਵੀ ਇੱਥੋਂ ਕਰਕੇ ਜਾ ਰਹੇ ਆ ਮਤਲਬ ਡਿਗਰੀਜ਼ ਵਗੈਰਾ ਉਹਨਾਂ ਨੂੰ ਵੀ ਉੱਧਰ ਕੋਈ ਜੌਬ ਨਹੀਂ ਮਿਲ ਰਹੀ, ਕੋਈ ਉਹਨਾਂ ਕੋਲ ਆਪਸ਼ਨ ਹੈ ਨਹੀਂ ਹੁਣ, ਤੇ ਇਹ ਸਾਰਾ ਕੁਝ ਫੇਕ ਹੈ ਮਤਲਬ ਇਹਨਾਂ ਦਾ। ਇਹ ਤੁਹਾਡੇ ਇਹ ਜ਼ਿਆਦਾਤਰ ਕਸ਼ਮੀਰੀ ਸਟੂਡੈਂਟ ਨੇ ਇਸ ਡਿਪਾਰਟਮੈਂਟ ਦੇ ਵਿੱਚ, ਤੁਸੀਂ ਪੰਜਾਬ ਦੇ ਕਿੰਨੇ ਕੁ ਸਟੂਡੈਂਟ ਹੋ? ਪੰਜਾਬ ਦੇ ਵੀ ਹੈਗੇ ਆ ਸਰ ਅਸੀਂ ਅਬਾਊਟ ਮਤਲਬ ਅਗਰ ਕਲੈਕਸ਼ਨ ਦੇਖੀਏ ਤਾਂ 20 ਹੋਣਗੇ। ਬਟ ਗਰਲਸ ਇਹਨਾਂ ਨੇ ਹੁਣ ਲੱਗ ਕਰਤੀਆਂ, ਗਰਲਸ ਇਹਨਾਂ ਨੇ ਪਾਤੀਆਂ ਸਰਦਾਰ ਐਸ ਲਾਲ ਸਿੰਘ ਦੇ ਵਿੱਚ ਪਾਈਆਂ ਨੇ, ਜਿਹਦੀ ਕੋਈ ਵੈਲਿਊ ਹੈ ਨਹੀਂ, ਉਹਦਾ ਕੋਈ ਵਜੂਦ ਨਹੀਂ ਹੈ, ਉਹ ਸਿਰਫ ਫੇਕ ਆ ਸਾਨੂੰ ਫੇਕ ਡਿਗਰੀਜ਼ ਦੇਣ ਲਈ ਵੀ ਬੱਚਿਆਂ ਤੋਂ ਸਿਰਫ ਪੈਸੇ ਲੈ ਲਓ। ਇਹਨਾਂ ਦਾ ਮੇਨ ਮੋਟਿਵ ਹੈ ਪੈਸੇ ਖਾਣਾ, ਸਿਰਫ ਇਹ ਪੈਸੇ ਖਾ ਰਹੇ ਨੇ। ਮਤਲਬ ਇਹਨਾਂ ਨੇ ਲੈ ਹੁਣ ਸਾਤੋਂ ਫੀਸਾਂ ਲੈ ਲੀਆਂ, ਫੀਸਾਂ ਲੈ ਕੇ ਸਾਤੋਂ ਫੇਕ ਡਿਗਰੀਜ਼ ਲੈਣੀਆਂ ਤੇ ਰਜਿਸਟਰਡ ਵੀ ਨਹੀਂ ਹੈ ਕਾਲਜ। ਕਿੰਨੇ ਦਿਨਾਂ ਤੋਂ ਤੁਸੀਂ ਕਾਲਜ ਬੰਦ ਕੀਤਾ ਹੈ? ਕਿੰਨੇ ਦਿਨਾਂ ਤੋਂ ਇਹ ਧਰਨਾ ਚੱਲ ਰਿਹਾ? ਸਰ ਸਾਡਾ 3rd ਡੇ ਆ ਅੱਜ, ਤੇ ਰਾਤ ਨੂੰ ਵੀ ਬੱਚੇ ਰੋਡ ਤੇ ਸੌ ਰਹੇ ਆ। ਹਾਇਰ ਅਥਾਰਟੀਜ਼ ਤੇ ਕੋਈ ਵੀ ਫਰਕ ਨਹੀਂ ਪੈ ਰਿਹਾ, ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਅੱਜ ਵੀ ਅਸੀਂ ਸਵੇਰ ਦੇ ਉਰੇ ਬੈਠੇ ਆ, ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਅਗਰ ਕੋਈ ਮਰ ਵੀ ਜਾਵੇ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਇਨਫੈਕਟ ਉਹਨਾਂ ਨੇ ਇਹਨਾਂ ਨੂੰ ਧਮਕੀਆਂ ਵੀ ਦਿੱਤੀਆਂ ਨੇ, ਕਸ਼ਮੀਰੀ ਸਟੂਡੈਂਟਸ ਨੇ ਜਿਹੜੇ ਵੀ ਤੁਹਾਨੂੰ ਮਾਰ ਦਾਂਗੇ, ਐਵੇਂ ਕਰ ਦਾਂਗੇ, ਐਵੇਂ ਕਰ ਦਾਂਗੇ, ਸ਼ਰੇਆਮ ਧਮਕੀਆਂ ਦੇ ਕੇ ਗਏ ਨੇ। ਤੇ ਹਾਇਰ ਅਥਾਰਟੀਜ਼ ਤੇ ਕੋਈ ਫਰਕ ਨਹੀਂ ਪੈ ਰਿਹਾ। ਇਹ ਕੋਈ ਹੁਣ ਤੱਕ ਅਥਾਰਟੀਜ਼ ਨੇ ਤੁਹਾਨੂੰ ਕੋਈ ਕਿਹਾ ਹੋਵੇ ਕਿ ਅਸੀਂ ਕੋਈ ਸਟੈਪ ਲੈ ਰਹੇ ਹਾਂ ਜਾਂ ਕੋਈ ਗਵਰਨਮੈਂਟ ਦਾ ਕੋਈ ਰਿਪਰੈਜ਼ੈਂਟ? डिमांड करते हैं, रोज आते हैं, कहते 2 दिन दो सानू 12 बजे तक दो, 5 बजे तक दो। उन्होंने पता है कि इन्ना टाइम शांत बैठणगे, बाद च रौला पा लैणगे, कुछ नहीं होना, सिर्फ टाइम अगे अगे वधा रहे हैं। फर्स्ट ईयर च भी साडे नाल आई होए, हुण सैकंड ईयर च साडा फर्स्ट ईयर दा रिजल्ट भी हाले तक इन्हां ने नहीं कढिया सर ਸਾਨੂੰ 1.5 ਸਾਲ ਹੋ ਗਿਆ ਇਹ ਕੁਝ ਕਰਦਿਆਂ ਨੂੰ। ਅਸੀਂ ਪਹਿਲਾਂ ਕੀਤਾ ਸੀ ਜਦੋਂ ਫਸਟ ਈਅਰ ਦੇ ਫਸਟ MST ਸੀਗੇ ਉਦੋਂ ਪ੍ਰੋਟੈਸਟ ਕੀਤਾ, ਕਹਿੰਦੇ ਟਾਈਮ ਦਿਓ, ਅਸੀਂ ਟਾਈਮ ਦਿੱਤਾ। ਫਿਰ ਸੈਕੰਡ ਪ੍ਰੋਟੈਸਟ ਕੀਤਾ, ਰੋਡ ਬਲੌਕ ਕੀਤਾ, ਹੁਣ ਥਰਡ ਟਾਈਮ ਪ੍ਰੋਟੈਸਟ ਹੋ ਰਿਹਾ, ਹਜੇ ਵੀ ਕੋਈ ਸੋਲੂਸ਼ਨ ਨਹੀਂ ਹੈ ਇਹਦਾ। ਤੇ ਤੁਹਾਨੂੰ ਫੈਮਿਲੀਜ਼ ਵੀ ਤੁਹਾਡੀਆਂ ਫਿਕਰਮੰਦ ਹੋਣਗੀਆਂ ਕਿ ਤੁਸੀਂ ਮਤਲਬ ਇੱਥੇ ਰਹਿੰਦੇ ਹੋ, ਤੁਸੀਂ ਹੋਸਟਲਰ ਹੋ ਇੱਥੇ? ਨਹੀਂ ਸਰ ਮੈਂ ਡੇ ਸਕਾਲਰ सर मैं हॉस्टलर हाँ, फैमिली ऑफ कोर्स सर प्रेशर होंगे फैमिली ते कि बच्चे उत्थे बैठे होने, उन्होंने कुछ मिसहैपनिंग ना हो जाए, जां उन्होंने 1.5 साल लाया, इन्ना पैसा बर्बाद किया है, उन्होंने डिग्री की कोई वैल्यू होगी जां जॉब मिलूगी जां नहीं। सर टेंशन तो सब नूं हुंदी है। ਤੁਸੀਂ ਗਵਰਨਮੈਂਟ ਤੋਂ ਕੀ ਡਿਮਾਂਡ ਕਰਦੇ ਹੋ? सर ਅਸੀਂ ਚਾਹੁੰਦੇ ਹਾਂ ਕਿ ਯੂਨੀਵਰਸਿਟੀ ਤੇ ਪੋਲੀਟੀਕਲ ਪ੍ਰੈਸ਼ਰ ਪਵੇ ਤਾਂ ਕਿ ਇਹਨਾਂ ਨੂੰ ਸਮਝ ਆਵੇ ਕਿ ਕਿੰਨੇ ਬੱਚਿਆਂ ਦੇ ਫਿਊਚਰ ਨਾਲੇ ਨਹੀਂ ਖੇਡ ਸਕਦੇ। INC ਅਪਰੂਵ ਕਰਾਉਣ ਤੇ ਜਿਹੜੇ ਬੱਚੇ ਸਰ ਬਾਹਰ ਦੀ ਸਟੇਟ ਤੋਂ ਆ ਰਹੇ ਉਹਨਾਂ ਦਾ ਪੰਜਾਬ ਨੂੰ ਬੁਰਾ ਸਮਝ ਰਿਹਾ ਕਿ ਪੰਜਾਬ 'ਚ ਸਾਡੇ ਨਾਲ ਧੱਕਾ ਹੋ ਰਿਹਾ, ਜਦੋਂ ਕਿ ਗਵਰਨਮੈਂਟ ਨੂੰ ਸਟੈਪ ਲੈਣਾ ਚਾਹੀਦਾ ਕਿ ਪੰਜਾਬ 'ਚ ਕਿਸੇ ਵੀ ਬੱਚੇ ਨਾਲ ਧੱਕਾ ਨਹੀਂ ਹੋਊਗਾ। ਸਿਰਫ ਇੱਕ ਯੂਨੀਵਰਸਿਟੀ ਪੂਰੇ ਪੰਜਾਬ ਨੂੰ ਬਦਨਾਮ ਕਰ ਰਹੀ ਹੈ ਸਰ। ਬਿਲਕੁਲ, ਹੁਣ ਭਗਵੰਤ ਮਾਨ ਨਵੇਂ ਮੁੱਖ ਮੰਤਰੀ ਬਣੇ ਆ ਪੰਜਾਬ ਦੇ, ਬੜੇ ਉਹਨਾਂ ਨੇ ਵਾਅਦੇ ਪੰਜਾਬ ਦੇ ਲੋਕਾਂ ਨਾਲ ਕੀਤੇ ਆ, ਤਾਂ ਭਗਵੰਤ ਮਾਨ ਨੂੰ ਮੁਖਾਤਬ ਹੋਣਾ ਹੋਵੇ ਤਾਂ ਤੁਸੀਂ ਕੀ ਗੱਲ ਕਹੋਗੇ? ਸਰ DM ਕੀਤੇ ਆ ਉਹਨਾਂ ਨੂੰ, ਰਾਤ DM ਕੀਤੇ ਸੀ ਬਟ ਕੋਈ ਵੀ ਰਿਸਪੌਂਸ ਨਹੀਂ ਸੀਗਾ। ਮਤਲਬ ਤੁਸੀਂ ਭਗਵੰਤ ਮਾਨ ਨੂੰ ਮੈਸੇजेस ਕੀਤੇ ਨੇ? ਹਾਂਜੀ ਸਰ ਕੀਤੇ ਨੇ, ਸਾਰਿਆਂ ਨੇ ਕੀਤੇ ਸੀ। ਇਨਫੈਕਟ ਅਸੀਂ ਇਕੱਲਿਆਂ ਨੇ ਨਹੀਂ ਕੀਤੇ, ਕਸ਼ਮੀਰੀ ਸਟੂਡੈਂਟਸ ਨੇ ਵੀ ਕੀਤੇ ਆ, ਜਿਹਨੇ ਸਾਡੇ ਮਤਲਬ ਫੋਲੋਅਰ ਸੀਗੇ ਅਕਾਊਂਟ ਵਗੈਰਾ ਤੇ ਉਹਨਾਂ ਨੂੰ ਵੀ ਮੈਸੇਜ ਕੀਤੇ, ਉਹਨਾਂ ਨੇ ਵੀ DM ਕੀਤੇ ਬਟ ਕੋਈ ਰਿਸਪੌਂਸ ਨਹੀਂ ਮਿਲਿਆ। ਸਰ ਫੇਮਸ ਪਰਸਨੈਲਿਟੀਜ਼ ਜਿਹੜੀਆਂ ਤੋਂ ਡਿਗਰੀਜ਼ ਲੈ ਕੇ ਗਈਆਂ ਨੇ, ਸੋਨੀਆ ਮਾਨ, ਪੀਨਟ, ਅਸੀਂ ਉਹਨਾਂ ਨੇ ਵੀ DMs ਕੀਤੇ ਕਿ ਸਾਡੇ ਨਾਲ ਧੱਕਾ ਹੋ ਰਿਹਾ, ਸਾਡੀ ਸਪੋਰਟ ਕਰੋ, ਬਟ ਹਾਲੇ ਤੱਕ ਕੋਈ ਰਿਸਪੌਂਸ ਨਹੀਂ ਆਇਆ। ਤੇ ਜਿਵੇਂ ਅਸੀਂ ਇਹ ਦੇਖਦੇ ਹਾਂ ਕਿ ਇੱਥੇ ਕੋਈ ਲੋਕਲ ਰਿਪਰੈਜ਼ੈਂਟੇਟਿਵ ਜਿਹੜਾ ਚਾਹੇ ਆਮ ਆਦਮੀ ਪਾਰਟੀ ਦਾ ਜਾਂ ਕੋਈ ਹੋਰ ਪੋਲੀਟੀਕਲ ਰਿਪਰੈਜ਼ੈਂਟੇਟਿਵ MLA ਵੀ ਆਮ ਆਦਮੀ ਪਾਰਟੀ ਦੇ ਜਿੱਤੇ ਨੇ, ਤੁਸੀਂ 3 ਦਿਨ ਹੋ ਗਏ ਹੋ ਇੱਥੇ ਸਟੂਡੈਂਟਸ ਬੈਠਿਆਂ ਨੂੰ, ਕੋਈ ਤੁਹਾਡੇ ਤੱਕ ਰੀਚ ਨਹੀਂ ਕਿਸੇ ਨੇ ਕੀਤੀ? ਜਿਹੜੇ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਤੋਂ ਖੜੇ ਸੀਗੇ ਇੱਥੇ ਸੌਂਡੀ ਤੋਂ, ਉਹ ਵਾਲੇ ਅੰਕਲ ਆਏ ਸੀਗੇ, ਉਹਨਾਂ ਨੇ ਇਹਨਾਂ ਨੂੰ ਲੰਗਰ ਵੀ ਛਕਾਇਆ ਤੇ ਉਹ 3 ਦਿਨਾਂ ਤੋਂ ਇੱਥੇ ਹੀ ਬੈਠੇ ਆ, ਸਾਡੇ ਨਾਲ ਹੀ ਬੈਠੇ ਨੇ ਉਹ। ਓਕੇ, ਮਤਲਬ ਸਿਰਫ ਮਾਨ ਸਾਹਿਬ ਦੀ ਪਾਰਟੀ ਤੋਂ ਆਏ, ਹੋਰ ਕੋਈ ਨਹੀਂ? ਹਾਂਜੀ बिल्कुल और स्टूडेंट भी ने किना पे केस किया है पुलिस? लोकल जो हमारे साथ थे उन्होंने यहाँ पे पुलिस आ रही थी, उन्होंने उन पे केस किया क्योंकि जो वहाँ पे थे हम वो उनके हमारे साथ थे सारे लोकल्स और सच्चाई के साथ खालसा वाले हमारे साथ थे, बट पुलिस वालों ने जो पुलिस यहाँ पे थी उन्होंने उन पे केस किया। वो बस बड़ा खड़े हो के तुसीं सानूं ये गल दस्सी। बिल्कुल ये एक बहुत बड़ा मसला है। देखो ਅਸੀਂ ਆਪਣੇ ਦਰਸ਼ਕਾਂ ਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਇਹ ਇੱਕ ਯੂਨੀਵਰਸਿਟੀ ਆ, ਯੂਨੀਵਰਸਿਟੀਜ਼ ਜਿਹੜੀਆਂ ਬਣਾਈਆਂ ਜਾਂਦੀਆਂ ਨੇ ਕਿ ਜਿੱਥੇ ਐਜੂਕੇਸ਼ਨ ਜਿਹੜੀ ਆ ਸਟੂਡੈਂਟਸ ਨੂੰ ਦਿੱਤੀ ਜਾਵੇ, ਇੱਕ ਫਿਊਚਰ ਡਿਵੈਲਪ ਹੋਵੇ, ਚਾਹੇ ਉਹ ਕਿਸੇ ਦੇਸ਼ ਦਾ ਹੋਵੇ, ਕਿਸੇ ਭਾਈਚਾਰੇ ਦਾ ਹੋਵੇ। ਪਰ ਕਰਪਸ਼ਨ ਕਿੱਥੋਂ ਤੱਕ ਬੈਠ ਚੁੱਕੀ ਆ ਕਿ ਐਜੂਕੇਸ਼ਨਲ ਇੰਸਟੀਚਿਊਟਸ ਜਿੱਥੇ ਲੱਖਾਂ ਰੁਪਇਆ ਫੈਮਿਲੀਜ਼ ਲਾਉਂਦੀਆਂ ਨੇ, ਆਪਣੇ ਬੱਚਿਆਂ ਨੂੰ ਇੱਕ ਭਰੋਸੇ ਤੇ ਭੇਜਿਆ ਜਾਂਦਾ ਕਿ ਸਾਡੇ ਬੱਚੇ ਇੱਥੇ ਹੋਸਟਲਸ ਦੇ ਵਿੱਚ ਇੱਥੇ ਸਿਕਿਉਰ ਰਹਿਣਗੇ, ਜਿਵੇਂ ਯੂਨੀਵਰਸਿਟੀਜ਼ ਨੂੰ ਹੋਮ ਆਫਟਰ ਸੈਕਿੰਡ ਹੋਮ ਆਫਟਰ ਦਾ ਹੋਮ ਕਿਹਾ ਜਾਂਦਾ ਹੈ ਕਿ ਦੂਜਾ ਘਰ ਕਿਹਾ ਜਾਂਦਾ ਹੈ, ਪਰ ਉੱਥੇ ਬੱਚੇ ਆ ਸੜਕਾਂ ਤੇ ਬੈਠੇ ਨੇ। ਤੁਸੀਂ ਦੇਖ ਸਕਦੇ ਹੋ ਕਿ
ਕਿਵੇਂ ਦਾ ਮਾਹੌਲ ਆ ਇੱਥੇ ਸਾਰੇ ਤੇ ਕਸ਼ਮੀਰੀ ਵਿਦਿਆਰਥੀ ਵੱਡੀ ਗਿਣਤੀ 'ਚ ਜਿਹੜੇ ਕਿ ਕਸ਼ਮੀਰ ਇੱਕ ਡਿਸਟਰਬਡ ਏਰੀਆ ਆ, ਉੱਥੋਂ ਫੈਮਿਲੀਜ਼ ਪਹਿਲੀ ਡਿਸਟਰਬਡ ਨੇ ਤੇ ਉਹ ਇੱਥੇ ਬੱਚਿਆਂ ਨੂੰ ਭੇਜਦੇ ਆ ਤੇ ਹੁਣ ਇੱਥੇ ਵੀ ਜਦੋਂ ਆ ਕੇ ਉਹਨਾਂ ਦੇ ਬੱਚਿਆਂ ਦੇ ਨਾਲ ਇਸ ਤਰ੍ਹਾਂ ਦਾ ਵਿਹਾਰ ਹੁੰਦਾ ਤਾਂ ਇਹ ਵੀ ਮੈਂ ਤੁਹਾਨੂੰ ਦੱਸ ਦਿਆਂ ਕਿ ਜਦੋਂ ਅਸੀਂ ਇੱਥੇ ਆਏ ਤਾਂ ਮੀਡੀਆ ਤੋਂ ਵੀ ਕਿਸ ਤਰ੍ਹਾਂ ਦੇ ਨਾਲ ਨਾਰਾਜ਼ ਸੀ ਇਹ ਸਟੂਡੈਂਟ। ਇਹਨਾਂ ਦਾ ਕਹਿਣਾ ਆ ਕਿ ਮੀਡੀਆ ਪਿਛਲੇ 2-3 ਦਿਨਾਂ ਤੋਂ ਆ ਰਿਹਾ ਆ ਪਰ ਮੀਡੀਆ ਯੂਨੀਵਰਸਿਟੀ ਦੀ ਜਿਹੜੀ ਗੱਲ ਆ ਉਸੇ ਨੂੰ ਅੱਗੇ ਰੱਖ ਰਿਹਾ, ਜਿਹੜਾ ਗਲਤ ਮੈਨੀਪੂਲੇਟ ਕੀਤਾ ਜਾ ਰਿਹਾ ਸਾਰੇ ਇਸ ਇਵੈਂਟ ਨੂੰ। ਤਾਂ ਉਹ ਵੀ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ। ਸਾਡੇ ਨਾਲ ਸਟੂਡੈਂਟ ਨੇ। ਹਾਂ ਬ੍ਰਦਰ, ਪੰਜਾਬੀ समझ लेते हो? हिंदी असी इन्होंने हिंदी च गल करते हैं। क्या मसला है? जैसे इन गर्ल स्टूडेंट्स ने बताया कि जो सीट्स का इशू है, तो क्या अब क्या सिचुएशन है? क्या यूनिवर्सिटी ने आपकी किसी डिमांड के ऊपर कोई डायलॉग आपसे किया? क्या आपको कोई विश्वास? जी सर, यूनिवर्सिटी वालों के साथ सर 2 बार बात की है हमने। वो बोल रहे हैं कि हम आपका इशू सर रिजॉल्व कर लेंगे। सबसे बड़ी बात ये है सर कि ये यूनिवर्सिटी सर फेक नहीं है, ये अप्रूव्ड यूनिवर्सिटी है यूजीसी के अंडर। सर ये सबसे बड़ी बात जो ये लोग बोल रहे हैं कि फेक है, फेक नहीं है सर यूनिवर्सिटी, ये रजिस्टर्ड यूनिवर्सिटी है। मसला इतना ही है सर कि जे.एंड.के पैरामेडिकल बोर्ड ने जो नोट सर इशू की थी वहाँ पे, तो उसमें लिखा था ये कि हम इनको मतलब रजिस्टर नहीं करेंगे यहाँ पे, तो डिग्री जो है वो कैंसिल नहीं की गई है सर, वो होल्ड पे रखी गई है सर। तो इसीलिए सर हम यूनिवर्सिटी वालों को बोल दें कि आप जे.एंड.के पैरामेडिकल सर को उसको जे.एंड.के पैरामेडिकल को रिप्लाई करो यहाँ से, मेल करो यहाँ से कि आप ये ऑर्डर जो है ये रिवोक करो और जो वो क्लियरिफिकेशन चाहते हैं सर वो सर क्लियरिफिकेशन दें इनको सर। और दूसरा सर एस-लाल का मसला है सर, जो फर्स्ट ईयर में स्टूडेंट है सर उसमें सर इनरोलमेंट सर ज़्यादा हुई है सर। तो जिन बच्चों ने सर एडमिशन लिया था देश भगत यूनिवर्सिटी में, देश भगत स्कूल ऑफ नर्सिंग सर, उनको आज सर ये शिफ्ट कर रहे हैं सर एस-लाल सिंह कॉलेज में। जो सर बच्चे वो नहीं मान रहे, वो बोल रहे हैं कि अगर हमने एडमिशन लिया था यूनिवर्सिटी में, एनडीबी यूनिवर्सिटी में, हम एस-लाल नहीं जाएंगे सर। यही 2 मसले है, बाकी सर फेक का सर कोई इशू नहीं है, ये यूनिवर्सिटी सर रजिस्टर्ड है सर। बिल्कुल। और स्टूडेंट भी है। हाँ जी, की दसना चाहते हो? आ जाओ इधर। हमारा भी मसला है, हम एस-लाल में एडमिशन हुई ना। आप फर्स्ट ईयर के स्टूडेंट हैं? हम फर्स्ट ईयर के आपका क्या मसला है? आपने एडमिशन कहाँ लिया था? हमने देश भगत में लिया था ना, फार्मेसी एसओपी में। तो हमें कुछ दिन बाद उन्होंने डाली एस-लाल में। जब वहाँ 100 सीटें पूरी होगी ना, 100 बच्चा और है एस-लाल का जो अप्रूव नहीं है पीसीआई से। ये मतलब उन्होंने कहाँ से अप्रूव नहीं है? अच्छी तरह से बताइए। आप चाहे मास्क अपना उतार लीजिए कि पता चले कि आप क्या बोल रहे हैं। हमने फार्मेसी काउंसिल ऑफ इंडिया में जो साइट विजिट किया ना, उसमें बताया कि एस-लाल अप्रूव नहीं है। हमने कॉल भी किया, सब कुछ किया, मगर उन्होंने बोला अप्रूव बिल्कुल नहीं है। जब भी हम अगर कुछ इंस्पेक्शन वाले आते हैं ना हमारे एस-लाल में, तो वो वहाँ कभी डी बस बना देते हैं, कभी मार्केट बना देते हैं, कभी कुछ करते हैं, वहाँ कभी कभी रेंट में भी बंदे रहते हैं। ये मसला है। और हमारा मतलब बहुत ਵੱਡਾ ਕਪੜਾ ਜਿਹੜਾ ਆ ਇਹ ਕਪੜੇ ਦਾ ਮਸਲਾ, ਇੱਕ ਸਕੈਮ ਦਾ ਮਸਲਾ ਸਾਹਮਣੇ ਆ ਰਿਹਾ ਹੈ ਕਿ ਐਡਮਿਸ਼ਨ ਸਟੂਡੈਂਟਸ ਦੀਆਂ ਕਿਸੇ ਹੋਰ ਯੂਨੀਵਰਸਿਟੀ ਦੇ ਅੰਡਰ ਲਈਆਂ ਜਾਂਦੀਆਂ ਨੇ ਪਰ ਬਾਅਦ ਵਿੱਚ ਉਹਨਾਂ ਨੂੰ ਸ਼ਿਫਟ ਕੀਤਾ ਜਾ ਰਿਹਾ ਕਿਸੇ ਹੋਰ ਕਾਲਜ ਦੇ ਅੰਡਰ। ਤੇ ਸ਼ਿਫਟਿੰਗ ਤੋਂ ਬਾਅਦ ਵੀ ਸਟੂਡੈਂਟਸ ਦਾ ਤੋਖਲਾ ਇਹ ਆ ਕਿ ਜਿਹੜਾ ਇੱਕ ਅਥਾਰਟੀ ਆ ਜਿੱਥੇ ਰਜਿਸਟ੍ਰੇਸ਼ਨ ਹੁੰਦੀ ਆ ਫਾਰਮੇਸੀ ਦੀ ਹੋਵੇ ਜਾਂ ਨਰਸਿੰਗ ਦੀ ਹੋਵੇ, ਉਹਨਾਂ ਦੇ ਕੋਲ ਉਹ ਕਾਲਜ ਰਜਿਸਟਰਡ ਨਹੀਂ ਆ। ਤਾਂ ਹੁਣ ਇਹ ਫਿਊਚਰ ਕੀ ਆ ਇਹਨਾਂ ਸਟੂਡੈਂਟਸ ਦਾ? ਇੱਕ ਬਹੁਤ ਵੱਡਾ ਸਵਾਲ ਆ। ਹੋਰ ਵੀ ਸਾਡੇ ਨਾਲ ਸਟੂਡੈਂਟ ਖੜੇ ਨੇ, ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਜਿਵੇਂ ਪੰਜਾਬ ਦੇ ਵਿੱਚ ਖਾਸ ਕਰਕੇ ਸਾਡੇ ਪੰਜਾਬ ਤੋਂ ਵਿਦਿਆਰਥਣਾਂ ਨੇ, ਤਾਂ ਜਿਹੜਾ ਇਹ ਤੁਸੀਂ ਸੈਕੰਡ ਈਅਰ 'ਚੋਂ ਤੁਸੀਂ ਨਰਸਿੰਗ ਦੀ ਗੱਲ ਕੀਤੀ, ਇਹਨਾਂ ਨੇ ਫਾਰਮੇਸੀ ਦੀ ਗੱਲ ਕੀਤੀ ਆ, ਇਹ ਸਿਰਫ 2 ਡਿਪਾਰਟਮੈਂਟਸ ਦਾ ਇਸ਼ੂ ਹੈ ਜਾਂ ਸਾਰੀ ਯੂਨੀਵਰਸਿਟੀ ਦੇ ਹੋਰ ਡਿਪਾਰਟਮੈਂट्स ਦਾ भी ये इशू है? पैरामेडिकल कोर्सेज सर। बिल्कुल। आप कश्मीर से हैं? तो आपका कौन सा डिपार्टमेंट? हमारा नर्सिंग है बीएससी सेकंड ईयर। सेकंड ईयर में हाँ। आप सेम ही क्लास में, तो आपको भी कौन दूसरे कॉलेज में शिफ्ट किया जा रहा है? हमने पहले एडमिशन किया था DBIN में, वहाँ हमें अब सेकंड ईयर में बोल रहे हैं आप एस-लाल में हो। हमें हमारी फाइल इसमें खुद साइन किया गया है। आपको पहले सेमेस्टर की DMC जो मिली है पहले सेमेस्टर, हमें रिजल्ट भी नहीं निकाला अभी फर्स्ट ईयर का, वो भी बंद है। हाँ। आपका सेमेस्टर सिस्टम है ना? नहीं, हमारा सेमेस्टर फाइन एनुअल है। नहीं है, हमारा ईयरली होता है। Yearly होता है। सेमेस्टर तो अब से स्टार्ट हो रहा है, हमारा ईयरली होता है। हमारा सेमेस्टर नहीं है, लेकिन ये हमारा रिजल्ट निकाल ही नहीं रहे ताकि ये लोग माइग्रेशन ना ले सके, और हमें धमकियां दी जाती है कि आप लोगों को फेल रखेंगे। तो आपको ये लग रहा है कि आपके साथ एक स्कैम हुआ है? आपकी एडमिशन जो यूनिवर्सिटी में हुई लेकिन यूनिवर्सिटी के पास सीट्स नहीं थी अवेलेबल, इसलिए एक नया कॉलेज डेवलप किया गया, उसमें आपको शिफ्ट किया। कॉलेज इन्होंने बना दिया। पहले इनके पास 60 सीट्स अलॉट होती हैं, इन्होंने 200 एडमिशन ले ली। एडमिशन यहाँ पे 250 एडमिशन लेके सर ਉਸ ਤੋਂ ਬਾਅਦ ਜਦੋਂ ਸਾਨੂੰ ਪਤਾ ਲੱਗਿਆ ਵੀ ਹਾਂ 60 ਸੀਟਸ ਅਲਾਟ ਹੁੰਦੀਆਂ, ਜਦੋਂ ਅਸੀਂ ਇਹਨਾਂ ਤੋਂ ਕੁਐਸਚਨਸ ਕੀਤੇ ਤਾਂ ਉਹਨਾਂ ਨੇ ਉਦੋਂ ਇਹਨਾਂ ਨੇ ਰਾਤੋਂ ਰਾਤ ਇੱਕ ਨਵਾਂ ਕਾਲਜ ਬਣਾਤਾ। ਜਦੋਂ ਅਸੀਂ ਕੁਐਸਚਨਸ ਕੀਤੇ, ਪ੍ਰੋਟੈਸਟ ਕੀਤਾ, ਉਦੋਂ ਕਹਿੰਦੇ ਸਾਨੂੰ ਕੋਈ ਇਨਫੋਰਮੇਸ਼ਨ ਨਹੀਂ। ਫਿਰ ਦੂਸਰੇ ਦਿਨ ਆ ਕੇ ਕਹਿੰਦੇ ਇਹ ਤਾਂ ਕਾਲਜ 1 ਸਾਲ ਪਹਿਲਾਂ ਤੋਂ ਸੀਗਾ, ਸਾਡੇ ਕੋਲ ਇਹਦੇ ਡਾਕੂਮੈਂट्स ਪਏ ਨੇ, पेपर्स पए ने वगैरह वगैरह। हमें सर पहले जो डॉक्यूमेंट्स वगैरह दिए जाते थे वो अच्छे से फैकल्टी ऑफ नर्सिंग के मिलते थे, हमने एग्जाम अंडर फैकल्टी ऑफ नर्सिंग दिया है, लेकिन अब जो हमें है, अब हमें एस-लाल के डॉक्यूमेंट्स दे रहे हैं, अब हमें एस-लाल कॉलेज में भेज रहे हैं जो कहीं एग्जिस्ट ही नहीं करता है, जिसकी रजिस्ट्रेशन ही नहीं है।
उस कॉलेज की बिल्डिंग का है। उस कॉलेज की बिल्डिंग ही नहीं है। उन्होंने लाइब्रेरी को बिल्डिंग बना ली है, उसकी लाइब्रेरी को एस लाल सिंह का पोस्टर जो उन्होंने लगाया है लाइब्रेरी के ऊपर लगा लिया और उसको बता रहे हैं फैकल्टी ऑफ नर्सिंग है एस लाल सिंह। ਪਹਿਲਾਂ तो ਕੈਂਟੀਨ ਕਹਿ ਰਹੇ ਸੀ ਸਰ, ਪਹਿਲਾਂ ਇਹਨਾਂ ਨੇ ਕੈਂਟੀਨ 'ਚ ਪਾਠ ਕਰਵਾਇਆ ਵੀ ਇੱਥੇ ਹੋਊਗੀ ਬਿਲਡਿੰਗ, ਤੇ ਉਸ ਤੋਂ ਬਾਅਦ ਚੇਂਜ ਕਰਕੇ ਫਿਰ ਇਹਨਾਂ ਨੇ ਆਯੁਰਵੇਦਾ 'ਚ ਪਾਠ ਕਰਵਾਇਆ, ਵੂਮੈਨਸ ਡੇ ਸੈਲੀਬ੍ਰੇਟ ਕੀਤਾ ਤਾਂ ਕਿ ਅਸੀਂ ਮਤਲਬ ਥੋੜੇ ਜਿਹੇ ਬੱਚਿਆਂ ਨੂੰ ਕੰਮ ਕੀਤਾ ਜਾਵੇ। ਬਟ ਸਾਨੂੰ ਪਤਾ ਕਿ ਇਹ ਸਕੈਮ ਹੋ ਰਿਹਾ ਹੈ ਤਾਂ ਇਸ ਲਈ ਅਸੀਂ ਪ੍ਰੋਟੈਸਟ ਕਰ ਰਹੇ ਹਾਂ, ਬਟ ਸਾਡੀ ਗੱਲ ਕੋਈ ਵੀ ਨਹੀਂ ਸੁਣ ਰਿਹਾ। जैसे पंजाब की इन्होंने बात की कि पंजाब की पॉलिटिकल लॉबी में सिर्फ श्रोमणी अकाली दल अमृतसर के लीडर्स वो इनके पास आपके पास आए हैं, तो कश्मीर में भी आपके पेरेंट्स भी हैं, वहाँ की पॉलिटिकल लॉबी में क्या कोई बात चल रही है कि आप कोई पॉलिटिकल प्रेशर बनवाने की कोशिश कर रहे हैं कि कश्मीर में भी? JKSU आया था हमारे पास, लेकिन उनको भी ये अंदर बहका रहे, उनको भी उल्टी सीधे बातें बोल रहे जो वो आगे हमें बोल रहे, उनको कन्विंस कर रहे कि बच्चों को यहाँ से हटाओ। आपके ऊपर यहाँ से हटने के लिए कोई प्रेशर डाला जा रहा है कि अंदर से आप बहुत प्रेशर डाला जा रहा है। क्या कहा जा रहा है आपको? फेल रखेंगे और क्या, ये FIR काटेंगे। अंदर से धमकियां दी जा रही है कि हम आपको FIR काटेंगे, आपको रेस्टिगेट करेंगे, आपको फेल करेंगे। ਬਿਲਕੁਲ ਇਹ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਸਟੂਡੈਂਟਸ ਇੰਨਾ ਰਿਸਕ ਕਿਉਂ ਲੈ ਰਹੇ ਆ। ਇੱਕ ਵੱਡਾ ਸਵਾਲ ਆ ਕਿ ਸਟੂਡੈਂਟ ਪੜ੍ਹਨ ਲਈ ਆਉਂਦਾ ਆ, ਪੜ੍ਹਨ ਲਈ ਉਹਨੇ ਆਪਣਾ ਉਹਦਾ ਫਿਊਚਰ ਸਾਰਾ ਸਟੇਕ ਤੇ ਲੱਗਿਆ ਹੁੰਦਾ ਆ, ਪਰ ਉਹ FIRs ਤੱਕ ਦਾ ਰਿਸਕ ਲੈ ਰਿਹਾ ਆ ਵੀ ਫੇਲ ਕਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ। ਸਟੂਡੈਂਟਸ ਕਹਿ ਰਹੇ ਆ ਕਿਉਂਕਿ ਮਸਲਾ ਵੱਡਾ ਆ, ਮਸਲਾ ਫਿਊਚਰ ਦਾ ਹੀ ਆ। ਫਿਊਚਰ ਦਾ ਇਸ ਕਰਕੇ ਆ ਕਿ ਜਦੋਂ ਡਿਗਰੀਜ਼ ਜਿਹੜਾ ਇੱਕ ਇੰਪੋਰਟੈਂਟ ਟਾਈਮ ਹੁੰਦਾ ਆ ਯੰਗ ਜਨਰੇਸ਼ਨ ਦਾ, ਉਹਦੇ ਵਿੱਚ ਤੁਹਾਡੇ ਕੋਲੋਂ 2-3 ਸਾਲ ਬੜੇ ਇੰਪੋਰਟੈਂਟ ਹੁੰਦੇ ਆ। ਜਦੋਂ ਤੁਸੀਂ ਗ੍ਰੈਜੂਏਸ਼ਨ ਕਰਦੇ ਹੋ ਜਾਂ ਆਪਣਾ ਕੋਈ ਫੀਲਡ ਚੁਣਦੇ ਹੋ ਐਜੂਕੇਸ਼ਨ ਲਈ, ਤਾਂ ਜੇ 3 ਸਾਲ ਤੁਸੀਂ ਮਿਹਨਤ ਕਰਦੇ ਹੋ, ਫੀਸਾਂ ਵੀ ਭਰਦੇ ਹੋ, पर उस तो बाद ये डिग्री की कोई वैल्यू ना हो तो जिम्मेवार कौन आ? तो सवाल है क्या आपको लग रहा है कि गवर्नमेंट्स भी इसके लिए कहीं ना कहीं जिम्मेवार हैं कि ऐसे कॉलेजेस जो हैं या ऐसे इंस्टीट्यूट्स जो हैं, एजुकेशन एक बहुत इम्पोर्टेंट आस्पेक्ट है सोसाइटी का, वो आज सिर्फ एक प्रॉफिट का जरिया रह गया है कुछ लोगों के लिए। क्या आप गवर्नमेंट्स को भी इसके लिए जिम्मेवार मान रहे हैं? प्रॉपर इंस्पेक्शन होना चाहिए। जैसे कि इन्होंने हमें पहले साल जब हमारा एडमिशन हुआ था, फर्स्ट ईयर में थे हम, इन्होंने हमें नैक का इंस्पेक्शन चल रहा था, इन्होंने हमें बोला कि 100 स्टूडेंट्स ही क्लास में बैठो, जबकि 100 स्टूडेंट्स से ज़्यादा थे हम। इन्होंने हमें 100 स्टूडेंट्स को बिठाया यहाँ, तो वो सब नैक को देखना चाहिए था कि क्या ये सच में 100 स्टूडेंट्स ही है कि नहीं। ਬਿਲਕੁਲ। ਤਾਂ ਇਹ ਜਿਹੜਾ ਮਸਲਾ ਹੈ ਸਾਰਾ ਅਸੀਂ ਤੁਹਾਨੂੰ ਦੱਸਿਆ ਆ ਕਿ ਇਹ ਹੁਣ ਯੂਨੀਵਰਸਿਟੀ ਕਿਵੇਂ ਇਹਨੂੰ ਪੰਜਾਬ ਸਰਕਾਰ ਤੱਕ ਵੀ ਅਸੀਂ ਇਹ ਕੋਸ਼ਿਸ਼ ਕਰਦੇ ਹਾਂ ਕਿ ਤੁਸੀਂ ਇਸ ਗੱਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਪੰਜਾਬ ਸਰਕਾਰ ਤੱਕ ਵੀ ਇਹ ਗੱਲ ਜਾਵੇ ਤੇ ਪੰਜਾਬ ਦੀ ਨਵੀਂ ਬਣੀ ਸਰਕਾਰ ਜਿਹੜੀ ਬੜੇ ਵੱਡੇ ਦਾਅਵੇ ਕਰਕੇ ਬੜੇ ਵੱਡੇ ਵਾਅਦੇ ਕਰਕੇ ਇਸ ਵਾਰ ਸੱਤਾ 'ਚ ਆਈ ਹੈ, ਪੰਜਾਬ ਦੇ ਲੋਕਾਂ ਨੇ ਬੜੀ ਵੱਡੀ ਗਿਣਤੀ ਦੇ ਵਿੱਚ ਬਹੁਮਤ ਦਿੱਤਾ ਹੈ ਪੰਜਾਬ ਸਰਕਾਰ ਨੂੰ। ਅੱਜ ਸਾਰੇ ਵਿਧਾਇਕਾਂ ਨੇ ਵੀ ਸਹੁੰ ਚੁੱਕ ਲਈ ਆ, ਮੁੱਖ ਮੰਤਰੀ ਸਹੁੰ ਚੁੱਕ ਚੁੱਕੇ ਆ। ਤਾਂ ਇੱਕ ਵੱਡਾ ਮਸਲਾ ਹੈ ਇਹ, ਨੌਜਵਾਨੀ ਦੀ ਗੱਲ ਹਮੇਸ਼ਾ ਭਗਵੰਤ ਮਾਨ ਕਰਦੇ ਰਹੇ ਹੈ ਤੇ ਨੌਜਵਾਨੀ ਨਾਲ ਜੁੜਿਆ ਮਸਲਾ ਹੈ, ਨੌਜਵਾਨੀ ਦੇ ਭਵਿੱਖ ਨਾਲ ਜੁੜਿਆ ਮਸਲਾ ਆ। ਯੂਨੀਵਰਸਿਟੀ ਦੇ ਇਸ ਸਾਰੇ ਜੋ ਇਹ ਸਕੈਮ ਸਟੂਡੈਂਟਸ ਜਿਹਨੂੰ ਦੱਸ ਰਹੇ ਆ ਇੱਕ ਸਕੈਮ ਹੋ ਰਿਹਾ, ਤਾਂ ਇਹਦਾ ਕੀ ਹੱਲ ਹੋਵੇ, ਇਹਦਾ ਕੀ ਸੋਲਿਊਸ਼ਨ ਹੋਵੇ, ਤਾਂ ਕੀ ਹੁਣ ਯੂਨੀਵਰਸਿਟੀ ਪ੍ਰਸ਼ਾਸਨ ਜਿਹੜਾ ਆ ਉਹ ਸਟੂਡੈਂਟਸ ਦੀ ਇਸ ਗੱਲ ਨੂੰ ਸੁਣੂਗਾ? ਕੀ ਯੂਨੀਵਰਸਿਟੀ ਪ੍ਰਸ਼ਾਸਨ ਸਟੂਡੈਂਟਸ ਦੇ ਇਹਨਾਂ ਦੋਖਲਿਆਂ ਨੂੰ ਦੂਰ ਕਰੂਗਾ ਜਾਂ ਫਿਰ ਇਹ ਸੱਚਮੁੱਚ ਹੀ ਕੋਈ ਬਹੁਤ ਵੱਡਾ ਸਕੈਮ ਆ? ਜੇ ਦੋਖਲੇ ਨਹੀਂ ਤਾਂ ਕੀ ਇਹ ਸੱਚਮੁੱਚ ਹੀ ਬਹੁਤ ਵੱਡਾ ਸਕੈਮ ਆ ਜਿਹੜਾ ਸਿਰਫ ਪੰਜਾਬ ਦੇ ਨਹੀਂ, ਕਸ਼ਮੀਰ ਦੇ ਨਹੀਂ, ਹੋਰ ਵੀ ਅਦਰ ਸਟੇਟਸ ਤੋਂ ਜਿਹੜੇ ਸਟੂਡੈਂਟਸ ਇੱਥੇ ਆਏ ਆ ਤਾਂ ਇੱਥੇ ਉਹਨਾਂ ਦੇ ਨਾਲ ਇੱਕ ਵੱਡਾ ਧੋਖਾ ਹੋ ਰਿਹਾ। ਇਹ ਪੰਜਾਬ ਦੇ ਉੱਤੇ ਹੀ ਵੱਡਾ ਦਾਗ ਲੱਗ ਰਿਹਾ ਜੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਇੰਸਟੀਚਿਊਟਸ ਨੇ ਜਿਹੜੇ ਕਿ ਪ੍ਰੋਪਰਲੀ ਆਥੋਰਾਈਜ਼ਡ ਨਹੀਂ ਆ, ਜਿਨ੍ਹਾਂ ਕੋਲ ਪ੍ਰੋਪਰਲੀ ਐਕ੍ਰੈਡੀਟੇਸ਼ਨਸ ਨਹੀਂ ਆ, ਤੇ ਉਹ ਬੜੀਆਂ ਵੱਡੀਆਂ ਫੀਸਾਂ ਲੈ ਕੇ ਸਟੂਡੈਂਟਸ ਦੇ ਨਾਲ ਜਿਸ ਤਰ੍ਹਾਂ ਧੋਖਾ ਕਰ ਰਹੇ ਨੇ। ਤਾਂ TV 84 ਦੀ ਰਿਪੋਰਟ ਮੰਡੀ ਗੋਬਿੰਦਗੜ੍ਹ ਤੋਂ, ਜਿੱਥੇ ਦੇਸ਼ ਭਗਤ ਯੂਨੀਵਰਸਿਟੀ ਆ ਤੇ ਉਸ ਦਾ ਦਰਵਾਜ਼ਾ ਤੁਸੀਂ ਦੇਖ ਸਕਦੇ ਹੋ, ਵਿਦਿਆਰਥੀ ਕਲਾਸਾਂ 'ਚ ਨਹੀਂ, ਅੱਜ ਸੜਕ ਤੇ ਨੇ, ਦਰਵਾਜ਼ੇ ਤੇ ਨੇ, 3 ਦਿਨਾਂ ਤੋਂ ਇੱਥੇ ਦਿਨ ਰਾਤ ਇੱਥੇ ਦਰਵਾਜ਼ੇ ਤੇ ਬੈਠੇ ਆ। ਮਸਲਾ ਕੀ ਆ ਕਿ ਯੂਨੀਵਰਸਿਟੀ ਇਹ ਪ੍ਰੂਵ ਕਰੇ ਕਿ ਉਹਦੀਆਂ ਡਿਗਰੀਆਂ ਜਿਹੜੀਆਂ ਨੇ ਆਥੋਰਾਈਜ਼ਡ ਨੇ। ਯੂਨੀਵਰਸਿਟੀ ਤੋਂ ਸਟੂਡੈਂਟਸ ਤੁਸੀਂ ਦੇਖ ਸਕਦੇ ਹੋ ਇਹ ਨਾਅਰੇਬਾਜ਼ੀ ਜਿਹੜੀ ਆ ਇਹ ਸਾਰਾ ਦਿਨ ਇਸੇ ਤਰ੍ਹਾਂ 3 ਦਿਨਾਂ ਤੋਂ ਇਹ ਚੱਲਦੀ ਰਹਿੰਦੀ ਆ। ਤਾਂ ਕੁੜੀਆਂ ਵੀ ਨੇ, ਤਾਂ ਬਹੁਤ ਵੱਡਾ ਮਸਲਾ ਆ। ਹੋਰ ਬੜੇ ਮਸਲੇ ਅਸੀਂ ਸ਼ੇਅਰ ਕਰਦੇ ਹਾਂ, ਪਰ ਇਹ ਮਸਲਾ ਜ਼ਰੂਰ ਸਾਨੂੰ ਪੰਜਾਬ ਦੀ ਸਰਕਾਰ ਤੱਕ ਪਹੁੰਚਾਉਣਾ ਚਾਹੀਦਾ। ਉਹ ਤੁਸੀਂ ਪਹੁੰਚਾ ਸਕਦੇ ਹੋ। ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰ ਸਾਡੀ ਇਹੀ ਪ੍ਰੋਬਲਮ ਹੈ, ਮਤਲਬ ਯੂਨੀਵਰਸਿਟੀ ਕੋਲ 60 ਸੀਟਸ ਅਲੋਟ ਹੁੰਦੀਆਂ ਨੇ INC ਤੋਂ, ਤੇ ਇਹਨਾਂ ਨੇ
ਫਰਕ ਨਹੀਂ ਪੈ ਰਿਹਾ। ਅਸੀਂ ਚਾਹੁੰਦੇ ਹਾਂ ਕਿ ਯੂਨੀਵਰਸਿਟੀ ਤੇ ਪੋਲੀਟੀਕਲ ਪ੍ਰੈਸ਼ਰ ਪਵੇ ਤਾਂ ਕਿ ਇਹਨਾਂ ਨੂੰ ਸਮਝ ਆਵੇ ਕਿ ਕਿੰਨੇ ਬੱਚਿਆਂ ਦੇ ਫਿਊਚਰ ਨਾਲ ਇਹ ਨਹੀਂ ਖੇਡ ਸਕਦੇ। ਆਮ ਆਦਮੀ ਪਾਰਟੀ ਦਾ ਜਾਂ ਕੋਈ ਹੋਰ ਪੋਲੀਟੀਕਲ ਰਿਪਰੈਜ਼ੈਂਟੇਟਿਵ ਐਮਐਲਏ ਵੀ ਆਮ ਆਦਮੀ ਪਾਰਟੀ ਦੇ ਜਿੱਤੇ ਨੇ, ਤੁਸੀਂ 3 ਦਿਨ ਹੋ ਗਏ ਹੋ ਇੱਥੇ ਸਟੂਡੈਂਟਸ ਬੈਠਿਆਂ ਨੂੰ, ਕੋਈ ਤੁਹਾਡੇ ਤੱਕ ਰੀਚ ਨਹੀਂ ਕਿਸੇ ਨੇ ਕੀਤੀ? ਜਿਹੜੇ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਤੋਂ ਖੜੇ ਸੀਗੇ ਇੱਥੇ ਸੌਂਡੀ ਤੋਂ, ਉਹ ਵਾਲੇ ਅੰਕਲ ਆਏ ਸੀਗੇ, ਉਹਨਾਂ ਨੇ ਇਹਨਾਂ ਨੂੰ ਲੰਗਰ ਵੀ ਛਕਾਇਆ। लेकिन ये हमारा रिजल्ट निकाल ही नहीं रहे ताकि ये लोग माइग्रेशन ना ले सके और हमें धमकियां दी जाती है कि आप लोगों को फेल रखेंगे। ਅਸੀਂ ਦੇਸ਼ ਭਗਤ ਯੂਨੀਵਰਸਿਟੀ ਦੇ ਬਾਹਰ ਖੜੇ ਆ ਮੰਡੀ ਗੋਬਿੰਦਗੜ੍ਹ ਦੇ ਵਿੱਚ। ਤੁਸੀਂ ਦੇਖ ਸਕਦੇ ਹੋ ਕਿ ਦੇਸ਼ ਭਗਤ ਯੂਨੀਵਰਸਿਟੀ ਦੇ ਵਿੱਚ ਇੱਥੇ ਗੇਟ ਬੰਦ ਨੇ, ਪ੍ਰਸ਼ਾਸਨ ਵੀ ਇੱਥੇ ਮੌਕੇ ਤੇ ਮੌਜੂਦ ਆ ਤੇ ਇੱਥੇ ਗੇਟ ਬੰਦ ਨੇ। ਅਸੀਂ ਪ੍ਰਸ਼ਾਸਨ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਇਹ ਕੀ ਮਸਲਾ ਆ। ਹਾਂਜੀ ਸਰ, ਇਹ ਕੀ ਚੱਕਰ ਪਿਆ ਜੀ, ਕੀ ਰੌਲਾ ਪੈ ਰਿਹਾ ਜੀ ਇੱਥੇ? ਇਹ ਨਾ ਆਪਣੇ ਦੱਸਣਗੇ ਐਸਡੀਐਮ ਸਾਹਿਬ ਤੇ ਕੋਈ ਮੰਗ ਪੱਤਰ ਦੇਣਾ ਆਪਣੇ ਦੇਸ਼ ਭਗਤ ਯੂਨੀਵਰਸਿਟੀ ਵੱਲੋਂ, ਉਹ ਵੀ ਹੱਲ ਜਲਦੀ ਨਿਕਲ ਜੂਗਾ। ਜੋ ਵੀ ਇਹਨਾਂ ਦੀ ਪ੍ਰੋਬਲਮਾਂ ਨੇ ਨਾ ਹੱਲ ਹੋ ਜੂਗਾ ਜਲਦੀ ਤੋਂ ਜਲਦੀ। ਇਹਨਾਂ ਦਾ ਫੀਸਾਂ ਬਾਰੇ ਕੋਈ ਸੀਗੀ ਪ੍ਰੋਬਲਮ, ਉਹ ਦੂਰ ਹੋ ਜਾਏਗੀ। ਵੀ ਇਹ ਰੌਲਾ ਵਿਦਿਆਰਥੀਆਂ ਦੇ ਆਪਸ 'ਚ ਕੋਈ ਪੈ ਰਿਹਾ? ਇਹ ਫੀਸਾਂ ਬਾਰੇ ਯੂਨੀਵਰਸਿਟੀਆਂ ਦੇ ਜਿਹੜਾ ਆਪਣੇ ਹੈਗੇ ਨੇ ਪ੍ਰਿੰਸੀਪਲ ਵਗੈਰਾ ਜਿਹੜੇ ਸਰਕਾਰੀ ਨੇ, ਉਹਨਾਂ ਦੇ ਨਾਲ ਆ ਕੋਈ ਫੀਸਾਂ ਦਾ ਵੱਧ ਘੱਟ ਦਾ ਕੋਈ ਇਲਜ਼ਾਮ ਨਾ ਕਰੇ। ਠੀਕ, ਬਿਲਕੁਲ। ਇਹ ਜਿਹੜਾ ਅਸੀਂ ਇੱਥੇ ਅੱਜ ਆਏ ਸੀ ਕਵਰੇਜ ਕਰਨ ਦੇ ਲਈ ਕਿ ਦੇਸ਼ ਭਗਤ ਯੂਨੀਵਰਸਿਟੀ ਜਿਹੜੀ ਆ ਇੱਥੇ ਵਿਦਿਆਰਥੀਆਂ ਦਾ ਮਸਲਾ ਆ ਕੁਝ ਸੀਟਾਂ ਨੂੰ ਲੈ ਕੇ ਕਿ ਨਰਸਿੰਗ ਡਿਪਾਰਟਮੈਂਟ ਆ, ਨਰਸਿੰਗ ਡਿਪਾਰਟਮੈਂਟ ਦੇ ਵਿੱਚ ਵਿਦਿਆਰਥੀ ਕਹਿ ਰਹੇ ਨੇ ਕਿ 60 ਸੀਟਾਂ ਜਿਹੜੀਆਂ ਨੇ ਉਹ ਕੁੱਲ ਨੇ ਕਿ 60 ਸੀਟਾਂ ਇੱਥੇ ਯੂਨੀਵਰਸਿਟੀ ਦੇ ਕੋਲ ਸੀ, ਪਰ ਯੂਨੀਵਰਸਿਟੀ ਵੱਲੋਂ ਪ੍ਰਾਈਵੇਟ ਯੂਨੀਵਰਸਿਟੀ ਆ ਤੇ ਯੂਨੀਵਰਸਿਟੀ ਵੱਲੋਂ 200 ਦੇ ਕਰੀਬ ਐਡਮਿਸ਼ਨਸ ਜਿਹੜੀਆਂ ਨੇ ਉਹ ਉਸ ਕੋਰਸ ਦੇ ਵਿੱਚ ਕਰ ਲਈਆਂ ਗਈਆਂ। ਤਾਂ ਹੁਣ ਵਿਦਿਆਰਥੀਆਂ ਨੂੰ ਇਹ ਤੋਖਲਾ ਆ ਕਿ 60 ਸੀਟਾਂ ਤਾਂ ਵੈਲਿਡ ਨੇ, ਕਿ ਜਿਹੜੇ ਬਾਕੀ ਦੇ ਵਿਦਿਆਰਥੀ ਨੇ ਉਹਨਾਂ ਦੀਆਂ ਡਿਗਰੀਆਂ ਜਿਹੜੀਆਂ ਨੇ ਕੀ ਉਹ ਵੈਲਿਡ ਹੋਣਗੀਆਂ, ਉਹਨਾਂ ਦਾ ਸਟੇਟਸ ਕੀ ਹੋਊਗਾ। ਤਾਂ ਇਸ ਗੱਲ ਨੂੰ ਲੈ ਕੇ, ਇਸ ਤੋਖਲੇ ਨੂੰ ਲੈ ਕੇ ਇਹ ਵਿਦਿਆਰਥੀ ਇੱਥੇ ਜਿਹੜਾ ਗੇਟ ਆ ਇਹ ਵਿਦਿਆਰਥੀਆਂ ਨੇ ਬੰਦ ਕੀਤਾ ਹੈ ਤੇ ਪਿਛਲੇ ਕਈ ਦਿਨਾਂ ਤੋਂ ਇਹ ਧਰਨਾ ਲਗਾਤਾਰ ਜਾਰੀ ਆ। ਅਸੀਂ ਤੁਹਾਨੂੰ ਦੱਸ ਦਈਏ ਕਿ ਇੱਥੇ ਜ਼ਿਆਦਾਤਰ ਵਿਦਿਆਰਥੀ ਜਿਹੜੇ ਆ ਨਰਸਿੰਗ ਡਿਪਾਰਟਮੈਂਟ ਦੇ ਵਿੱਚ ਇਹ ਕਸ਼ਮੀਰ ਤੋਂ ਨੇ, ਇਹ ਕਸ਼ਮੀਰੀ ਵਿਦਿਆਰਥੀ ਨੇ ਜਿਹੜੇ ਕਿ ਇੱਥੇ ਇਹ ਨਰਸਿੰਗ ਦੇ ਕੋਰਸ ਕਰਨ ਲਈ ਕਸ਼ਮੀਰ ਤੋਂ ਆਉਂਦੇ ਨੇ। ਤੇ ਅਸੀਂ ਅੱਗੇ ਚੱਲਦੇ ਹਾਂ, ਗੱਲਬਾਤ ਕਰਦੇ ਹਾਂ ਵਿਦਿਆਰਥੀਆਂ ਦੇ ਨਾਲ ਵੀ ਕਿ ਆਖਰ ਇਹ ਮਸਲਾ ਹੈ ਕੀ ਆ। ਲਗਾਤਾਰ ਵਿਦਿਆਰਥੀਆਂ ਦੀ ਇਹ ਜਿਹੜਾ ਪੜ੍ਹਾਈ ਦਾ ਸਮਾਂ ਆ, ਪਰ ਵਿਦਿਆਰਥੀ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਵਿਦਿਆਰਥੀਆਂ ਨੇ ਗੇਟ ਜਿਹੜਾ ਆ ਯੂਨੀਵਰਸਿਟੀ ਦੇ 2 ਗੇਟ ਨੇ ਤੇ ਦੋਵੇਂ ਗੇਟ ਜਿਹੜੇ ਆ ਇਹ ਵਿਦਿਆਰਥੀਆਂ ਨੇ ਬੰਦ ਕੀਤੇ ਹੋਏ ਆ। ਤਾਂ ਇਹ ਕੀ ਮਸਲਾ ਆ? ਇਹ ਕੁਝ ਸਾਡੇ ਨਾਲ ਇੱਥੇ ਪੰਜਾਬੀ ਵਿਦਿਆਰਥੀ ਵੀ ਨੇ, ਉਹਨਾਂ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਇਹ ਵਿਦਿਆਰਥਣਾਂ ਨੇ ਜਿਹੜੀਆਂ ਇਹ ਇੱਥੇ ਦੇਸ਼ ਭਗਤ ਯੂਨੀਵਰਸਿਟੀ ਜਿਹੜੀ ਹੈ ਪ੍ਰਾਈਵੇਟ ਯੂਨੀਵਰਸਿਟੀ ਆ। ਅਸੀਂ ਵਿਦਿਆਰਥਣਾਂ ਦੇ ਨਾਲ ਗੱਲਬਾਤ ਕਰਦੇ ਹਾਂ ਤੇ ਉਹਨਾਂ ਤੋਂ ਜਾਣਦੇ ਹਾਂ ਕਿ ਕੀ ਮਸਲਾ ਆ। ਪੰਜਾਬੀ ਸਮਝ ਲੈਂਦੇ ਜੀ? ਤੁਸੀਂ ਪੰਜਾਬ ਤੋਂ? ਕੀ ਨਾਮ ਹੈ ਤੁਹਾਡਾ? ਠੀਕ ਆ, ਤੇ ਤੁਸੀਂ ਇੱਥੇ ਕਿਹੜੇ ਡਿਪਾਰਟਮੈਂਟ 'ਚ ਸਟੂਡੈਂਟ ਹੋ? ਸਰ ਨਰਸਿੰਗ ਡਿਪਾਰਟਮੈਂਟ ਤੋਂ। ਮਸਲਾ ਕੀ ਹੈ, ਤੁਸੀਂ ਕਿਉਂ ਇਹ ਗੇਟ ਬੰਦ ਕੀਤਾ ਹੋਇਆ? ਸਰ ਸਾਡੀ ਇਹੀ ਪ੍ਰੋਬਲਮ ਹੈ, ਮਤਲਬ ਯੂਨੀਵਰਸਿਟੀ ਕੋਲ 60 ਸੀਟਸ ਅਲਾਟ ਹੁੰਦੀਆਂ ਨੇ ਆਈਐਨਸੀ ਤੋਂ ਤੇ ਇਹਨਾਂ ਨੇ 300 ਸਟੂਡੈਂਟਸ ਰੱਖੇ ਹੋਏ ਨੇ ਸਰ ਇੱਕ ਈਅਰ ਦੇ ਵਿੱਚ। ਤੇ ਸਰ ਅਸੀਂ ਭਰ ਰਹੇ ਹਾਂ 1,50,000 ਰੁਪਇਆ ਸਾਡੀ ਫੀਸ ਹੈ ਸਰ 1 ਸਾਲ ਦੀ। ਹੁਣ ਸਾਡੇ 4 ਸਾਲ ਵੀ ਗਏ, ਸਾਡੀ ਫੀਸ ਵੀ ਗਈ ਤੇ ਸਾਨੂੰ ਡਿਗਰੀ ਵੀ ਫੇਕ ਮਿਲ ਰਹੀ ਹੈ। ਤੇ ਜਿਹੜੇ ਬੱਚੇ ਕਦੇ ਕਾਲਜ ਆਏ ਨਹੀਂ, ਜਿਨ੍ਹਾਂ ਨੇ ਕਾਲਜ ਦਾ ਕਦੇ ਮੂਵ ਹੀ ਨਹੀਂ ਦੇਖਿਆ, ਉਹਨਾਂ ਨੂੰ ਇਹ ਡਿਗਰੀਜ਼ ਦੇ ਰਹੇ ਨੇ ਪੈਸੇ ਲੈ ਕੇ। ਤੇ ਤੁਸੀਂ ਕਿਹੜੇ ਈਅਰ 'ਚ ਹੋ ਸਟੂਡੈਂਟ? ਸੈਕਿੰਡ ਈਅਰ ਸਰ। ਸੈਕਿੰਡ ਈਅਰ। ਮਤਲਬ ਤੁਹਾਨੂੰ ਜਦੋਂ ਐਡਮਿਸ਼ਨਸ ਹੋਈਆਂ ਨੇ ਤੁਹਾਨੂੰ ਇਹ ਕਦੋਂ ਪਤਾ ਲੱਗਿਆ ਕਿ ਇਸ ਤਰ੍ਹਾਂ ਦਾ ਘਪਲਾ ਜਿਹੜਾ ਹੈ ਯੂਨੀਵਰਸਿਟੀ 'ਚ ਚੱਲ ਰਿਹਾ ਹੈ? ਸਰ ਜਦੋਂ ਅਸੀਂ ਫਸਟ ਈਅਰ ਦੇ ਵਿੱਚ ਸੀਗੇ ਉਦੋਂ ਇਹਨਾਂ ਨੇ ਇੱਕਦਮ ਸਾਡੇ ERP ਚੇਂਜ ਕੀਤੇ। ਜਦੋਂ ਸਾਡਾ ਫਾਈਨਲ ਐਗਜ਼ਾਮਸ ਹੋਣ ਲੱਗੇ ਸੀ ਉਦੋਂ ਇਹਨਾਂ ਨੇ ਸਾਡੇ ERP ਚੇਂਜ ਕੀਤੇ ਤੇ ਸਾਨੂੰ ਕਿਹਾ ਵੀ ਤੁਹਾਨੂੰ ਮਤਲਬ ਨਵੇਂ ਕਾਲਜ 'ਚ ਪਾ ਰਹੇ ਆ, ਵੀ ਯੂਨੀਵਰਸਿਟੀ ਦੀ ਇੱਕ ਬ੍ਰਾਂਚ ਹੈ। ਬਟ ਉਸ ਤੋਂ ਬਾਅਦ ਸਾਨੂੰ ਪਤਾ ਲੱਗਿਆ ਕਿ ਇਹ INC ਅਪਰੂਵਡ ਹੈ ਨਹੀਂ, ਇਹਦੀ ਕੋਈ ਵੀ ਵੈਲਿਊ ਨਹੀਂ ਹੈ, ਇਹ ਫੇਕ ਹੈ। ਤੇ ਕਸ਼ਮੀਰੀ ਸਟੂਡੈਂਟ ਵੀ ਜੋ ਵੀ ਇੱਥੋਂ ਕਰਕੇ ਜਾ ਰਹੇ ਆ ਮਤਲਬ ਡਿਗਰੀਜ਼ ਵਗੈਰਾ, ਉਹਨਾਂ ਨੂੰ ਵੀ ਉੱਧਰ ਕੋਈ ਜੌਬ ਨਹੀਂ ਮਿਲ ਰਹੀ, ਕੋਈ ਉਹਨਾਂ ਕੋਲ ਆਪਸ਼ਨ ਹੈ ਨਹੀਂ ਹੁਣ, ਤੇ ਸਾਰਾ ਕੁਝ ਫੇਕ ਹੈ ਮਤਲਬ ਇਹਨਾਂ ਦਾ। ਇਹ ਤੁਹਾਡੇ ਜ਼ਿਆਦਾਤਰ ਕਸ਼ਮੀਰੀ ਸਟੂਡੈਂਟ ਨੇ ਇਸ ਡਿਪਾਰਟਮੈਂਟ ਦੇ ਵਿੱਚ, ਤੁਸੀਂ ਪੰਜਾਬ ਦੇ ਕਿੰਨੇ ਕੁ ਸਟੂਡੈਂਟ ਹੋ? ਪੰਜਾਬ ਦੇ ਵੀ ਹੈਗੇ ਆ ਸਰ ਅਸੀਂ ਅਬਾਊਟ ਮਤਲਬ ਅਗਰ ਕਲੈਕਸ਼ਨ ਦੇਖੀਏ ਤਾਂ 20 ਹੋਣਗੇ। ਬਟ ਗਰਲਸ ਇਹਨਾਂ ਨੇ ਹੁਣ ਲੱਗ ਕਰਤੀਆਂ, ਗਰਲਸ ਇਹਨਾਂ ਨੇ ਪਾਤੀਆਂ ਸਰਦਾਰ ਐਸ ਲਾਲ ਸਿੰਘ ਦੇ ਵਿੱਚ ਪਾਈਆਂ ਨੇ, ਜਿਹਦੀ ਕੋਈ ਵੈਲਿਊ ਹੈ ਨਹੀਂ, ਉਹਦਾ ਕੋਈ ਵਜੂਦ ਨਹੀਂ ਹੈ, ਉਹ ਸਿਰਫ ਫੇਕ ਆ, ਸਾਨੂੰ
ਫੇਕ ਡਿਗਰੀਜ਼ ਦੇਣ ਲਈ ਵੀ ਬੱਚਿਆਂ ਤੋਂ ਸਿਰਫ ਪੈਸੇ ਲੈ ਲਓ। ਇਹਨਾਂ ਦਾ ਮੇਨ ਮੋਟਿਵ ਹੈ ਪੈਸੇ ਖਾਣਾ, ਸਿਰਫ ਇਹ ਪੈਸੇ ਖਾ ਰਹੇ ਨੇ। ਮਤਲਬ ਇਹਨਾਂ ਨੇ ਲੈ ਹੁਣ ਸਾਤੋਂ ਫੀਸਾਂ ਲੈ ਲਈਆਂ, ਫੀਸਾਂ ਲੈ ਕੇ ਸਾਤੋਂ ਫੇਕ ਡਿਗਰੀਜ਼ ਲੈਣੀਆਂ ਤੇ ਰਜਿਸਟਰਡ ਵੀ ਨਹੀਂ ਹੈ ਕਾਲਜ। ਕਿੰਨੇ ਦਿਨਾਂ ਤੋਂ ਤੁਸੀਂ ਕਾਲਜ ਬੰਦ ਕੀਤਾ ਹੈ? ਕਿੰਨੇ ਦਿਨਾਂ ਤੋਂ ਇਹ ਧਰਨਾ ਚੱਲ ਰਿਹਾ? ਸਰ ਸਾਡਾ 3rd ਡੇ ਆ ਅੱਜ, ਤੇ ਰਾਤ ਨੂੰ ਵੀ ਬੱਚੇ ਰੋਡ ਤੇ ਸੌ ਰਹੇ ਆ। ਹਾਇਰ ਅਥਾਰਟੀਜ਼ ਤੇ ਕੋਈ ਵੀ ਫਰਕ ਨਹੀਂ ਪੈ ਰਿਹਾ, ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਅੱਜ ਵੀ ਅਸੀਂ ਸਵੇਰ ਦੇ ਉਰੇ ਬੈਠੇ, ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਅਗਰ ਕੋਈ ਮਰ ਵੀ ਜਾਵੇ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਇਨਫੈਕਟ ਉਹਨਾਂ ਨੇ ਇਹਨਾਂ ਨੂੰ ਧਮਕੀਆਂ ਵੀ ਦਿੱਤੀਆਂ ਨੇ, ਕਸ਼ਮੀਰੀ ਸਟੂਡੈਂਟਸ ਨੇ ਜਿਹੜੇ ਵੀ ਤੁਹਾਨੂੰ ਮਾਰ ਦਾਂਗੇ, ਐਵੇਂ ਕਰ ਦਾਂਗੇ, ਐਵੇਂ ਕਰ ਦਾਂਗੇ, ਸ਼ਰੇਆਮ ਧਮਕੀਆਂ ਦੇ ਕੇ ਗਏ ਨੇ। ਤੇ ਹਾਇਰ ਅਥਾਰਟੀਜ਼ ਤੇ ਕੋਈ ਫਰਕ ਨਹੀਂ ਪੈ ਰਿਹਾ। ਕੋਈ ਹੁਣ ਤੱਕ ਅਥਾਰਟੀਜ਼ ਨੇ ਤੁਹਾਨੂੰ ਕੋਈ ਕਿਹਾ ਹੋਵੇ ਕਿ ਅਸੀਂ ਕੋਈ ਸਟੈਪ ਲੈ ਰਹੇ ਹਾਂ ਜਾਂ ਕੋਈ ਗਵਰਨਮੈਂਟ ਦਾ ਕੋਈ ਰਿਪਰੈਜ਼ੈਂਟ ਡਿਮਾਂਡ ਕਰਦੇ ਆ? ਰੋਜ਼ ਆਉਂਦੇ ਆ, ਕਹਿੰਦੇ 2 ਦਿਨ ਦਿਓ ਸਾਨੂੰ, 12 ਵਜੇ ਤੱਕ ਦਿਓ, 5 ਵਜੇ ਤੱਕ ਦਿਓ। ਉਹਨਾਂ ਨੂੰ ਪਤਾ ਕਿ ਇੰਨਾ ਟਾਈਮ ਸ਼ਾਂਤ ਬੈਠਣਗੇ, ਬਾਅਦ ਚ ਰੌਲਾ ਪਾ ਲੈਣਗੇ, ਕੁਝ ਨਹੀਂ ਹੋਣਾ। ਸਿਰਫ ਟਾਈਮ ਅੱਗੇ ਵਧਾ ਰਹੇ ਆ। ਫਸਟ ਈਅਰ 'ਚ ਵੀ ਸਾਡੇ ਨਾਲ ਆਈ ਹੋਏ, ਹੁਣ ਸੈਕੰਡ ਈਅਰ 'ਚ ਸਾਡਾ ਫਸਟ ਈਅਰ ਦਾ ਰਿਜ਼ਲਟ ਵੀ ਹਾਲੇ ਤੱਕ ਇਹਨਾਂ ਨੇ ਨਹੀਂ ਕੱਢਿਆ। ਸਰ ਸਾਨੂੰ 1.5 ਸਾਲ ਹੋ ਗਿਆ ਇਹ ਕੁਝ ਕਰਦਿਆਂ ਨੂੰ। ਅਸੀਂ ਪਹਿਲਾਂ ਕੀਤਾ ਸੀ ਜਦੋਂ ਫਸਟ ਈਅਰ ਦੇ ਫਸਟ MST ਸੀਗੇ, ਉਦੋਂ ਪ੍ਰੋਟੈਸਟ ਕੀਤਾ, ਕਹਿੰਦੇ ਟਾਈਮ ਦਿਓ, ਅਸੀਂ ਟਾਈਮ ਦਿੱਤਾ। ਫਿਰ ਸੈਕੰਡ ਪ੍ਰੋਟੈਸਟ ਕੀਤਾ, ਰੋਡ ਬਲੌਕ ਕੀਤਾ। ਹੁਣ 3rd ਟਾਈਮ ਪ੍ਰੋਟੈਸਟ ਹੋ ਰਿਹਾ, ਹਜੇ ਵੀ ਕੋਈ ਸੋਲੂਸ਼ਨ ਨਹੀਂ ਹੈ ਇਹਦਾ। ਤੇ ਤੁਹਾਨੂੰ ਫੈਮਿਲੀਜ਼ ਵੀ ਤੁਹਾਡੀਆਂ ਫਿਕਰਮੰਦ ਹੋਣਗੀਆਂ ਕਿ ਤੁਸੀਂ ਮਤਲਬ ਇੱਥੇ ਰਹਿੰਦੇ ਹੋ, ਤੁਸੀਂ ਹੋਸਟਲਰ ਹੋ ਇੱਥੇ? ਨਹੀਂ ਸਰ, ਮੈਂ ਡੇ ਸਕਾਲਰ ਆ। ਮੈਂ ਹੌਸਟਲਰ ਆ। ਫੈਮਿਲੀ ਆਫ ਕੋਰਸ ਸਰ ਪ੍ਰੈਸ਼ਰ ਹੁੰਦਾ ਫੈਮਿਲੀ ਤੇ ਕਿ ਬੱਚੇ ਉੱਥੇ ਬੈਠੇ ਹੋਣ, ਉਹਨਾਂ ਨਾਲ ਕੁਝ ਮਿਸਹੈਪਨਿੰਗ ਨਾ ਹੋ ਜੇ। ਜਾਂ ਉਹਨਾਂ ਨੇ 1.5 ਸਾਲ ਆਇਆ, ਇੰਨਾ ਪੈਸਾ ਬਰਬਾਦ ਕੀਤਾ, ਉਹਨਾਂ ਦੀ ਡਿਗਰੀ ਦੀ ਕੋਈ ਵੈਲਿਊ ਹੋਊਗੀ ਜਾਂ ਜੌਬ ਮਿਲੂਗੀ ਜਾਂ ਨਹੀਂ। ਸਰ ਟੈਨਸ਼ਨ ਤਾਂ ਸਭ ਨੂੰ ਹੁੰਦੀ ਆ। ਤੁਸੀਂ ਗਵਰਨਮੈਂਟ ਤੋਂ ਕੀ ਡਿਮਾਂਡ ਕਰਦੇ ਹੋ? ਸਰ ਅਸੀਂ ਚਾਹੁੰਦੇ ਹਾਂ ਕਿ ਯੂਨੀਵਰਸਿਟੀ ਤੇ ਪੋਲੀਟੀਕਲ ਪ੍ਰੈਸ਼ਰ ਪਵੇ ਤਾਂ ਕਿ ਇਹਨਾਂ ਨੂੰ ਸਮਝ ਆਵੇ ਕਿ ਕਿੰਨੇ ਬੱਚਿਆਂ ਦੇ ਫਿਊਚਰ ਨਾਲ ਇਹ ਨਹੀਂ ਖੇਡ ਸਕਦੇ। INC ਅਪਰੂਵ ਕਰਾਉਣ ਤੇ ਜਿਹੜੇ ਬੱਚੇ ਸਰ ਬਾਹਰ ਦੀ ਸਟੇਟ ਤੋਂ ਆ ਰਹੇ ਆ, ਉਹਨਾਂ ਦਾ ਪੰਜਾਬ ਨੂੰ ਬੁਰਾ ਸਮਝ ਰਿਹਾ ਕਿ ਪੰਜਾਬ 'ਚ ਸਾਡੇ ਨਾਲ ਧੱਕਾ ਹੋ ਰਿਹਾ, ਜਦੋਂ ਕਿ ਗਵਰਨਮੈਂਟ ਨੂੰ ਸਟੈਪ ਲੈਣਾ ਚਾਹੀਦਾ ਕਿ ਪੰਜਾਬ 'ਚ ਕਿਸੇ ਵੀ ਬੱਚੇ ਨਾਲ ਧੱਕਾ ਨਹੀਂ ਹੋਊਗਾ। ਸਿਰਫ ਇੱਕ ਯੂਨੀਵਰਸਿਟੀ ਪੂਰੇ ਪੰਜਾਬ ਨੂੰ ਬਦਨਾਮ ਕਰ ਰਹੀ ਹੈ ਸਰ। ਬਿਲਕੁਲ, ਹੁਣ ਭਗਵੰਤ ਮਾਨ ਨਵੇਂ ਮੁੱਖ ਮੰਤਰੀ ਬਣੇ ਆ ਪੰਜਾਬ ਦੇ, ਬੜੇ ਉਹਨਾਂ ਨੇ ਵਾਅਦੇ ਪੰਜਾਬ ਦੇ ਲੋਕਾਂ ਨਾਲ ਕੀਤੇ ਆ। ਤਾਂ ਭਗਵੰਤ ਮਾਨ ਨੂੰ ਮੁਖਾਤਬ ਹੋਣਾ ਹੋਵੇ ਤਾਂ ਤੁਸੀਂ ਕੀ ਗੱਲ ਕਹੋਗੇ? ਸਰ DM ਕੀਤੇ ਆ ਉਹਨਾਂ ਨੂੰ, ਰਾਤ DM ਕੀਤੇ ਸੀ, ਬਟ ਕੋਈ ਵੀ ਰਿਸਪੌਂਸ ਨਹੀਂ ਸੀਗਾ। ਮਤਲਬ ਤੁਸੀਂ ਭਗਵੰਤ ਮਾਨ ਨੂੰ ਮੈਸੇजेस ਕੀਤੇ ਨੇ? ਹਾਂਜੀ ਸਰ ਕੀਤੇ ਨੇ, ਸਾਰਿਆਂ ਨੇ ਕੀਤੇ ਸੀ। ਇਨਫੈਕਟ ਅਸੀਂ ਇਕੱਲਿਆਂ ਨੇ ਨਹੀਂ ਕੀਤੇ, ਕਸ਼ਮੀਰੀ ਸਟੂਡੈਂਟਸ ਨੇ ਵੀ ਕੀਤੇ ਆ, ਜਿਹਨੇ ਸਾਡੇ ਮਤਲਬ ਫੋਲੋਅਰ ਸੀਗੇ ਅਕਾਊਂਟ ਵਗੈਰਾ ਤੇ, ਉਹਨਾਂ ਨੂੰ ਵੀ ਮੈਸੇਜ ਕੀਤੇ, ਉਹਨਾਂ ਨੇ ਵੀ DM ਕੀਤੇ, ਬਟ ਕੋਈ ਰਿਸਪੌਂਸ ਨਹੀਂ ਮਿਲਿਆ। ਸਰ ਫੇਮਸ ਪਰਸਨੈਲਿਟੀਜ਼ ਜਿਹੜੀਆਂ ਤੋਂ ਡਿਗਰੀਜ਼ ਲੈ ਕੇ ਗਈਆਂ ਨੇ, ਸੋਨੀਆ ਮਾਨ, ਪੀਨਟ, ਅਸੀਂ ਉਹਨਾਂ ਨੂੰ ਵੀ DMs ਕੀਤੇ ਕਿ ਸਾਡੇ ਨਾਲ ਧੱਕਾ ਹੋ ਰਿਹਾ, ਸਾਡੀ ਸਪੋਰਟ ਕਰੋ, ਬਟ ਹਾਲੇ ਤੱਕ ਕੋਈ ਰਿਸਪੌਂਸ ਨਹੀਂ ਆਇਆ। ਤੇ ਜਿਵੇਂ ਅਸੀਂ ਇਹ ਦੇਖਦੇ ਹਾਂ ਕਿ ਇੱਥੇ ਕੋਈ ਲੋਕਲ ਰਿਪਰੈਜ਼ੈਂਟੇਟਿਵ ਜਿਹੜਾ ਚਾਹੇ ਆਮ ਆਦਮੀ ਪਾਰਟੀ ਦਾ ਜਾਂ ਕੋਈ ਹੋਰ ਪੋਲੀਟੀਕਲ ਰਿਪਰੈਜ਼ੈਂਟੇਟਿਵ MLA ਵੀ ਆਮ ਆਦਮੀ ਪਾਰਟੀ ਦੇ ਜਿੱਤੇ ਨੇ, ਤੁਸੀਂ 3 ਦਿਨ ਹੋ ਗਏ ਹੋ ਇੱਥੇ ਸਟੂਡੈਂਟਸ ਬੈਠਿਆਂ ਨੂੰ, ਕੋਈ ਤੁਹਾਡੇ ਤੱਕ ਰੀਚ ਨਹੀਂ ਕਿਸੇ ਨੇ ਕੀਤੀ? ਜਿਹੜੇ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਤੋਂ ਖੜੇ ਸੀਗੇ ਇੱਥੇ ਸੌਂਡੀ ਤੋਂ, ਉਹ ਵਾਲੇ ਅੰਕਲ ਆਏ ਸੀਗੇ, ਉਹਨਾਂ ਨੇ ਇਹਨਾਂ ਨੂੰ ਲੰਗਰ ਵੀ ਛਕਾਇਆ ਤੇ ਉਹ 3 ਦਿਨਾਂ ਤੋਂ ਇੱਥੇ ਹੀ ਬੈਠੇ ਆ, ਸਾਡੇ ਨਾਲ ਹੀ ਬੈਠੇ ਨੇ ਉਹ। ਓਕੇ, ਮਤਲਬ ਸਿਰਫ ਮਾਨ ਸਾਹਿਬ ਦੀ ਪਾਰਟੀ ਤੋਂ ਆਏ, ਹੋਰ ਕੋਈ ਨਹੀਂ? ਹਾਂਜੀ बिल्कुल और स्टूडेंट भी ने किना पे केस किया है पुलिस? लोकल जो हमारे साथ थे उन्होंने यहाँ पे पुलिस आ रही थी, उन्होंने उन पे केस किया क्योंकि जो वहाँ पे थे हम वो उनके हमारे साथ थे सारे लोकल्स और सच्चाई के साथ खालसा वाले हमारे साथ थे, बट पुलिस वालों ने जो पुलिस यहाँ पे थी उन्होंने उन पे केस किया। वो बस बड़ा खड़े हो गए तुसीं सानूं गल दस्सी। बिल्कुल एक बहुत बड़ा मसला है। देखो असीं अपने दर्शकों को दसना चाहुंदे हां कि असीं एक यूनीवर्सिटी आ, यूनीवर्सिटीज़ जिहड़ियां पढ़ाईयां जांदियां ने कि जिथे एजुकेशन जिहड़ी आ स्टूडेंट्स नूं दित्ती जावे, एक फ्यूचर डिवेलप होवे, चाहे वो किसी देश का होवे किसी भाईचारे का होवे, पर करप्शन कित्थों तक बैठ चुकी आ कि एजुकेशनल इंस्टीट्यूट्स जिथे लाखां रुपया फैमिलीज़ लाउंदियां ने अपने बच्चों को एक भरोसे ते भेजा जांदा कि साडे बच्चे इत्थे होस्टल्स दे विच इत्थे सिक्योर रहणगे, जिवें यूनीवर्सिटीज़ नूं होम आफ्टर सैकेंड होम आफ्टर दा होम कहा जाता है कि दूजा घर कहा जाता है, पर उत्थे बच्चे आ सड़कों ते बैठे ने। तुसीं देख सकते हो कि किवें दा माहौल है इत्थे सारे, ते कश्मीरी विद्यार्थी वड्डी गिणती च जिहड़े कि कश्मीर एक डिस्टर्बड एरिया आ, उत्थों फैमिलीज़ पहली डिस्टर्ब ने ते इत्थे बच्चों नूं भेजदे आ, ते हुण इत्थे भी जदों आके उन्हां दे बच्चों दे नाल इस तरह दा विहार हुंदा तां इह भी मैं तुहानूं दस दिआं कि जदों असीं इत्थे आए तां मीडिया तो भी किस तरह दे नाल नाराज़ सी स्टूडेंट। इन्हां दा कहना है कि मीडिया पिछले 2-3 दिनों तो आ रहा है, पर मीडिया यूनीवर्सिटी की जिहड़ी गल आ उसे नूं अगे रख रहा, जिहड़ा गलत मैनीपुलेट किया जा रहा सारे इस इवेंट नूं। तां ओह भी इन्हां दे नाल गलबात करांगे। साडे नाल स्टूडेंट ने। हाँ ब्रदर, पंजाबी समझ लैंदे हो? हिंदी असीं इन्हां नाल हिंदी च गल करदे हां। क्या मसला है? जैसे इन गर्ल स्टूडेंट्स ने बताया कि जो सीट्स का इशू है, तो क्या अब क्या सिचुएशन है? क्या यूनिवर्सिटी ने आपकी किसी डिमांड के ऊपर कोई डायलॉग आपसे किया? क्या आपको कोई विश्वास
जी सर, यूनिवर्सिटी वालों के साथ सर 2 बार बात की है हमने। वो बोल रहे हैं कि हम आपका इशू सर रिजॉल्व कर लेंगे। सबसे बड़ी बात ये है सर कि ये यूनिवर्सिटी सर फेक नहीं है, ये अप्रूव्ड यूनिवर्सिटी है यूजीसी के अंडर। सर ये सबसे बड़ी बात, जो ये लोग बोल रहे हैं कि फेक है, फेक नहीं है सर यूनिवर्सिटी, ये रजिस्टर्ड यूनिवर्सिटी है। मसला इतना ही है सर कि जे एंड के पैरामेडिकल बोर्ड ने जो नोट सर इशू की थी वहाँ पे, तो उसमें लिखा था ये कि हम इनको मतलब रजिस्टर नहीं करेंगे यहाँ पे, तो डिग्री जो है वो कैंसिल नहीं की गई है सर, वो होल्ड पे रखी गई है सर। तो इसीलिए सर हम यूनिवर्सिटी वालों को बोल दें कि आप जे.एंड.के पैरामेडिकल सर को, उसको जे.एंड.के पैरामेडिकल को रिप्लाई करो यहाँ से, मेल करो यहाँ से कि आप ये ऑर्डर जो है ये रिवोक करो, और जो वो क्लियरिफिकेशन चाहते हैं सर वो सर क्लियरिफिकेशन दें इनको सर। और दूसरा सर एसलाल का मसला है सर, जो फर्स्ट ईयर में स्टूडेंट है सर उसमें सर एनरोलमेंट सर ज़्यादा हुई है सर। तो जिन बच्चों ने सर एडमिशन लिया था देश भगत यूनिवर्सिटी में, देश भगत स्कूल ऑफ नर्सिंग सर, उनको आज सर ये शिफ्ट कर रहे हैं सर एसलाल सिंह कॉलेज में। जो सर बच्चे वो नहीं मान रहे, वो बोल रहे हैं कि अगर हमने एडमिशन लिया था यूनिवर्सिटी में, एनटीबी यूनिवर्सिटी में, हम एसलाल नहीं जाएंगे सर। यही 2 मसला है, बाकी सर फेक का सर कोई इशू नहीं है, ये यूनिवर्सिटी सर रजिस्टर्ड है सर। बिल्कुल, और स्टूडेंट भी है। हाँ जी, की दसना चाहते हो? आ जाओ इधर। हमारा भी मसला है, हम एसलाल में एडमिशन हुई ना। आप फर्स्ट ईयर के स्टूडेंट हैं? हम फर्स्ट ईयर के आपका क्या मसला है? आपने एडमिशन कहाँ लिया था? हमने देश भगत में लिया था ना, फार्मेसी एसओपी में। तो हमें कुछ दिन बाद उन्होंने डाली एसलाल में। जब वहाँ 100 सीटें पूरी होगी ना, 100 बच्चा और है एसलाल का जो अप्रूव नहीं है पीसीआई से। ये मतलब उन्होंने कहाँ से अप्रूव नहीं है? अच्छी तरह से बताइए। आप चाहे मास्क अपना उतार लीजिए कि पता चले कि आप क्या बोल रहे हैं। हमने फार्मेसी काउंसिल ऑफ इंडिया में जो साइट विजिट किया ना, उसमें बताया कि एसलाल अप्रूव नहीं है। हमने कॉल भी किया, सब कुछ किया, मगर उन्होंने बोला अप्रूव बिल्कुल नहीं है। जब भी हम अगर कुछ इंस्पेक्शन वाले आते हैं ना हमारे एसलाल में, तो वो वहाँ कभी डी बस बना देते हैं, कभी मार्केट बना देते हैं, कभी कुछ करते हैं, वहाँ कभी कभी रेंट में भी बंदे रहते हैं। ये मसला है। और हमारा मतलब बहुत ਵੱਡਾ ਕਪੜਾ ਜਿਹੜਾ ਹੈ, ਇਹ ਕਪੜੇ ਦਾ ਮਸਲਾ, ਇੱਕ ਸਕੈਮ ਦਾ ਮਸਲਾ ਸਾਹਮਣੇ ਆ ਰਿਹਾ ਹੈ ਕਿ ਐਡਮਿਸ਼ਨ ਸਟੂਡੈਂਟਸ ਦੀਆਂ ਕਿਸੇ ਹੋਰ ਯੂਨੀਵਰਸਿਟੀ ਦੇ ਅੰਡਰ ਲਈਆਂ ਜਾਂਦੀਆਂ ਨੇ, ਪਰ ਬਾਅਦ ਵਿੱਚ ਉਹਨਾਂ ਨੂੰ ਸ਼ਿਫਟ ਕੀਤਾ ਜਾ ਰਿਹਾ ਕਿਸੇ ਹੋਰ ਕਾਲਜ ਦੇ ਅੰਡਰ। ਤੇ ਸ਼ਿਫਟਿੰਗ ਤੋਂ ਬਾਅਦ ਵੀ ਸਟੂਡੈਂਟਸ ਦਾ ਤੋਖਲਾ ਇਹ ਆ ਕਿ ਜਿਹੜਾ ਇੱਕ ਅਥਾਰਟੀ ਆ ਜਿੱਥੇ ਰਜਿਸਟ੍ਰੇਸ਼ਨ ਹੁੰਦੀ ਆ ਫਾਰਮੇਸੀ ਦੀ ਹੋਵੇ ਜਾਂ ਨਰਸਿੰਗ ਦੀ ਹੋਵੇ, ਉਹਨਾਂ ਦੇ ਕੋਲ ਉਹ ਕਾਲਜ ਰਜਿਸਟਰਡ ਨਹੀਂ ਆ। ਤਾਂ ਹੁਣ ਇਹ ਫਿਊਚਰ ਕੀ ਹੈ ਇਹਨਾਂ ਸਟੂਡੈਂਟਸ ਦਾ, ਇੱਕ ਬਹੁਤ ਵੱਡਾ ਸਵਾਲ ਆ। ਹੋਰ ਵੀ ਸਾਡੇ ਨਾਲ ਸਟੂਡੈਂਟ ਖੜੇ ਨੇ, ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਜਿਵੇਂ ਪੰਜਾਬ ਦੇ ਵਿੱਚ ਖਾਸ ਕਰਕੇ ਸਾਡੇ ਪੰਜਾਬ ਤੋਂ ਵਿਦਿਆਰਥਣਾਂ ਨੇ, ਤਾਂ ਜਿਹੜਾ ਇਹ ਤੁਸੀਂ ਸੈਕੰਡ ਈਅਰ 'ਚੋਂ ਤੁਸੀਂ ਨਰਸਿੰਗ ਦੀ ਗੱਲ ਕੀਤੀ, ਇਹਨਾਂ ਨੇ ਫਾਰਮੇਸੀ ਦੀ ਗੱਲ ਕੀਤੀ ਆ, ਇਹ ਸਿਰਫ 2 ਡਿਪਾਰਟਮੈਂਟਸ ਦਾ ਇਸ਼ੂ ਹੈ ਜਾਂ ਸਾਰੀ ਯੂਨੀਵਰਸਿਟੀ ਦੇ ਹੋਰ ਡਿਪਾर्टमेंट्स ਦਾ भी ये इशू है? पैरामेडिकल कोर्सेज सर। बिल्कुल। आप कश्मीर से हैं? तो आपका कौन सा डिपार्टमेंट? हमारा नर्सिंग है, बीएससी सेकंड ईयर। सेकंड ईयर में हाँ। आप सेम ही क्लास में, तो आपको भी कौन दूसरे कॉलेज में शिफ्ट किया जा रहा है? हमने पहले एडमिशन किया था DBIN में, वहाँ हमें अब सेकंड ईयर में बोल रहे हैं आप एसलाल में हो। हमें हमारी फाइल इसमें खुद साइन किया गया है। आपको पहले सेमेस्टर की DMC जो मिली है पहले सेमेस्टर, हमें रिजल्ट भी नहीं निकाला अभी फर्स्ट ईयर का, वो भी बंद है। हाँ, आपका सेमेस्टर सिस्टम है ना? नहीं, हमारा सेमेस्टर फाइन एनुअल है। नहीं है, हमारा ईयरली होता है। Yearly होता है। सेमेस्टर तो अब से स्टार्ट हो रहा है, हमारा ईयरली होता है। हमारा सेमेस्टर नहीं है, लेकिन ये हमारा रिजल्ट निकाल ही नहीं रहे ताकि ये लोग माइग्रेशन ना ले सके, और हमें धमकियां दी जाती है कि आप लोगों को फेल रखेंगे। तो आपको ये लग रहा है कि आपके साथ एक स्कैम हुआ है, आपकी एडमिशन जो यूनिवर्सिटी में हुई, लेकिन यूनिवर्सिटी के पास सीट्स नहीं थी अवेलेबल, इसलिए एक नया कॉलेज डेवलप किया गया, उसमें आपको शिफ्ट किया। कॉलेज इन्होंने बना दिया। पहले इनके पास 60 सीट्स अलॉट होती हैं, इन्होंने 200 एडमिशन ले ली। एडमिशन यहाँ पे 250 एडमिशन ਐਡਮਿਸ਼ਨਸ ਲੈ ਕੇ ਸਰ, ਉਸ ਤੋਂ ਬਾਅਦ ਜਦੋਂ ਸਾਨੂੰ ਪਤਾ ਲੱਗਿਆ ਵੀ ਹਾਂ 60 ਸੀਟਸ ਅਲਾਟ ਹੁੰਦੀਆਂ, ਜਦੋਂ ਅਸੀਂ ਇਹਨਾਂ ਤੋਂ ਕੁਐਸਚਨਸ ਕੀਤੇ ਤਾਂ ਉਹਨਾਂ ਨੇ ਉਦੋਂ ਇਹਨਾਂ ਨੇ ਰਾਤੋਂ ਰਾਤ ਇੱਕ ਨਵਾਂ ਕਾਲਜ ਬਣਾਤਾ। ਜਦੋਂ ਅਸੀਂ ਕੁਐਸਚਨਸ ਕੀਤੇ, ਪ੍ਰੋਟੈਸਟ ਕੀਤਾ, ਉਦੋਂ ਕਹਿੰਦੇ ਸਾਨੂੰ ਕੋਈ ਇਨਫੋਰਮੇਸ਼ਨ ਨਹੀਂ। ਫਿਰ ਦੂਸਰੇ ਦਿਨ ਆ ਕੇ ਕਹਿੰਦੇ ਇਹ ਤਾਂ ਕਾਲਜ 1 ਸਾਲ ਪਹਿਲਾਂ ਤੋਂ ਸੀਗਾ, ਸਾਡੇ ਕੋਲ ਇਹਦੇ ਡਾਕੂਮੈਂट्स पए ने, पेपर्स पए ने वगैरह वगैरह। सर पहले जो डॉक्यूमेंट्स वगैरह दिए जाते थे वो अच्छे से फैकल्टी ऑफ नर्सिंग के मिलते थे, हमने एग्जाम अंडर फैकल्टी ऑफ नर्सिंग दिया है। लेकिन अब जो हमें है, अब हमें एसलाल के डॉक्यूमेंट्स दे रहे हैं, अब हमें एसलाल कॉलेज में भेज रहे हैं जो कहीं एग्जिस्ट ही नहीं करता है, जिसकी रजिस्ट्रेशन ही नहीं है। उसकी बिल्डिंग कहाँ है? उस कॉलेज की बिल्डिंग कहाँ है? उस कॉलेज की बिल्डिंग ही नहीं है। लाइब्रेरी को बिल्डिंग बना ली है, उसकी लाइब्रेरी को एसलाल सिंह का पोस्टर जो उन्होंने लगाया है लाइब्रेरी पे ऊपर लगा लिया, और उसको बता रहे हैं फैकल्टी ऑफ नर्सिंग है एसलाल सिंह। तो ਕਹਿ ਰਹੇ ਸੀ ਸਰ, ਪਹਿਲਾਂ ਇਹਨਾਂ ਨੇ ਕੈਂਟੀਨ 'ਚ ਪਾਠ ਕਰਵਾਇਆ ਵੀ ਇੱਥੇ ਹੋਊਗੀ ਬਿਲਡਿੰਗ, ਤੇ ਉਸ ਤੋਂ ਬਾਅਦ ਚੇਂਜ ਕਰਕੇ ਫਿਰ ਇਹਨਾਂ ਨੇ ਆਯੁਰਵੇਦਾ 'ਚ ਪਾਠ ਕਰਵਾਇਆ, ਵੂਮੈਨਸ ਡੇ ਸੈਲੀਬ੍ਰੇਟ ਕੀਤਾ ਤਾਂ ਕਿ ਅਸੀਂ ਮਤਲਬ ਥੋੜੇ ਜਿਹੇ ਬੱਚਿਆਂ ਨੂੰ ਕੰਮ ਕੀਤਾ ਜਾਵੇ। ਬਟ ਸਾਨੂੰ ਪਤਾ ਕਿ ਇਹ ਸਕੈਮ ਹੋ ਰਿਹਾ ਹੈ, ਤਾਂ ਇਸ ਲਈ ਅਸੀਂ ਪ੍ਰੋਟੈਸਟ ਕਰ ਰਹੇ ਹਾਂ, ਬਟ ਸਾਡੀ ਗੱਲ ਕੋਈ ਵੀ ਨਹੀਂ ਸੁਣ ਰਿਹਾ। जैसे पंजाब की इन्होंने बात की कि पंजाब की पॉलिटिकल लॉबी में सिर्फ श्रोमणी अकाली दल अमृतसर के लीडर्स वो इनके पास आपके पास आए हैं, तो कश्मीर में भी आपके पेरेंट्स भी हैं, वहाँ की पॉलिटिकल लॉबी में क्या कोई बात चल रही है कि
आप कोई पॉलिटिकल प्रेशर बनवाने की कोशिश कर रहे हैं कि कश्मीर में भी JKSU आया था हमारे पास, लेकिन उनको भी ये अंदर बहका रहे, उनको भी उल्टी सीधे बातें बोल रहे जो वो आगे हमें बोल रहे, उनको कन्विंस कर रहे कि बच्चों को यहाँ से हटाओ। आपके ऊपर यहाँ से हटने के लिए कोई प्रेशर डाला जा रहा है कि आप अंदर से बहुत प्रेशर डाला जा रहा है। क्या कहा जा रहा है आपको? फेल रखेंगे और क्या, ये FIR काटेंगे। अंदर से धमकियां दी जा रही है कि हम आपको FIR काटेंगे, आपको रेस्टिगेट करेंगे, आपको फेल करेंगे। ਬਿਲਕੁਲ ਇਹ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਸਟੂਡੈਂਟਸ ਇੰਨਾ ਰਿਸਕ ਕਿਉਂ ਲੈ ਰਹੇ ਆ। ਇੱਕ ਵੱਡਾ ਸਵਾਲ ਆ ਕਿ ਸਟੂਡੈਂਟ ਪੜ੍ਹਨ ਲਈ ਆਉਂਦਾ ਆ, ਪੜ੍ਹਨ ਲਈ ਉਹਨੇ ਆਪਣਾ ਉਹਦਾ ਫਿਊਚਰ ਸਾਰਾ ਸਟੇਕ ਤੇ ਲੱਗਿਆ ਹੁੰਦਾ ਆ, ਪਰ ਉਹ FIRs ਤੱਕ ਦਾ ਰਿਸਕ ਲੈ ਰਿਹਾ ਆ ਵੀ ਫੇਲ ਕਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ। ਸਟੂਡੈਂਟਸ ਕਹਿ ਰਹੇ ਆ ਕਿਉਂਕਿ ਮਸਲਾ ਵੱਡਾ ਆ, ਮਸਲਾ ਫਿਊਚਰ ਦਾ ਹੀ ਆ। ਫਿਊਚਰ ਦਾ ਇਸ ਕਰਕੇ ਆ ਕਿ ਜਦੋਂ ਡਿਗਰੀਜ਼ ਜਿਹੜਾ ਇੱਕ ਇੰਪੋਰਟੈਂਟ ਟਾਈਮ ਹੁੰਦਾ ਆ ਯੰਗ ਜਨਰੇਸ਼ਨ ਦਾ, ਉਹਦੇ ਵਿੱਚ ਤੁਹਾਡੇ ਕੋਲ 2-3 ਸਾਲ ਬੜੇ ਇੰਪੋਰਟੈਂਟ ਹੁੰਦੇ ਆ ਜਦੋਂ ਤੁਸੀਂ ਗ੍ਰੈਜੂਏਸ਼ਨ ਕਰਦੇ ਹੋ ਜਾਂ ਆਪਣਾ ਕੋਈ ਫੀਲਡ ਚੁਣਦੇ ਹੋ ਐਜੂਕੇਸ਼ਨ ਲਈ। ਤਾਂ ਜੇ 3 ਸਾਲ ਤੁਸੀਂ ਮਿਹਨਤ ਕਰਦੇ ਹੋ, ਫੀਸਾਂ ਵੀ ਭਰਦੇ ਹੋ, ਪਰ ਉਸ ਤੋਂ ਬਾਅਦ ਜੇ ਡਿਗਰੀ ਦੀ ਕੋਈ वैल्यू ना हो तो जिम्मेवार कौन आ? तो सवाल है क्या आपको लग रहा है कि गवर्नमेंट्स भी इसके लिए कहीं ना कहीं जिम्मेवार हैं कि ऐसे कॉलेजेस जो हैं या ऐसे इंस्टीट्यूट्स जो हैं, एजुकेशन एक बहुत इम्पोर्टेंट आस्पेक्ट है सोसाइटी का, वो आज सिर्फ एक प्रॉफिट का जरिया रह गया है कुछ लोगों के लिए। क्या आप गवर्नमेंट्स को भी इसके लिए जिम्मेवार मान रहे हैं? प्रॉपर इंस्पेक्शन होना चाहिए, जैसे कि इन्होंने हमें पहले साल जब हमारा एडमिशन हुआ था, फर्स्ट ईयर में थे हम, इन्होंने हमें NAC का इंस्पेक्शन चल रहा था, इन्होंने हमें बोला कि 100 स्टूडेंट्स ही क्लास में बैठो, जबकि 100 स्टूडेंट्स से ज़्यादा थे हम। इन्होंने हमें 100 स्टूडेंट्स को बिठाया यहाँ, तो वो सब NAC को देखना चाहिए था कि क्या ये सच में 100 स्टूडेंट्स ही है कि नहीं। ਬਿਲਕੁਲ। ਤਾਂ ਇਹ ਜਿਹੜਾ ਮਸਲਾ ਹੈ ਸਾਰਾ ਅਸੀਂ ਤੁਹਾਨੂੰ ਦੱਸਿਆ ਆ ਕਿ ਇਹ ਹੁਣ ਯੂਨੀਵਰਸਿਟੀ ਕਿਵੇਂ ਇਹਨੂੰ ਪੰਜਾਬ ਸਰਕਾਰ ਤੱਕ ਵੀ ਅਸੀਂ ਇਹ ਕੋਸ਼ਿਸ਼ ਕਰਦੇ ਹਾਂ ਕਿ ਤੁਸੀਂ ਇਸ ਗੱਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਪੰਜਾਬ ਸਰਕਾਰ ਤੱਕ ਵੀ ਇਹ ਗੱਲ ਜਾਵੇ ਤੇ ਪੰਜਾਬ ਦੀ ਨਵੀਂ ਬਣੀ ਸਰਕਾਰ ਜਿਹੜੀ ਬੜੇ ਵੱਡੇ ਦਾਅਵੇ ਕਰਕੇ, ਬੜੇ ਵੱਡੇ ਵਾਅਦੇ ਕਰਕੇ ਇਸ ਵਾਰ ਸੱਤਾ 'ਚ ਆਈ ਹੈ, ਪੰਜਾਬ ਦੇ ਲੋਕਾਂ ਨੇ ਬੜੀ ਵੱਡੀ ਗਿਣਤੀ ਦੇ ਵਿੱਚ ਬਹੁਮਤ ਦਿੱਤਾ ਹੈ ਪੰਜਾਬ ਸਰਕਾਰ ਨੂੰ। ਅੱਜ ਸਾਰੇ ਵਿਧਾਇਕਾਂ ਨੇ ਵੀ ਸਹੁੰ ਚੁੱਕ ਲਈ ਆ, ਮੁੱਖ ਮੰਤਰੀ ਸਹੁੰ ਚੁੱਕ ਚੁੱਕੇ ਆ। ਤਾਂ ਇੱਕ ਵੱਡਾ ਮਸਲਾ ਹੈ ਇਹ, ਨੌਜਵਾਨੀ ਦੀ ਗੱਲ ਹਮੇਸ਼ਾ ਭਗਵੰਤ ਮਾਨ ਕਰਦੇ ਰਹੇ ਹੈ ਤੇ ਨੌਜਵਾਨੀ ਨਾਲ ਜੁੜਿਆ ਮਸਲਾ ਹੈ, ਨੌਜਵਾਨੀ ਦੇ ਭਵਿੱਖ ਨਾਲ ਜੁੜਿਆ ਮਸਲਾ ਆ। ਯੂਨੀਵਰਸਿਟੀ ਦੇ ਇਸ ਸਾਰੇ ਜੋ ਇਹ ਸਕੈਮ ਸਟੂਡੈਂਟਸ ਜਿਹਨੂੰ ਦੱਸ ਰਹੇ ਆ ਇੱਕ ਸਕੈਮ ਹੋ ਰਿਹਾ, ਤਾਂ ਇਹਦਾ ਕੀ ਹੱਲ ਹੋਵੇ, ਇਹਦਾ ਕੀ ਸੋਲਿਊਸ਼ਨ ਹੋਵੇ, ਤਾਂ ਕੀ ਹੁਣ ਯੂਨੀਵਰਸਿਟੀ ਪ੍ਰਸ਼ਾਸਨ ਜਿਹੜਾ ਆ ਉਹ ਸਟੂਡੈਂਟਸ ਦੀ ਇਸ ਗੱਲ ਨੂੰ ਸੁਣੂਗਾ? ਕੀ ਯੂਨੀਵਰਸਿਟੀ ਪ੍ਰਸ਼ਾਸਨ ਸਟੂਡੈਂਟਸ ਦੇ ਇਹਨਾਂ ਦੋਖਲਿਆਂ ਨੂੰ ਦੂਰ ਕਰੂਗਾ ਜਾਂ ਫਿਰ ਇਹ ਸੱਚਮੁੱਚ ਹੀ ਕੋਈ ਬਹੁਤ ਵੱਡਾ ਸਕੈਮ ਆ? ਜੇ ਦੋਖਲੇ ਨਹੀਂ ਤਾਂ ਕੀ ਇਹ ਸੱਚਮੁੱਚ ਹੀ ਬਹੁਤ ਵੱਡਾ ਸਕੈਮ ਆ ਜਿਹੜਾ ਸਿਰਫ ਪੰਜਾਬ ਦੇ ਨਹੀਂ, ਕਸ਼ਮੀਰ ਦੇ ਨਹੀਂ, ਹੋਰ ਵੀ ਅਦਰ ਸਟੇਟਸ ਤੋਂ ਜਿਹੜੇ ਸਟੂਡੈਂਟਸ ਇੱਥੇ ਆਏ ਆ ਤਾਂ ਇੱਥੇ ਉਹਨਾਂ ਦੇ ਨਾਲ ਇੱਕ ਵੱਡਾ ਧੋਖਾ ਹੋ ਰਿਹਾ। ਇਹ ਪੰਜਾਬ ਦੇ ਉੱਤੇ ਹੀ ਵੱਡਾ ਦਾਗ ਲੱਗ ਰਿਹਾ ਜੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਇੰਸਟੀਚਿਊਟਸ ਨੇ ਜਿਹੜੇ ਕਿ ਪ੍ਰੋਪਰਲੀ ਆਥੋਰਾਈਜ਼ਡ ਨਹੀਂ ਆ, ਜਿਨ੍ਹਾਂ ਕੋਲ ਪ੍ਰੋਪਰੀ ਐਕ੍ਰੀਡੀਟੇਸ਼ਨਸ ਨਹੀਂ ਆ, ਤੇ ਉਹ ਬੜੀਆਂ ਵੱਡੀਆਂ ਫੀਸਾਂ ਲੈ ਕੇ ਸਟੂਡੈਂਟਸ ਦੇ ਨਾਲ ਜੇ ਇਸ ਤਰ੍ਹਾਂ ਧੋਖਾ ਕਰ ਰਹੇ ਨੇ। ਤਾਂ TV 84 ਦੀ ਰਿਪੋਰਟ ਮੰਡੀ ਗੋਬਿੰਦਗੜ੍ਹ ਤੋਂ, ਜਿੱਥੇ ਦੇਸ਼ ਭਗਤ ਯੂਨੀਵਰਸਿਟੀ ਆ ਤੇ ਉਸ ਦਾ ਦਰਵਾਜ਼ਾ ਤੁਸੀਂ ਦੇਖ ਸਕਦੇ ਹੋ, ਵਿਦਿਆਰਥੀ ਕਲਾਸਾਂ 'ਚ ਨਹੀਂ, ਅੱਜ ਸੜਕ ਤੇ ਨੇ, ਦਰਵਾਜ਼ੇ ਤੇ ਨੇ, 3 ਦਿਨਾਂ ਤੋਂ ਇੱਥੇ ਦਿਨ ਰਾਤ ਇੱਥੇ ਦਰਵਾਜ਼ੇ ਤੇ ਬੈਠੇ ਆ। ਮਸਲਾ ਕੀ ਆ ਕਿ ਯੂਨੀਵਰਸਿਟੀ ਇਹ ਪ੍ਰੂਵ ਕਰੇ ਕਿ ਉਹਦੀਆਂ ਡਿਗਰੀਆਂ ਜਿਹੜੀਆਂ ਨੇ ਆਥੋਰਾਈਜ਼ਡ ਨੇ। ਯੂਨੀਵਰਸਿਟੀ ਤੋਂ ਸਟੂਡੈਂਟਸ ਤੁਸੀਂ ਦੇਖ ਸਕਦੇ ਹੋ ਇਹ ਨਾਅਰੇਬਾਜ਼ੀ ਜਿਹੜੀ ਆ ਇਹ ਸਾਰਾ ਦਿਨ ਇਸੇ ਤਰ੍ਹਾਂ 3 ਦਿਨਾਂ ਤੋਂ ਇਹ ਚੱਲਦੀ ਰਹਿੰਦੀ ਆ। ਤਾਂ ਕੁੜੀਆਂ ਵੀ ਨੇ, ਤਾਂ ਬਹੁਤ ਵੱਡਾ ਮਸਲਾ ਆ। ਹੋਰ ਬੜੇ ਮਸਲੇ ਅਸੀਂ ਸ਼ੇਅਰ ਕਰਦੇ ਹਾਂ, ਪਰ ਇਹ ਮਸਲਾ ਜ਼ਰੂਰ ਸਾਨੂੰ ਪੰਜਾਬ ਦੀ ਸਰਕਾਰ ਤੱਕ ਪਹੁੰਚਾਉਣਾ ਚਾਹੀਦਾ। ਉਹ ਤੁਸੀਂ ਪਹੁੰਚਾ ਸਕਦੇ ਹੋ। ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰ ਸਾਡੀ ਇਹੀ ਪ੍ਰੋਬਲਮ ਹੈ, ਮਤਲਬ ਯੂਨੀਵਰਸਿਟੀ ਕੋਲ 60 ਸੀਟਸ ਅਲੋਟ ਹੁੰਦੀਆਂ ਨੇ INC ਤੋਂ, ਤੇ ਇਹਨਾਂ ਨੇ 300 ਸਟੂਡੈਂਟਸ ਰੱਖੇ ਹੋਏ ਨੇ। ਹੁਣ ਸਾਡੇ 4 ਸਾਲ ਵੀ ਗਏ, ਸਾਡੀ ਫੀਸ ਵੀ ਗਈ ਤੇ ਸਾਨੂੰ ਡਿਗਰੀ ਵੀ ਫੇਕ ਮਿਲ ਰਹੀ ਹੈ। ਤੇ ਜਿਹੜੇ ਬੱਚੇ ਕਦੇ ਕਾਲਜ ਆਏ ਨਹੀਂ, ਜਿਨ੍ਹਾਂ ਨੇ ਕਾਲਜ ਦਾ ਕਦੇ ਮੂਵ ਹੀ ਨਹੀਂ ਦੇਖਿਆ, ਉਹਨਾਂ ਨੂੰ ਇਹ ਡਿਗਰੀਜ਼ ਦੇ ਰਹੇ ਨੇ ਪੈਸੇ ਲੈ ਕੇ। 3rd ਡੇ ਅੱਜ ਤੇ ਰਾਤ ਨੂੰ ਵੀ ਬੱਚੇ ਰੋਡ ਤੇ ਸੌ ਰਹੇ ਆ। ਹਾਇਰ ਅਥਾਰਟੀਜ਼ ਤੇ ਕੋਈ ਵੀ ਫਰਕ ਨਹੀਂ ਪੈ ਰਿਹਾ। ਅਸੀਂ ਚਾਹੁੰਦੇ ਹਾਂ ਕਿ ਯੂਨੀਵਰਸਿਟੀ ਤੇ ਪੋਲੀਟੀਕਲ ਪ੍ਰੈਸ਼ਰ ਪਵੇ ਤਾਂ ਕਿ ਇਹਨਾਂ ਨੂੰ ਸਮਝ ਆਵੇ ਕਿ ਕਿੰਨੇ ਬੱਚਿਆਂ ਦੇ ਫਿਊਚਰ ਨਾਲ ਇਹ ਨਹੀਂ ਖੇਡ ਸਕਦੇ।
ਆਮ ਆਦਮੀ ਪਾਰਟੀ ਦਾ ਜਾਂ ਕੋਈ ਹੋਰ ਪੋਲੀਟੀਕਲ ਰਿਪਰੈਜ਼ੈਂਟੇਟਿਵ ਐਮਐਲਏ ਵੀ ਆਮ ਆਦਮੀ ਪਾਰਟੀ ਦੇ ਜਿੱਤੇ ਨੇ, ਤੁਸੀਂ 3 ਦਿਨ ਹੋ ਗਏ ਹੋ ਇੱਥੇ ਸਟੂਡੈਂਟਸ ਬੈਠਿਆਂ ਨੂੰ, ਕੋਈ ਤੁਹਾਡੇ ਤੱਕ ਰੀਚ ਨਹੀਂ ਕਿਸੇ ਨੇ ਕੀਤੀ? ਜਿਹੜੇ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਤੋਂ ਖੜੇ ਸੀਗੇ ਇੱਥੇ ਸੌਂਡੀ ਤੋਂ, ਉਹ ਵਾਲੇ ਅੰਕਲ ਆਏ ਸੀਗੇ, ਉਹਨਾਂ ਨੇ ਇਹਨਾਂ ਨੂੰ ਲੰਗਰ ਵੀ ਛਕਾਇਆ। लेकिन ये हमारा रिजल्ट निकाल ही नहीं रहे ताकि ये लोग माइग्रेशन ना ले सके, और हमें धमकियां दी जाती है कि आप लोगों को फेल रखेंगे। ਅਸੀਂ ਦੇਸ਼ ਭਗਤ ਯੂਨੀਵਰਸਿਟੀ ਦੇ ਬਾਹਰ ਖੜੇ ਆ ਮੰਡੀ ਗੋਬਿੰਦਗੜ੍ਹ ਦੇ ਵਿੱਚ। ਤੁਸੀਂ ਦੇਖ ਸਕਦੇ ਹੋ ਕਿ ਦੇਸ਼ ਭਗਤ ਯੂਨੀਵਰਸਿਟੀ ਦੇ ਵਿੱਚ ਇੱਥੇ ਗੇਟ ਬੰਦ ਨੇ, ਪ੍ਰਸ਼ਾਸਨ ਵੀ ਇੱਥੇ ਮੌਕੇ ਤੇ ਮੌਜੂਦ ਆ ਤੇ ਇੱਥੇ ਗੇਟ ਬੰਦ ਨੇ। ਅਸੀਂ ਪ੍ਰਸ਼ਾਸਨ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਇਹ ਕੀ ਮਸਲਾ ਆ। ਹਾਂਜੀ ਸਰ, ਇਹ ਕੀ ਚੱਕਰ ਪਿਆ ਜੀ, ਕੀ ਰੌਲਾ ਪੈ ਰਹੀ ਇੱਥੇ? ਇਹ ਨਾ ਆਪਣੇ ਦੱਸਣਗੇ ਐਸਡੀਐਮ ਸਾਹਿਬ ਤੇ ਕੋਈ ਮੰਗ ਪੱਤਰ ਦੇਣਾ ਆਪਣੇ ਦੇਸ਼ ਭਗਤ ਯੂਨੀਵਰਸਿਟੀ ਵੱਲੋਂ, ਉਹ ਵੀ ਹੱਲ ਜਲਦੀ ਨਿਕਲ ਜੂਗਾ। ਜੋ ਵੀ ਨਹੀਂ ਪ੍ਰੋਬਲਮਾਂ ਨੇ ਨਾ, ਹੱਲ ਹੋ ਜੂਗਾ ਜਲਦੀ ਤੋਂ ਜਲਦੀ। ਇਹਨਾਂ ਦਾ ਫੀਸਾਂ ਬਾਰੇ ਕੋਈ ਸੀਗੀ ਪ੍ਰੋਬਲਮ, ਉਹ ਦੂਰ ਹੋ ਜਾਏਗੀ। ਇਹ ਰੌਲਾ ਵਿਦਿਆਰਥੀਆਂ ਦੇ ਆਪਸ 'ਚ ਕੋਈ ਪੈ ਰਿਹਾ? ਇਹ ਫੀਸਾਂ ਬਾਰੇ ਯੂਨੀਵਰਸਿਟੀਆਂ ਦੇ ਜਿਹੜਾ ਆਪਣੇ ਹੈਗੇ ਨੇ ਪ੍ਰਿੰਸੀਪਲ ਵਗੈਰਾ ਜਿਹੜੇ ਸਰਕਾਰੀ ਉਹਨਾਂ ਦੇ ਨਾਲ ਆ, ਕੋਈ ਫੀਸਾਂ ਦਾ ਵੱਧ ਘੱਟ ਦਾ ਕੋਈ ਇਲਜ਼ਾਮ ਨਾ ਕਰੇ। ਠੀਕ, ਬਿਲਕੁਲ। ਇਹ ਜਿਹੜਾ ਅਸੀਂ ਇੱਥੇ ਅੱਜ ਆਏ ਸੀ ਕਵਰੇਜ ਕਰਨ ਦੇ ਲਈ ਕਿ ਦੇਸ਼ ਭਗਤ ਯੂਨੀਵਰਸਿਟੀ ਜਿਹੜੀ ਆ ਇੱਥੇ ਵਿਦਿਆਰਥੀਆਂ ਦਾ ਮਸਲਾ ਆ ਕੁਝ ਸੀਟਾਂ ਨੂੰ ਲੈ ਕੇ ਕਿ ਨਰਸਿੰਗ ਡਿਪਾਰਟਮੈਂਟ ਆ, ਨਰਸਿੰਗ ਡਿਪਾਰਟਮੈਂਟ ਦੇ ਵਿੱਚ ਵਿਦਿਆਰਥੀ ਕਹਿ ਰਹੇ ਨੇ ਕਿ 60 ਸੀਟਾਂ ਜਿਹੜੀਆਂ ਨੇ ਉਹ ਕੁੱਲ ਨੇ ਕਿ 60 ਸੀਟਾਂ ਇੱਥੇ ਯੂਨੀਵਰਸਿਟੀ ਦੇ ਕੋਲ ਸੀ, ਪਰ ਯੂਨੀਵਰਸਿਟੀ ਵੱਲੋਂ ਪ੍ਰਾਈਵੇਟ ਯੂਨੀਵਰਸਿਟੀ ਆ ਤੇ ਯੂਨੀਵਰਸਿਟੀ ਵੱਲੋਂ 200 ਦੇ ਕਰੀਬ ਐਡਮਿਸ਼ਨਸ ਜਿਹੜੀਆਂ ਨੇ ਉਹ ਉਸ ਕੋਰਸ ਦੇ ਵਿੱਚ ਕਰ ਲਈਆਂ ਗਈਆਂ। ਤਾਂ ਹੁਣ ਵਿਦਿਆਰਥੀਆਂ ਨੂੰ ਇਹ ਤੋਖ ਲਾਇਆ ਕਿ 60 ਸੀਟਾਂ ਤਾਂ ਵੈਲਿਡ ਨੇ, ਕਿ ਜਿਹੜੇ ਬਾਕੀ ਦੇ ਵਿਦਿਆਰਥੀ ਨੇ ਉਹਨਾਂ ਦੀਆਂ ਡਿਗਰੀਆਂ ਜਿਹੜੀਆਂ ਨੇ ਕੀ ਉਹ ਵੈਲਿਡ ਹੋਣਗੀਆਂ, ਉਹਨਾਂ ਦਾ ਸਟੇਟਸ ਕੀ ਹੋਊਗਾ। ਤਾਂ ਇਸ ਗੱਲ ਨੂੰ ਲੈ ਕੇ, ਇਸ ਤੋਖਲੇ ਨੂੰ ਲੈ ਕੇ ਇਹ ਵਿਦਿਆਰਥੀ ਇੱਥੇ ਜਿਹੜਾ ਗੇਟ ਆ ਇਹ ਵਿਦਿਆਰਥੀਆਂ ਨੇ ਬੰਦ ਕੀਤਾ ਹੈ ਤੇ ਪਿਛਲੇ ਕਈ ਦਿਨਾਂ ਤੋਂ ਇਹ ਧਰਨਾ ਲਗਾਤਾਰ ਜਾਰੀ ਆ। ਅਸੀਂ ਤੁਹਾਨੂੰ ਦੱਸ ਦਈਏ ਕਿ ਇੱਥੇ ਜ਼ਿਆਦਾਤਰ ਵਿਦਿਆਰਥੀ ਜਿਹੜੇ ਆ ਨਰਸਿੰਗ ਡਿਪਾਰਟਮੈਂਟ ਦੇ ਵਿੱਚ ਇਹ ਕਸ਼ਮੀਰ ਤੋਂ ਨੇ, ਇਹ ਕਸ਼ਮੀਰੀ ਵਿਦਿਆਰਥੀ ਨੇ ਜਿਹੜੇ ਕਿ ਇੱਥੇ ਇਹ ਨਰਸਿੰਗ ਦੇ ਕੋਰਸ ਕਰਨ ਲਈ ਕਸ਼ਮੀਰ ਤੋਂ ਆਉਂਦੇ ਨੇ। ਤੇ ਅਸੀਂ ਅੱਗੇ ਚੱਲਦੇ ਹਾਂ, ਗੱਲਬਾਤ ਕਰਦੇ ਹਾਂ ਵਿਦਿਆਰਥੀਆਂ ਦੇ ਨਾਲ ਵੀ ਕਿ ਆਖਰ ਇਹ ਮਸਲਾ ਹੈ ਕੀ ਆ। ਲਗਾਤਾਰ ਵਿਦਿਆਰਥੀਆਂ ਦੀ ਇਹ ਜਿਹੜਾ ਪੜ੍ਹਾਈ ਦਾ ਸਮਾਂ ਆ, ਪਰ ਵਿਦਿਆਰਥੀ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਵਿਦਿਆਰਥੀਆਂ ਨੇ ਗੇਟ ਜਿਹੜਾ ਆ ਯੂਨੀਵਰਸਿਟੀ ਦੇ 2 ਗੇਟ ਨੇ ਤੇ ਦੋਵੇਂ ਗੇਟ ਜਿਹੜੇ ਆ ਇਹ ਵਿਦਿਆਰਥੀਆਂ ਨੇ ਬੰਦ ਕੀਤੇ ਹੋਏ ਆ। ਤਾਂ ਇਹ ਕੀ ਮਸਲਾ ਆ? ਇਹ ਕੁਝ ਸਾਡੇ ਨਾਲ ਇੱਥੇ ਪੰਜਾਬੀ ਵਿਦਿਆਰਥੀ ਵੀ ਨੇ, ਉਹਨਾਂ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਇਹ ਵਿਦਿਆਰਥਣਾਂ ਨੇ ਜਿਹੜੀਆਂ ਇਹ ਇੱਥੇ ਦੇਸ਼ ਭਗਤ ਯੂਨੀਵਰਸਿਟੀ ਜਿਹੜੀ ਹੈ ਪ੍ਰਾਈਵੇਟ ਯੂਨੀਵਰਸਿਟੀ ਆ। ਅਸੀਂ ਵਿਦਿਆਰਥੀਆਂ ਦੇ ਨਾਲ ਗੱਲਬਾਤ ਕਰਦੇ ਹਾਂ ਤੇ ਉਹਨਾਂ ਤੋਂ ਜਾਣਦੇ ਹਾਂ ਕਿ ਕੀ ਮਸਲਾ ਆ। ਪੰਜਾਬੀ ਸਮਝ ਲੈਂਦੇ ਜੀ? ਤੁਸੀਂ ਪੰਜਾਬ ਤੋਂ? ਕੀ ਨਾਮ ਹੈ ਤੁਹਾਡਾ? ਠੀਕ ਆ, ਤੇ ਤੁਸੀਂ ਇੱਥੇ ਕਿਹੜੇ ਡਿਪਾਰਟਮੈਂਟ 'ਚ ਸਟੂਡੈਂਟ ਹੋ? ਸਰ ਨਰਸਿੰਗ ਡਿਪਾਰਟਮੈਂਟ ਤੋਂ। ਮਸਲਾ ਕੀ ਹੈ, ਤੁਸੀਂ ਕਿਉਂ ਇਹ ਗੇਟ ਬੰਦ ਕੀਤਾ ਹੋਇਆ? ਸਰ ਸਾਡੀ ਇਹੀ ਪ੍ਰੋਬਲਮ ਹੈ, ਮਤਲਬ ਯੂਨੀਵਰਸਿਟੀ ਕੋਲ 60 ਸੀਟਸ ਅਲਾਟ ਹੁੰਦੀਆਂ ਨੇ ਆਈਐਨਸੀ ਤੋਂ ਤੇ ਇਹਨਾਂ ਨੇ 300 ਸਟੂਡੈਂਟਸ ਰੱਖੇ ਹੋਏ ਨੇ ਸਰ 21 ਈਅਰ ਦੇ ਵਿੱਚ। ਤੇ ਸਰ ਅਸੀਂ ਭਰ ਰਹੇ ਹਾਂ 1,50,000 ਰੁਪਇਆ ਸਾਡੀ ਫੀਸ ਹੈ ਸਰ 1 ਸਾਲ ਦੀ। ਹੁਣ ਸਾਡੇ 4 ਸਾਲ ਵੀ ਗਏ, ਸਾਡੀ ਫੀਸ ਵੀ ਗਈ ਤੇ ਸਾਨੂੰ ਡਿਗਰੀ ਵੀ ਫੇਕ ਮਿਲ ਰਹੀ ਹੈ। ਤੇ ਜਿਹੜੇ ਬੱਚੇ ਕਦੇ ਕਾਲਜ ਆਏ ਨਹੀਂ, ਜਿਨ੍ਹਾਂ ਨੇ ਕਾਲਜ ਦਾ ਕਦੇ ਮੂਵ ਹੀ ਨਹੀਂ ਦੇਖਿਆ, ਉਹਨਾਂ ਨੂੰ ਇਹ ਡਿਗਰੀਜ਼ ਦੇ ਰਹੇ ਨੇ ਪੈਸੇ ਲੈ ਕੇ। ਇਹ ਤੁਸੀਂ ਕਿਹੜੇ ਈਅਰ 'ਚ ਹੋ ਸਟੂਡੈਂਟ? ਸੈਕੰਡ ਈਅਰ ਸਰ। ਸੈਕੰਡ ਈਅਰ। ਮਤਲਬ ਤੁਹਾਨੂੰ ਜਦੋਂ ਐਡਮਿਸ਼ਨਸ ਹੋਈਆਂ ਨੇ ਤੁਹਾਨੂੰ ਇਹ ਕਦੋਂ ਪਤਾ ਲੱਗਿਆ ਕਿ ਇਸ ਤਰ੍ਹਾਂ ਦਾ ਘਪਲਾ ਜਿਹੜਾ ਹੈ ਯੂਨੀਵਰਸਿਟੀ 'ਚ ਚੱਲ ਰਿਹਾ ਹੈ? ਸਰ ਜਦੋਂ ਅਸੀਂ ਫਸਟ ਈਅਰ ਦੇ ਵਿੱਚ ਸੀਗੇ ਉਦੋਂ ਇਹਨਾਂ ਨੇ ਇੱਕਦਮ ਸਾਡੇ ERP ਚੇਂਜ ਕੀਤੇ। ਜਦੋਂ ਸਾਡਾ ਫਾਈਨਲ ਐਗਜ਼ਾਮਸ ਹੋਣ ਲੱਗੇ ਸੀ ਉਦੋਂ ਇਹਨਾਂ ਨੇ ਸਾਡੇ ERP ਚੇਂਜ ਕੀਤੇ ਤੇ ਸਾਨੂੰ ਕਿਹਾ ਵੀ ਤੁਹਾਨੂੰ ਮਤਲਬ ਨਵੇਂ ਕਾਲਜ 'ਚ ਪਾ ਰਹੇ ਆ, ਵੀ ਯੂਨੀਵਰਸਿਟੀ ਦੀ ਇੱਕ ਬ੍ਰਾਂਚ ਹੈ। ਬਟ ਉਸ ਤੋਂ ਬਾਅਦ ਸਾਨੂੰ ਪਤਾ ਲੱਗਿਆ ਕਿ ਇਹ INC ਅਪਰੂਵਡ ਹੈ ਨਹੀਂ, ਇਹਦੀ ਕੋਈ ਵੀ ਵੈਲਿਊ ਨਹੀਂ ਹੈ, ਇਹ ਫੇਕ ਹੈ। ਤੇ ਕਸ਼ਮੀਰੀ ਸਟੂਡੈਂਟ ਵੀ ਜੋ ਵੀ ਇੱਥੋਂ ਕਰਕੇ ਜਾ ਰਹੇ ਆ ਮਤਲਬ ਡਿਗਰੀਜ਼ ਵਗੈਰਾ, ਉਹਨਾਂ ਨੂੰ ਵੀ ਉੱਧਰ ਕੋਈ ਜੌਬ ਨਹੀਂ ਮਿਲ ਰਹੀ, ਕੋਈ ਉਹਨਾਂ ਕੋਲ ਆਪਸ਼ਨ ਹੈ ਨਹੀਂ ਹੁਣ। ਤੇ ਇਹ ਸਾਰਾ ਕੁਝ ਫੇਕ ਹੈ ਮਤਲਬ ਇਹਨਾਂ ਦਾ। ਇਹ ਤੁਹਾਡੇ ਜ਼ਿਆਦਾਤਰ ਕਸ਼ਮੀਰੀ ਸਟੂਡੈਂਟ ਨੇ ਇਸ ਡਿਪਾਰਟਮੈਂਟ ਦੇ ਵਿੱਚ, ਤੁਸੀਂ ਪੰਜਾਬ ਦੇ ਕਿੰਨੇ ਸਟੂਡੈਂਟ ਹੋ? ਪੰਜਾਬ ਦੇ ਵੀ ਹੈਗੇ ਆ ਸਰ ਅਸੀਂ ਅਬਾਊਟ ਮਤਲਬ ਅਗਰ ਕਲੈਕਸ਼ਨ ਦੇਖੀਏ ਤਾਂ 20 ਹੋਣਗੇ। ਬਟ ਗਰਲਸ ਇਹਨਾਂ ਨੇ ਹੁਣ ਲੱਗ ਕਰਤੀਆਂ, ਗਰਲਸ ਇਹਨਾਂ ਨੇ ਪਾਤੀਆਂ ਸਰਦਾਰ ਐਸਲਾਲ ਸਿੰਘ ਦੇ ਵਿੱਚ ਪਾਈਆਂ ਨੇ, ਜਿਹਦੀ ਕੋਈ ਵੈਲਿਊ ਹੈ ਨਹੀਂ, ਉਹਦਾ ਕੋਈ ਵਜੂਦ ਨਹੀਂ ਹੈ, ਉਹ ਸਿਰਫ ਫੇਕ ਆ। ਸਾਨੂੰ ਫੇਕ ਡਿਗਰੀਜ਼ ਦੇਣ ਲਈ ਵੀ ਬੱਚਿਆਂ ਤੋਂ ਸਿਰਫ ਪੈਸੇ ਲੈ ਲਓ। ਇਹਨਾਂ ਦਾ ਮੇਨ ਮੋਟਿਵ ਹੈ ਪੈਸੇ ਖਾਣਾ, ਸਿਰਫ ਇਹ ਪੈਸੇ ਖਾ ਰਹੇ ਨੇ। ਮਤਲਬ ਇਹਨਾਂ ਨੇ ਲੈ ਲਏ, ਹੁਣ ਸਾਡੇ ਤੋਂ ਫੀਸਾਂ ਲੈ ਲਈਆਂ, ਫੀਸਾਂ ਲੈ ਕੇ ਸਾਡੇ ਤੋਂ
ਫੇਕ ਡਿਗਰੀਜ਼ ਲੈਣੀਆਂ ਤੇ ਰਜਿਸਟਰਡ ਵੀ ਨਹੀਂ ਹੈ ਕਾਲਜ। ਕਿੰਨੇ ਦਿਨਾਂ ਤੋਂ ਤੁਸੀਂ ਕਾਲਜ ਬੰਦ ਕੀਤਾ ਹੈ? ਕਿੰਨੇ ਦਿਨਾਂ ਤੋਂ ਇਹ ਧਰਨਾ ਚੱਲ ਰਿਹਾ? ਸਰ ਸਾਡਾ 3rd ਡੇ ਅੱਜ ਤੇ ਰਾਤ ਨੂੰ ਵੀ ਬੱਚੇ ਰੋਡ ਤੇ ਸੌ ਰਹੇ ਆ। ਹਾਇਰ ਅਥਾਰਟੀਜ਼ ਤੇ ਕੋਈ ਵੀ ਫਰਕ ਨਹੀਂ ਪੈ ਰਿਹਾ, ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਅੱਜ ਵੀ ਅਸੀਂ ਸਵੇਰ ਦੇ ਉਰੇ ਬੈਠੇ ਆ, ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਅਗਰ ਕੋਈ ਮਰ ਵੀ ਜਾਵੇ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਇਨਫੈਕਟ ਉਹਨਾਂ ਨੇ ਇਹਨਾਂ ਨੂੰ ਧਮਕੀਆਂ ਵੀ ਦਿੱਤੀਆਂ ਨੇ, ਕਸ਼ਮੀਰੀ ਸਟੂਡੈਂਟਸ ਨੇ ਜਿਹੜੇ ਵੀ ਤੁਹਾਨੂੰ ਮਾਰ ਦਾਂਗੇ, ਐਵੇਂ ਕਰ ਦਾਂਗੇ, ਐਵੇਂ ਕਰ ਦਾਂਗੇ, ਸ਼ਰੇਆਮ ਧਮਕੀਆਂ ਦੇ ਕੇ ਗਏ ਨੇ ਤੇ ਹਾਇਰ ਅਥਾਰਟੀਜ਼ ਤੇ ਕੋਈ ਫਰਕ ਨਹੀਂ ਪੈ ਰਿਹਾ। ਇਹ ਕੋਈ ਹੁਣ ਤੱਕ ਅਥਾਰਟੀਜ਼ ਨੇ ਤੁਹਾਨੂੰ ਕੋਈ ਕਿਹਾ ਹੋਵੇ ਕਿ ਅਸੀਂ ਕੋਈ ਸਟੈਪ ਲੈ ਰਹੇ ਹਾਂ ਜਾਂ ਕੋਈ ਗਵਰਨਮੈਂਟ ਦਾ ਕੋਈ ਰਿਪਰੈਜ਼ੈਂਟ ਡਿਮਾਂਡ ਕਰਦੇ ਆ? ਰੋਜ਼ ਆਉਂਦੇ ਆ, ਕਹਿੰਦੇ 2 ਦਿਨ ਦਿਓ ਸਾਨੂੰ, 12 ਵਜੇ ਤੱਕ ਦਿਓ, 5 ਵਜੇ ਤੱਕ ਦਿਓ। ਉਹਨਾਂ ਨੂੰ ਪਤਾ ਕਿ ਇੰਨਾ ਟਾਈਮ ਸ਼ਾਂਤ ਬੈਠਣਗੇ, ਬਾਅਦ ਚ ਰੌਲਾ ਪਾ ਲੈਣਗੇ, ਕੁਝ ਨਹੀਂ ਹੋਣਾ। ਸਿਰਫ ਟਾਈਮ ਅੱਗੇ ਵਧਾ ਰਹੇ ਆ। ਫਸਟ ਈਅਰ 'ਚ ਵੀ ਸਾਡੇ ਨਾਲ ਆਈ ਹੋਇਆ, ਹੁਣ ਸੈਕੰਡ ਈਅਰ 'ਚ ਸਾਡਾ ਫਸਟ ਈਅਰ ਦਾ ਰਿਜ਼ਲਟ ਵੀ ਹਲੇ ਤੱਕ ਇਹਨਾਂ ਨੇ ਨਹੀਂ ਕੱਢਿਆ। ਸਰ ਸਾਨੂੰ 1.5 ਸਾਲ ਹੋ ਗਿਆ ਇਹ ਕੁਝ ਕਰਦਿਆਂ ਨੂੰ। ਅਸੀਂ ਪਹਿਲਾਂ ਕੀਤਾ ਸੀ ਜਦੋਂ ਫਸਟ ਈਅਰ ਦੇ ਫਸਟ MST ਸੀਗੇ, ਉਦੋਂ ਪ੍ਰੋਟੈਸਟ ਕੀਤਾ, ਕਹਿੰਦੇ ਟਾਈਮ ਦਿਓ, ਅਸੀਂ ਟਾਈਮ ਦਿੱਤਾ। ਫਿਰ ਸੈਕੰਡ ਪ੍ਰੋਟੈਸਟ ਕੀਤਾ, ਰੋਡ ਬਲੌਕ ਕੀਤਾ। ਹੁਣ 3rd ਟਾਈਮ ਪ੍ਰੋਟੈਸਟ ਹੋ ਰਿਹਾ, ਹਜੇ ਵੀ ਕੋਈ ਸੋਲੂਸ਼ਨ ਨਹੀਂ ਹੈ ਇਹਦਾ। ਤੇ ਤੁਹਾਨੂੰ ਫੈਮਿਲੀਜ਼ ਵੀ ਤੁਹਾਡੀਆਂ ਫਿਕਰਮੰਦ ਹੋਣਗੀਆਂ ਕਿ ਤੁਸੀਂ ਮਤਲਬ ਇੱਥੇ ਰਹਿੰਦੇ ਹੋ, ਤੁਸੀਂ ਹੋਸਟਲਰ ਹੋ ਇੱਥੇ? ਨਹੀਂ ਸਰ, ਮੈਂ ਡੇ ਸਕਾਲਰ ਆ। ਮੈਂ ਹੌਸਟਲਰ ਆ। ਫੈਮਿਲੀ ਆਫ ਕੋਰਸ ਸਰ ਪ੍ਰੈਸ਼ਰ ਹੁੰਦਾ ਫੈਮਿਲੀ ਤੇ ਕਿ ਬੱਚੇ ਉੱਥੇ ਬੈਠੇ ਹੋਣ, ਉਹਨਾਂ ਨਾਲ ਕੁਝ ਮਿਸਹੈਪਨਿੰਗ ਨਾ ਹੋ ਜੇ, ਜਾਂ ਉਹਨਾਂ ਨੇ 1.5 ਸਾਲ ਲਾਇਆ, ਇੰਨਾ ਪੈਸਾ ਬਰਬਾਦ ਕੀਤਾ, ਉਹਨਾਂ ਦੀ ਡਿਗਰੀ ਦੀ ਕੋਈ ਵੈਲਿਊ ਹੋਊਗੀ ਜਾਂ ਜੌਬ ਮਿਲੂਗੀ ਜਾਂ ਨਹੀਂ। ਸਰ ਟੈਨਸ਼ਨ ਤਾਂ ਸਭ ਨੂੰ ਹੁੰਦੀ ਆ। ਤੁਸੀਂ ਗਵਰਨਮੈਂਟ ਤੋਂ ਕੀ ਡਿਮਾਂਡ ਕਰਦੇ ਹੋ? ਸਰ ਅਸੀਂ ਚਾਹੁੰਦੇ ਹਾਂ ਕਿ ਯੂਨੀਵਰਸਿਟੀ ਤੇ ਪੋਲੀਟੀਕਲ ਪ੍ਰੈਸ਼ਰ ਪਵੇ ਤਾਂ ਕਿ ਇਹਨਾਂ ਨੂੰ ਸਮਝ ਆਵੇ ਕਿ ਕਿੰਨੇ ਬੱਚਿਆਂ ਦੇ ਫਿਊਚਰ ਨਾਲੇ ਨਹੀਂ ਖੇਡ ਸਕਦੇ। INC ਅਪਰੂਵ ਕਰਾਉਣ ਤੇ ਜਿਹੜੇ ਬੱਚੇ ਸਰ ਬਾਹਰ ਦੀ ਸਟੇਟ ਤੋਂ ਆ ਰਹੇ ਆ, ਉਹਨਾਂ ਦਾ ਪੰਜਾਬ ਨੂੰ ਬੁਰਾ ਸਮਝ ਰਿਹਾ ਕਿ ਪੰਜਾਬ 'ਚ ਸਾਡੇ ਨਾਲ ਧੱਕਾ ਹੋ ਰਿਹਾ, ਜਦੋਂ ਕਿ ਗਵਰਨਮੈਂਟ ਨੂੰ ਸਟੈਪ ਲੈਣਾ ਚਾਹੀਦਾ ਕਿ ਪੰਜਾਬ 'ਚ ਕਿਸੇ ਵੀ ਬੱਚੇ ਨਾਲ ਧੱਕਾ ਨਹੀਂ ਹੋਊਗਾ। ਸਿਰਫ ਇੱਕ ਯੂਨੀਵਰਸਿਟੀ ਪੂਰੇ ਪੰਜਾਬ ਨੂੰ ਬਦਨਾਮ ਕਰ ਰਹੀ ਹੈ ਸਰ। ਬਿਲਕੁਲ। ਹੁਣ ਭਗਵੰਤ ਮਾਨ ਨਵੇਂ ਮੁੱਖ ਮੰਤਰੀ ਬਣੇ ਆ ਪੰਜਾਬ ਦੇ, ਬੜੇ ਉਹਨਾਂ ਨੇ ਵਾਅਦੇ ਪੰਜਾਬ ਦੇ ਲੋਕਾਂ ਨਾਲ ਕੀਤੇ ਆ, ਤਾਂ ਭਗਵੰਤ ਮਾਨ ਨੂੰ ਮੁਖਾਤਬ ਹੋਣਾ ਹੋਵੇ ਤਾਂ ਤੁਸੀਂ ਕੀ ਗੱਲ ਕਹੋਗੇ? ਸਰ DM ਕੀਤੇ ਆ ਉਹਨਾਂ ਨੂੰ, ਰਾਤ DM ਕੀਤੇ ਸੀ, ਬਟ ਕੋਈ ਵੀ ਰਿਸਪੌਂਸ ਨਹੀਂ ਸੀਗਾ। ਮਤਲਬ ਤੁਸੀਂ ਭਗਵੰਤ ਮਾਨ ਨੂੰ ਮੈਸੇजेस ਕੀਤੇ ਨੇ? ਹਾਂਜੀ ਸਰ ਕੀਤੇ ਨੇ, ਸਾਰਿਆਂ ਨੇ ਕੀਤੇ ਸੀ। ਇਨਫੈਕਟ ਅਸੀਂ ਇਕੱਲਿਆਂ ਨੇ ਨਹੀਂ ਕੀਤੇ, ਕਸ਼ਮੀਰੀ ਸਟੂਡੈਂਟਸ ਨੇ ਵੀ ਕੀਤੇ ਆ, ਜਿਹਨੇ ਸਾਡੇ ਮਤਲਬ ਫਾਲੋਅਰ ਸੀਗੇ ਅਕਾਊਂਟ ਵਗੈਰਾ ਤੇ, ਉਹਨਾਂ ਨੂੰ ਵੀ ਮੈਸੇਜ ਕੀਤੇ, ਉਹਨਾਂ ਨੇ ਵੀ DM ਕੀਤੇ, ਬਟ ਕੋਈ ਰਿਸਪੌਂਸ ਨਹੀਂ ਮਿਲਿਆ। ਫੇਮਸ ਪਰਸਨੈਲਿਟੀਜ਼ ਜਿਹੜੀਆਂ ਤੋਂ ਡਿਗਰੀਜ਼ ਲੈ ਕੇ ਗਈਆਂ ਨੇ, ਸੋਨੀਆ ਮਾਨ, ਪੀਨਟ, ਅਸੀਂ ਉਹਨਾਂ ਨੇ ਵੀ DMs ਕੀਤੇ ਕਿ ਸਾਡੇ ਨਾਲ ਧੱਕਾ ਹੋ ਰਿਹਾ, ਸਾਡੀ ਸਪੋਰਟ ਕਰੋ, ਬਟ ਹਲੇ ਤੱਕ ਕੋਈ ਰਿਸਪੌਂਸ ਨਹੀਂ ਆਇਆ। ਤੇ ਜਿਵੇਂ ਅਸੀਂ ਇਹ ਦੇਖਦੇ ਹਾਂ ਕਿ ਇੱਥੇ ਕੋਈ ਲੋਕਲ ਰਿਪਰੈਜ਼ੈਂਟੇਟਿਵ ਜਿਹੜਾ ਚਾਹੇ ਆਮ ਆਦਮੀ ਪਾਰਟੀ ਦਾ ਜਾਂ ਕੋਈ ਹੋਰ ਪੋਲੀਟੀਕਲ ਰਿਪਰੈਜ਼ੈਂਟੇਟਿਵ MLA ਵੀ ਆਮ ਆਦਮੀ ਪਾਰਟੀ ਦੇ ਜਿੱਤੇ ਨੇ, ਤੁਸੀਂ 3 ਦਿਨ ਹੋ ਗਏ ਹੋ ਇੱਥੇ ਸਟੂਡੈਂਟਸ ਬੈਠਿਆਂ ਨੂੰ, ਕੋਈ ਤੁਹਾਡੇ ਤੱਕ ਰੀਚ ਨਹੀਂ ਕਿਸੇ ਨੇ ਕੀਤੀ? ਜਿਹੜੇ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਤੋਂ ਖੜੇ ਸੀਗੇ ਇੱਥੇ ਸੌਂਡੀ ਤੋਂ, ਉਹ ਵਾਲੇ ਅੰਕਲ ਆਏ ਸੀਗੇ, ਉਹਨਾਂ ਨੇ ਇਹਨਾਂ ਨੂੰ ਲੰਗਰ ਵੀ ਛਕਾਇਆ ਤੇ ਉਹ 3 ਦਿਨਾਂ ਤੋਂ ਇੱਥੇ ਹੀ ਬੈਠੇ ਆ, ਸਾਡੇ ਨਾਲ ਹੀ ਬੈਠੇ ਨੇ ਉਹ। ਓਕੇ, ਮਤਲਬ ਸਿਰਫ ਮਾਨ ਸਾਹਿਬ ਦੀ ਪਾਰਟੀ ਤੋਂ ਆਏ, ਹੋਰ ਕੋਈ ਨਹੀਂ? पुलिस ने वहाँ पे केस किया सर। बिल्कुल। और स्टूडेंट भी ने किना ते केस किया है पुलिस? लोकल जो हमारे साथ थे उन्होंने यहाँ पे पुलिस आ रही थी, उन्होंने उन पे केस किया क्योंकि जो वहाँ पे थे हम वो उनके हमारे साथ थे सारे लोकल्स और सच्चाई के साथ खालसा वाले हमारे साथ थे, बट पुलिस वालों ने जो पुलिस यहाँ पे थी उन्होंने उन पे केस किया। वो बस बड़ा खड़े होके तुसी सानू ये गल दस्सी। बिल्कुल ये एक बहुत बड़ा मसला है। देखो ਅਸੀਂ ਆਪਣੇ ਦਰਸ਼ਕਾਂ ਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਇਹ ਇੱਕ ਯੂਨੀਵਰਸਿਟੀ ਆ, ਯੂਨੀਵਰਸਿਟੀਜ਼ ਜਿਹੜੀਆਂ ਬਣਾਈਆਂ ਜਾਂਦੀਆਂ ਨੇ ਕਿ ਜਿੱਥੇ ਐਜੂਕੇਸ਼ਨ ਜਿਹੜੀ ਆ ਸਟੂਡੈਂਟਸ ਨੂੰ ਦਿੱਤੀ ਜਾਵੇ, ਇੱਕ ਫਿਊਚਰ ਡਿਵੈਲਪ ਹੋਵੇ, ਚਾਹੇ ਉਹ ਕਿਸੇ ਦੇਸ਼ ਦਾ ਹੋਵੇ, ਕਿਸੇ ਭਾਈਚਾਰੇ ਦਾ ਹੋਵੇ। ਪਰ ਕਰਪਸ਼ਨ ਕਿੱਥੋਂ ਤੱਕ ਬੈਠ ਚੁੱਕੀ ਆ ਕਿ ਐਜੂਕੇਸ਼ਨਲ ਇੰਸਟੀਚਿਊਟਸ ਜਿੱਥੇ ਲੱਖਾਂ ਰੁਪਇਆ ਫੈਮਿਲੀਜ਼ ਲਾਉਂਦੀਆਂ ਨੇ, ਆਪਣੇ ਬੱਚਿਆਂ ਨੂੰ ਇੱਕ ਭਰੋਸੇ ਤੇ ਭੇਜਿਆ ਜਾਂਦਾ ਕਿ ਸਾਡੇ ਬੱਚੇ ਇੱਥੇ ਹੋਸਟਲਸ ਦੇ ਵਿੱਚ ਇੱਥੇ ਸਿਕਿਉਰ ਰਹਿਣਗੇ। ਜਿਵੇਂ ਯੂਨੀਵਰਸਿਟੀਜ਼ ਨੂੰ ਹੋਮ ਆਫਟਰ ਸੈਕਿੰਡ ਹੋਮ ਆਫਟਰ ਦਾ ਹੋਮ ਕਿਹਾ ਜਾਂਦਾ ਹੈ ਕਿ ਦੂਜਾ ਘਰ ਕਿਹਾ ਜਾਂਦਾ ਆ, ਪਰ ਉੱਥੇ ਬੱਚੇ ਆ ਸੜਕਾਂ ਤੇ ਬੈਠੇ ਨੇ। ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਦਾ ਮਾਹੌਲ ਆ ਇੱਥੇ ਸਾਰੇ, ਤੇ ਕਸ਼ਮੀਰੀ ਵਿਦਿਆਰਥੀ ਵੱਡੀ ਗਿਣਤੀ 'ਚ ਜਿਹੜੇ ਕਿ ਕਸ਼ਮੀਰ ਇੱਕ ਡਿਸਟਰਬਡ ਏਰੀਆ ਆ, ਉੱਥੋਂ ਫੈਮਿਲੀਜ਼ ਪਹਿਲਾਂ ਡਿਸਟਰਬਡ ਨੇ ਤੇ ਉਹ ਇੱਥੇ ਬੱਚਿਆਂ ਨੂੰ ਭੇਜਦੇ ਆ। ਤੇ ਹੁਣ ਇੱਥੇ ਵੀ ਜਦੋਂ ਆ ਕੇ ਉਹਨਾਂ ਦੇ ਬੱਚਿਆਂ ਦੇ ਨਾਲ ਇਸ ਤਰ੍ਹਾਂ ਦਾ ਵਿਹਾਰ ਹੁੰਦਾ, ਤਾਂ ਇਹ ਵੀ ਮੈਂ ਤੁਹਾਨੂੰ ਦੱਸ ਦਿਆਂ ਕਿ ਜਦੋਂ ਅਸੀਂ ਇੱਥੇ ਆਏ ਤਾਂ ਮੀਡੀਆ ਤੋਂ ਵੀ ਕਿਸ ਤਰ੍ਹਾਂ ਦੇ ਨਾਲ ਨਾਰਾਜ਼ ਸੀ ਇਹ ਸਟੂਡੈਂਟ। ਇਹਨਾਂ ਦਾ ਕਹਿਣਾ ਆ ਕਿ ਮੀਡੀਆ ਪਿਛਲੇ 2-3 ਦਿਨਾਂ ਤੋਂ ਆ ਰਿਹਾ ਆ, ਪਰ ਮੀਡੀਆ ਯੂਨੀਵਰਸਿਟੀ ਦੀ ਜਿਹੜੀ ਗੱਲ ਆ ਉਸੇ ਨੂੰ ਅੱਗੇ ਰੱਖ ਰਿਹਾ, ਜਿਹੜਾ ਗਲਤ ਮੈਨੀਪੂਲੇਟ ਕੀਤਾ ਜਾ ਰਿਹਾ ਸਾਰੇ ਇਸ ਇਵੈਂਟ ਨੂੰ। ਤਾਂ ਉਹ ਵੀ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ। ਸਾਡੇ ਨਾਲ ਸਟੂਡੈਂਟ ਨੇ। ਹਾਂ ਬ੍ਰਦਰ, ਪੰਜਾਬੀ ਸਮਝ ਲੈਂਦੇ ਹੋ? हिंदी ਅਸੀਂ ਇਹਨਾਂ ਨਾਲ हिंदी 'ਚ ਗੱਲ ਕਰਦੇ हैं। क्या मसला है? जैसे इन गर्ल स्टूडेंट्स ने बताया कि जो सीट्स का इशू है, तो क्या अब क्या सिचुएशन है? क्या यूनिवर्सिटी ने आपकी किसी डिमांड के ऊपर कोई डायलॉग आपसे किया? क्या आपको कोई विश्वास? जी सर, यूनिवर्सिटी वालों के साथ सर 2 बार बात की है हमने, वो बोल रहे हैं कि हम आपका इशू सर रिजॉल्व कर लेंगे। सबसे बड़ी बात ये है सर कि ये यूनिवर्सिटी सर फेक नहीं है, ये अप्रूव्ड यूनिवर्सिटी है UGC के अंडर। सर ये सबसे बड़ी बात, जो ये लोग बोल रहे हैं कि फेक है, फेक नहीं है सर यूनिवर्सिटी, ये रजिस्टर्ड यूनिवर्सिटी है। मसला इतना ही है सर कि JNK पैरामेडिकल बोर्ड ने जो नोट सर इशू की थी वहाँ पे, तो उसमें लिखा था ये कि हम
इनको मतलब रजिस्टर नहीं करेंगे यहाँ पे, तो डिग्री जो है वो कैंसिल नहीं की गई है सर, वो होल्ड पे रखी गई है सर। तो इसीलिए सर हम यूनिवर्सिटी वालों को बोल दें कि आप जे एंड के पैरामेडिकल को सर को उसको जे एंड के पैरामेडिकल को रिप्लाई करो यहाँ से, मेल करो यहाँ से कि आप ये ऑर्डर जो है ये रिवोक करो, और जो वो क्लियरिफिकेशन चाहते हैं सर वो सर क्लियरिफिकेशन दें इनको सर। और दूसरा सर एसलाल का मसला है सर, जो फर्स्ट ईयर में स्टूडेंट है सर उसमें सर एनरोलमेंट सर ज़्यादा हुई है सर। तो जिन बच्चों ने सर एडमिशन लिया था देश भगत यूनिवर्सिटी में, देश भगत स्कूल ऑफ नर्सिंग सर, उनको आज सर ये शिफ्ट कर रहे हैं सर एसलाल सिंह कॉलेज में। जो सर बच्चे वो नहीं मान रहे, वो बोल रहे हैं कि अगर हमने एडमिशन लिया था यूनिवर्सिटी में, एनडीबी यूनिवर्सिटी में, हम एसलाल नहीं जाएंगे सर। यही दो मसला है, बाकी सर फेक का सर कोई इशू नहीं है, ये यूनिवर्सिटी सर रजिस्टर्ड है सर। बिल्कुल और स्टूडेंट भी है। हाँ जी, की दसना चाहते हो आज इधर? हमारा भी मसला है, हम एसलाल में एडमिशन हुई ना। आप फर्स्ट ईयर के स्टूडेंट हैं? हम फर्स्ट ईयर के आपका क्या मसला है? आपने एडमिशन कहाँ लिया था? हमने देश भगत में लिया था ना, फार्मेसी एसओपी में। तो हमें कुछ दिन बाद उन्होंने डाली एसलाल में। जब वहाँ 100 सीटें पूरी होगी ना, 100 बच्चा और है एसलाल का जो अप्रूव नहीं है पीसीआई से। ये मतलब उन्होंने कहाँ से अप्रूव नहीं है? अच्छी तरह से बताइए। आप चाहे मास्क अपना उतार लीजिए कि पता चले कि आप क्या बोल रहे हैं। हमने फार्मेसी काउंसिल ऑफ इंडिया में जो साइट विजिट किया ना, उसमें बताया कि एसलाल अप्रूव नहीं है। हमने कॉल भी किया, सब कुछ किया, मगर उन्होंने बोला अप्रूव बिल्कुल नहीं है। जब भी हम अगर कुछ इंस्पेक्शन वाले आते हैं ना हमारे एसलाल में, तो वो वहाँ कभी डी बस बना देते हैं, कभी मार्केट बना देते हैं, कभी कुछ करते हैं, वहाँ कभी कभी रेंट में भी बंदे रहते हैं। ये मसला है और हमारा मतलब बहुत ਵੱਡਾ ਕਪੜਾ ਜਿਹੜਾ ਆ ਇਹ ਕਪੜੇ ਦਾ ਮਸਲਾ ਇੱਕ ਸਕੈਮ ਦਾ ਮਸਲਾ ਸਾਹਮਣੇ ਆ ਰਿਹਾ ਹੈ ਕਿ ਐਡਮਿਸ਼ਨ ਸਟੂਡੈਂਟਸ ਦੀਆਂ ਕਿਸੇ ਹੋਰ ਯੂਨੀਵਰਸਿਟੀ ਦੇ ਅੰਡਰ ਲਈਆਂ ਜਾਂਦੀਆਂ ਨੇ, ਪਰ ਬਾਅਦ ਵਿੱਚ ਉਹਨਾਂ ਨੂੰ ਸ਼ਿਫਟ ਕੀਤਾ ਜਾ ਰਿਹਾ ਕਿਸੇ ਹੋਰ ਕਾਲਜ ਦੇ ਅੰਡਰ। ਤੇ ਸ਼ਿਫਟਿੰਗ ਤੋਂ ਬਾਅਦ ਵੀ ਸਟੂਡੈਂਟਸ ਦਾ ਤੋਖਲਾ ਇਹ ਆ ਕਿ ਜਿਹੜਾ ਇੱਕ ਅਥਾਰਟੀ ਆ ਜਿੱਥੇ ਰਜਿਸਟ੍ਰੇਸ਼ਨ ਹੁੰਦੀ ਆ ਫਾਰਮੇਸੀ ਦੀ ਹੋਵੇ ਜਾਂ ਨਰਸਿੰਗ ਦੀ ਹੋਵੇ, ਉਹਨਾਂ ਦੇ ਕੋਲ ਉਹ ਕਾਲਜ ਰਜਿਸਟਰਡ ਨਹੀਂ ਆ। ਤਾਂ ਹੁਣ ਇਹ ਫਿਊਚਰ ਕੀ ਆ ਇਹਨਾਂ ਸਟੂਡੈਂਟਸ ਦਾ? ਇੱਕ ਬਹੁਤ ਵੱਡਾ ਸਵਾਲ ਆ। ਹੋਰ ਵੀ ਸਾਡੇ ਨਾਲ ਸਟੂਡੈਂਟ ਖੜੇ ਨੇ, ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਜਿਵੇਂ ਪੰਜਾਬ ਦੇ ਵਿੱਚ ਖਾਸ ਕਰਕੇ ਸਾਡੇ ਪੰਜਾਬ ਤੋਂ ਵਿਦਿਆਰਥਣਾਂ ਨੇ, ਤਾਂ ਜਿਹੜਾ ਇਹ ਤੁਸੀਂ ਸੈਕੰਡ ਈਅਰ 'ਚੋਂ ਤੁਸੀਂ ਨਰਸਿੰਗ ਦੀ ਗੱਲ ਕੀਤੀ, ਇਹਨਾਂ ਨੇ ਫਾਰਮੇਸੀ ਦੀ ਗੱਲ ਕੀਤੀ ਆ, ਇਹ ਸਿਰਫ 2 ਡਿਪਾਰਟਮੈਂਟਸ ਦਾ ਇਸ਼ੂ ਹੈ ਜਾਂ ਸਾਰੀ ਯੂਨੀਵਰਸਿਟੀ ਦੇ ਹੋਰ डिपार्टमेंट्स का भी इशू है? पैरामेडिकल कोर्सेज सर। बिल्कुल। आप कश्मीर से हैं? तो आपका कौन सा डिपार्टमेंट? हमारा नर्सिंग के बीएससी सेकंड ईयर। सेकंड ईयर में आप सेम ही क्लास में, तो आपको भी कौन दूसरे कॉलेज में शिफ्ट किया जा रहा है? हमने पहले एडमिशन किया था DBIN में, वहाँ हमें अब सेकंड ईयर में बोल रहे हैं आप एसलाल में हो। हमें हमारी फाइल इस पे खुद साइन किया गया है। आपको पहले सेमेस्टर की DMC जो मिली है पहले सेमेस्टर, हमें रिजल्ट भी नहीं निकाला अभी फर्स्ट ईयर का, वो भी बंद है। हाँ आपका सेमेस्टर सिस्टम है ना? नहीं, हमारा सेमेस्टर फाइन एनुअल है। नहीं है, हमारा ईयरली होता है। Yearly होता है। सेमेस्टर तो अब से स्टार्ट हो रहा है, हमारा ईयरली होता है। हमारा सेमेस्टर नहीं है, लेकिन ये हमारा रिजल्ट निकाल ही नहीं रहे ताकि ये लोग माइग्रेशन ना ले सके, और हमें धमकियां दी जाती है कि आप लोगों को फेल रखेंगे। तो आपको ये लग रहा है कि आपके साथ एक स्कैम हुआ है? आपकी एडमिशन जो यूनिवर्सिटी में हुई, लेकिन यूनिवर्सिटी के पास सीट्स नहीं थी अवेलेबल, इसलिए एक नया कॉलेज डेवलप किया गया, उसमें आपको शिफ्ट किया। कॉलेज इन्होंने बना दिया। पहले इनके पास 60 सीट्स अलॉट होती हैं, इन्होंने 200 एडमिशन ले ली। एडमिशन यहाँ पे 250 एडमिशन लेके सर ਉਸ ਤੋਂ ਬਾਅਦ ਜਦੋਂ ਸਾਨੂੰ ਪਤਾ ਲੱਗਿਆ ਵੀ ਹਾਂ 60 ਸੀਟਸ ਅਲਾਟ ਹੁੰਦੀਆਂ, ਜਦੋਂ ਅਸੀਂ ਇਹਨਾਂ ਤੋਂ ਕੁਐਸਚਨਸ ਕੀਤੇ ਤਾਂ ਉਹਨਾਂ ਨੇ ਉਦੋਂ ਇਹਨਾਂ ਨੇ ਰਾਤੋਂ ਰਾਤ ਇੱਕ ਨਵਾਂ ਕਾਲਜ ਬਣਾਤਾ। ਜਦੋਂ ਅਸੀਂ ਕੁਐਸਚਨਸ ਕੀਤੇ, ਪ੍ਰੋਟੈਸਟ ਕੀਤਾ, ਉਦੋਂ ਕਹਿੰਦੇ ਸਾਨੂੰ ਕੋਈ ਇਨਫੋਰਮੇਸ਼ਨ ਨਹੀਂ। ਫਿਰ ਦੂਸਰੇ ਦਿਨ ਆ ਕੇ ਕਹਿੰਦੇ ਇਹ ਤਾਂ ਕਾਲਜ 1 ਸਾਲ ਪਹਿਲਾਂ ਤੋਂ ਸੀਗਾ, ਸਾਡੇ ਕੋਲ ਇਹਦੇ ਡਾਕੂਮੈਂट्स ਪਏ ਨੇ, पेपर्स पए ने वगैरह वगैरह। सर पहले जो डॉक्यूमेंट्स वगैरह दिए जाते थे वो अच्छे से फैकल्टी ऑफ नर्सिंग के मिलते थे, हमने एग्जाम अंडर फैकल्टी ऑफ नर्सिंग दिया है। लेकिन अब जो हमें है, अब हमें एसलाल के डॉक्यूमेंट्स दे रहे हैं, अब हमें एसलाल कॉलेज में भेज रहे हैं जो कहीं एग्जिस्ट ही नहीं करता है, जिसकी रजिस्ट्रेशन ही नहीं है। उसकी बिल्डिंग कहाँ है? उस कॉलेज की बिल्डिंग कहाँ है? उस कॉलेज की बिल्डिंग ही नहीं है। लाइब्रेरी को बिल्डिंग बना ली है, उसकी लाइब्रेरी को एसलाल सिंह का पोस्टर जो उन्होंने लगाया लाइब्रेरी पे ऊपर लगा लिया, और उसको बता रहे हैं फैकल्टी ऑफ नर्सिंग है एसलाल सिंह। तो ਕਹਿ ਰਹੇ ਸੀ ਸਰ, ਪਹਿਲਾਂ ਇਹਨਾਂ ਨੇ ਕੰਟੀਨ 'ਚ ਪਾਠ ਕਰਵਾਇਆ ਵੀ ਇੱਥੇ ਹੋਊਗੀ ਬਿਲਡਿੰਗ, ਤੇ ਉਸ ਤੋਂ ਬਾਅਦ ਚੇਂਜ ਕਰਕੇ ਫਿਰ ਇਹਨਾਂ ਨੇ ਆਯੁਰਵੇਦਾ 'ਚ ਪਾਠ ਕਰਵਾਇਆ, ਵੂਮੈਨਸ ਡੇ ਸੈਲੀਬ੍ਰੇਟ ਕੀਤਾ ਤਾਂ ਕਿ ਅਸੀਂ ਮਤਲਬ ਥੋੜੇ ਜਿਹੇ ਬੱਚਿਆਂ ਨੂੰ ਕੰਮ ਕੀਤਾ ਜਾਵੇ। ਬਟ ਸਾਨੂੰ ਪਤਾ ਹੈ ਕਿ ਇਹ ਸਕੈਮ ਹੋ ਰਿਹਾ ਹੈ, ਤਾਂ ਇਸ ਲਈ ਅਸੀਂ ਪ੍ਰੋਟੈਸਟ कर रहे हैं, बट साडी गल कोई भी नहीं सुन रहा। जैसे पंजाब की इन्होंने बात की कि पंजाब की पॉलिटिकल लॉबी में सिर्फ श्रोमणी अकाली दल अमृतसर के लीडर्स वो इनके पास आपके पास आए हैं, तो कश्मीर में भी आपके पेरेंट्स भी हैं, वहाँ की पॉलिटिकल लॉबी में क्या कोई बात चल रही है कि आप कोई पॉलिटिकल प्रेशर बनवाने की कोशिश कर रहे हैं कि कश्मीर में भी? JKSU आया था हमारे पास, लेकिन उनको भी ये अंदर बहका रहे, उनको भी उल्टी सीधे बातें बोल रहे हैं, जो वो आके हमें बोल रहे हैं, उनको कन्विंस कर रहे हैं कि बच्चों को यहाँ से हटाओ। आपके ऊपर यहाँ से हटने के लिए कोई प्रेशर डाला जा रहा है कि आप अंदर से बहुत प्रेशर डाला जा रहा है।
क्या कहा जा रहा है आपको? फेल रखेंगे और क्या, ये FIR काटेंगे। अंदर से धमकियां दी जा रही है कि हम आपको FIR काटेंगे, आपको रेस्टिगेट करेंगे, आपको फेल करेंगे। ਬਿਲਕੁਲ ਇਹ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਸਟੂਡੈਂਟਸ ਇੰਨਾ ਰਿਸਕ ਕਿਉਂ ਲੈ ਰਹੇ ਆ। ਇੱਕ ਵੱਡਾ ਸਵਾਲ ਆ ਕਿ ਸਟੂਡੈਂਟ ਪੜ੍ਹਨ ਲਈ ਆਉਂਦਾ ਆ, ਪੜ੍ਹਨ ਲਈ ਉਹਨੇ ਆਪਣਾ ਉਹਦਾ ਫਿਊਚਰ ਸਾਰਾ ਸਟੇਕ ਤੇ ਲੱਗਿਆ ਹੁੰਦਾ ਆ, ਪਰ ਉਹ FIRs ਤੱਕ ਦਾ ਰਿਸਕ ਲੈ ਰਿਹਾ ਆ ਵੀ ਫੇਲ ਕਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ। ਸਟੂਡੈਂਟਸ ਕਹਿ ਰਹੇ ਆ ਕਿਉਂਕਿ ਮਸਲਾ ਵੱਡਾ ਆ, ਮਸਲਾ ਫਿਊਚਰ ਦਾ ਹੀ ਆ। ਫਿਊਚਰ ਦਾ ਇਸ ਕਰਕੇ ਆ ਕਿ ਜਦੋਂ ਡਿਗਰੀਜ਼ ਜਿਹੜਾ ਇੱਕ ਇੰਪੋਰਟੈਂਟ ਟਾਈਮ ਹੁੰਦਾ ਆ ਯੰਗ ਜਨਰੇਸ਼ਨ ਦਾ, ਉਹਦੇ ਵਿੱਚ ਤੁਹਾਡੇ ਕੋਲੋਂ 2-3 ਸਾਲ ਬੜੇ ਇੰਪੋਰਟੈਂਟ ਹੁੰਦੇ ਆ ਜਦੋਂ ਤੁਸੀਂ ਗ੍ਰੈਜੂਏਸ਼ਨ ਕਰਦੇ ਹੋ ਜਾਂ ਆਪਣਾ ਕੋਈ ਫੀਲਡ ਚੁਣਦੇ ਹੋ ਐਜੂਕੇਸ਼ਨ ਲਈ। ਤਾਂ ਜੇ 3 ਸਾਲ ਤੁਸੀਂ ਮਿਹਨਤ ਕਰਦੇ ਹੋ, ਫੀਸਾਂ ਵੀ ਭਰਦੇ ਹੋ, ਪਰ ਉਸ ਤੋਂ ਬਾਅਦ ਜੇ ਡਿਗਰੀ ਦੀ कोई वैल्यू ना हो तो जिम्मेवार कौन आ? तो सवाल है क्या आपको लग रहा है कि गवर्नमेंट्स भी इसके लिए कहीं ना कहीं जिम्मेवार हैं कि ऐसे कॉलेजेस जो हैं या ऐसे इंस्टीट्यूट्स जो हैं, एजुकेशन एक बहुत इम्पोर्टेंट आस्पेक्ट है सोसाइटी का, वो आज सिर्फ एक प्रॉफिट का जरिया रह गया है कुछ लोगों के लिए। क्या आप गवर्नमेंट्स को भी इसके लिए जिम्मेवार मान रहे हैं? प्रॉपर इंस्पेक्शन होना चाहिए। जैसे कि इन्होंने हमें पहले साल जब हमारा एडमिशन हुआ था, फर्स्ट ईयर में थे हम, इन्होंने हमें नैक का इंस्पेक्शन चल रहा था, इन्होंने हमें बोला कि 100 स्टूडेंट्स ही क्लास में बैठो, जबकि 100 स्टूडेंट्स से ज़्यादा थे हम। इन्होंने हमें 100 स्टूडेंट्स को बिठाया यहाँ, तो वो सब नैक को देखना चाहिए था कि क्या ये सच में 100 स्टूडेंट्स ही है कि नहीं। ਬਿਲਕੁਲ। ਤਾਂ ਇਹ ਜਿਹੜਾ ਮਸਲਾ ਹੈ ਸਾਰਾ ਅਸੀਂ ਤੁਹਾਨੂੰ ਦੱਸਿਆ ਆ ਕਿ ਇਹ ਹੁਣ ਯੂਨੀਵਰਸਿਟੀ ਕਿਵੇਂ ਇਹਨੂੰ ਪੰਜਾਬ ਸਰਕਾਰ ਤੱਕ ਵੀ ਅਸੀਂ ਇਹ ਕੋਸ਼ਿਸ਼ ਕਰਦੇ ਹਾਂ ਕਿ ਤੁਸੀਂ ਇਸ ਗੱਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਪੰਜਾਬ ਸਰਕਾਰ ਤੱਕ ਵੀ ਇਹ ਗੱਲ ਜਾਵੇ ਤੇ ਪੰਜਾਬ ਦੀ ਨਵੀਂ ਬਣੀ ਸਰਕਾਰ ਜਿਹੜੀ ਬੜੇ ਵੱਡੇ ਦਾਅਵੇ ਕਰਕੇ, ਬੜੇ ਵੱਡੇ ਵਾਅਦੇ ਕਰਕੇ ਇਸ ਵਾਰ ਸੱਤਾ 'ਚ ਆਈ ਹੈ। ਪੰਜਾਬ ਦੇ ਲੋਕਾਂ ਨੇ ਬੜੀ ਵੱਡੀ ਗਿਣਤੀ ਦੇ ਵਿੱਚ ਬਹੁਮਤ ਦਿੱਤਾ ਹੈ ਪੰਜਾਬ ਸਰਕਾਰ ਨੂੰ। ਅੱਜ ਸਾਰੇ ਵਿਧਾਇਕਾਂ ਨੇ ਵੀ ਸਹੁੰ ਚੁੱਕ ਲਈ ਆ, ਮੁੱਖ ਮੰਤਰੀ ਸਹੁੰ ਚੁੱਕ ਚੁੱਕੇ ਆ। ਤਾਂ ਇੱਕ ਵੱਡਾ ਮਸਲਾ ਹੈ ਇਹ, ਨੌਜਵਾਨੀ ਦੀ ਗੱਲ ਹਮੇਸ਼ਾ ਭਗਵੰਤ ਮਾਨ ਕਰਦੇ ਰਹੇ ਹੈ ਤੇ ਨੌਜਵਾਨੀ ਨਾਲ ਜੁੜਿਆ ਮਸਲਾ ਹੈ, ਨੌਜਵਾਨੀ ਦੇ ਭਵਿੱਖ ਨਾਲ ਜੁੜਿਆ ਮਸਲਾ ਆ। ਯੂਨੀਵਰਸਿਟੀ ਦੇ ਇਸ ਸਾਰੇ ਜੋ ਇਹ ਸਕੈਮ ਸਟੂਡੈਂਟਸ ਜਿਹਨੂੰ ਦੱਸ ਰਹੇ ਆ ਇੱਕ ਸਕੈਮ ਹੋ ਰਿਹਾ, ਤਾਂ ਇਹਦਾ ਕੀ ਹੱਲ ਹੋਵੇ, ਇਹਦਾ ਕੀ ਸੋਲਿਊਸ਼ਨ ਹੋਵੇ, ਤਾਂ ਕੀ ਹੁਣ ਯੂਨੀਵਰਸਿਟੀ ਪ੍ਰਸ਼ਾਸਨ ਜਿਹੜਾ ਆ ਉਹ ਸਟੂਡੈਂਟਸ ਦੀ ਇਸ ਗੱਲ ਨੂੰ ਸੁਣੂਗਾ? ਕੀ ਯੂਨੀਵਰਸਿਟੀ ਪ੍ਰਸ਼ਾਸਨ ਸਟੂਡੈਂਟਸ ਦੇ ਇਹਨਾਂ ਦੋਖਲਿਆਂ ਨੂੰ ਦੂਰ ਕਰੂਗਾ ਜਾਂ ਫਿਰ ਇਹ ਸੱਚਮੁੱਚ ਹੀ ਕੋਈ ਬਹੁਤ ਵੱਡਾ ਸਕੈਮ ਆ? ਜੇ ਦੋਖਲੇ ਨਹੀਂ ਤਾਂ ਕੀ ਇਹ ਸੱਚਮੁੱਚ ਹੀ ਬਹੁਤ ਵੱਡਾ ਸਕੈਮ ਆ ਜਿਹੜਾ ਸਿਰਫ ਪੰਜਾਬ ਦੇ ਨਹੀਂ, ਕਸ਼ਮੀਰ ਦੇ ਨਹੀਂ, ਹੋਰ ਵੀ ਅਦਰ ਸਟੇਟਸ ਤੋਂ ਜਿਹੜੇ ਸਟੂਡੈਂਟਸ ਇੱਥੇ ਆਏ ਆ ਤਾਂ ਇੱਥੇ ਉਹਨਾਂ ਦੇ ਨਾਲ ਇੱਕ ਵੱਡਾ ਧੋਖਾ ਹੋ ਰਿਹਾ। ਇਹ ਪੰਜਾਬ ਦੇ ਉੱਤੇ ਹੀ ਵੱਡਾ ਦਾਗ ਲੱਗ ਰਿਹਾ ਜੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਇੰਸਟੀਚਿਊਟਸ ਨੇ ਜਿਹੜੇ ਕਿ ਪ੍ਰੋਪਰਲੀ ਆਥੋਰਾਈਜ਼ਡ ਨਹੀਂ ਆ, ਜਿਨ੍ਹਾਂ ਕੋਲ ਪ੍ਰੋਪਰੀ ਐਕ੍ਰੈਡੀਟੇਸ਼ਨਸ ਨਹੀਂ ਆ, ਤੇ ਉਹ ਬੜੀਆਂ ਵੱਡੀਆਂ ਫੀਸਾਂ ਲੈ ਕੇ ਸਟੂਡੈਂਟਸ ਦੇ ਨਾਲ ਜੇ ਇਸ ਤਰ੍ਹਾਂ ਧੋਖਾ ਕਰ ਰਹੇ ਨੇ। ਤਾਂ TV 84 ਦੀ ਰਿਪੋਰਟ ਮੰਡੀ ਗੋਬਿੰਦਗੜ੍ਹ ਤੋਂ, ਜਿੱਥੇ ਦੇਸ਼ ਭਗਤ ਯੂਨੀਵਰਸਿਟੀ ਆ ਤੇ ਉਸ ਦਾ ਦਰਵਾਜ਼ਾ ਤੁਸੀਂ ਦੇਖ ਸਕਦੇ ਹੋ। ਵਿਦਿਆਰਥੀ ਕਲਾਸਾਂ 'ਚ ਨਹੀਂ, ਅੱਜ ਸੜਕ ਤੇ ਨੇ, ਦਰਵਾਜ਼ੇ ਤੇ ਨੇ। 3 ਦਿਨਾਂ ਤੋਂ ਇੱਥੇ ਦਿਨ ਰਾਤ ਇੱਥੇ ਦਰਵਾਜ਼ੇ ਤੇ ਬੈਠੇ ਆ। ਮਸਲਾ ਕੀ ਆ ਕਿ ਯੂਨੀਵਰਸਿਟੀ ਇਹ ਪ੍ਰੂਵ ਕਰੇ ਕਿ ਉਹਦੀਆਂ ਡਿਗਰੀਆਂ ਜਿਹੜੀਆਂ ਨੇ ਆਥੋਰਾਈਜ਼ਡ ਨੇ। ਯੂਨੀਵਰਸਿਟੀ ਤੋਂ ਸਟੂਡੈਂਟਸ ਤੁਸੀਂ ਦੇਖ ਸਕਦੇ ਹੋ ਇਹ ਨਾਅਰੇਬਾਜ਼ੀ ਜਿਹੜੀ ਆ ਇਹ ਸਾਰਾ ਦਿਨ ਇਸੇ ਤਰ੍ਹਾਂ 3 ਦਿਨਾਂ ਤੋਂ ਇਹ ਚੱਲਦੀ ਰਹਿੰਦੀ ਆ। ਤਾਂ ਕੁੜੀਆਂ ਵੀ ਨੇ, ਤਾਂ ਬਹੁਤ ਵੱਡਾ ਮਸਲਾ ਆ। ਹੋਰ ਬੜੇ ਮਸਲੇ ਅਸੀਂ ਸ਼ੇਅਰ ਕਰਦੇ ਹਾਂ, ਪਰ ਇਹ ਮਸਲਾ ਜ਼ਰੂਰ ਸਾਨੂੰ ਪੰਜਾਬ ਦੀ ਸਰਕਾਰ ਤੱਕ ਪਹੁੰਚਾਉਣਾ ਚਾਹੀਦਾ। ਉਹ ਤੁਸੀਂ ਪਹੁੰਚਾ ਸਕਦੇ ਹੋ। ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰ ਸਾਡੀ ਇਹੀ ਪ੍ਰੋਬਲਮ ਹੈ, ਮਤਲਬ ਯੂਨੀਵਰਸਿਟੀ ਕੋਲ 60 ਸੀਟਸ ਅਲੋਟ ਹੁੰਦੀਆਂ ਨੇ INC ਤੋਂ, ਤੇ ਇਹਨਾਂ ਨੇ 300 ਸਟੂਡੈਂਟਸ ਰੱਖੇ ਹੋਏ ਨੇ। ਹੁਣ ਸਾਡੇ 4 ਸਾਲ ਵੀ ਗਏ, ਸਾਡੀ ਫੀਸ ਵੀ ਗਈ ਤੇ ਸਾਨੂੰ ਡਿਗਰੀ ਵੀ ਫੇਕ ਮਿਲ ਰਹੀ ਹੈ। ਤੇ ਜਿਹੜੇ ਬੱਚੇ ਕਦੇ ਕਾਲਜ ਆਏ ਨਹੀਂ, ਜਿਨ੍ਹਾਂ ਨੇ ਕਾਲਜ ਦਾ ਕਦੇ ਮੂਵ ਹੀ ਨਹੀਂ ਦੇਖਿਆ, ਉਹਨਾਂ ਨੂੰ ਇਹ ਡਿਗਰੀਜ਼ ਦੇ ਰਹੇ ਨੇ ਪੈਸੇ ਲੈ ਕੇ। 3rd ਡੇ ਅੱਜ ਤੇ ਰਾਤ ਨੂੰ ਵੀ ਬੱਚੇ ਰੋਡ ਤੇ ਸੌ ਰਹੇ ਆ। ਹਾਇਰ ਅਥਾਰਟੀਜ਼ ਤੇ ਕੋਈ ਵੀ ਫਰਕ ਨਹੀਂ ਪੈ ਰਿਹਾ। ਅਸੀਂ ਚਾਹੁੰਦੇ ਹਾਂ ਕਿ ਯੂਨੀਵਰਸਿਟੀ ਤੇ ਪੋਲੀਟੀਕਲ ਪ੍ਰੈਸ਼ਰ ਪਵੇ ਤਾਂ ਕਿ ਇਹਨਾਂ ਨੂੰ ਸਮਝ ਆਵੇ ਕਿ ਕਿੰਨੇ ਬੱਚਿਆਂ ਦੇ ਫਿਊਚਰ ਨਾਲ ਇਹ ਨਹੀਂ ਖੇਡ ਸਕਦੇ। ਆਮ ਆਦਮੀ ਪਾਰਟੀ ਦਾ ਜਾਂ ਕੋਈ ਹੋਰ ਪੋਲੀਟੀਕਲ ਰਿਪਰੈਜ਼ੈਂਟੇਟਿਵ MLA ਵੀ ਆਮ ਆਦਮੀ ਪਾਰਟੀ ਦੇ ਜਿੱਤੇ ਨੇ। ਤੁਸੀਂ 3 ਦਿਨ ਹੋ ਗਏ ਹੋ ਇੱਥੇ ਸਟੂਡੈਂਟਸ ਬੈਠਿਆਂ ਨੂੰ, ਕੋਈ ਤੁਹਾਡੇ ਤੱਕ ਰੀਚ ਨਹੀਂ ਕਿਸੇ ਨੇ ਕੀਤੀ? ਜਿਹੜੇ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਤੋਂ ਖੜੇ ਸੀਗੇ ਇੱਥੇ ਸੌਂਡੀ ਤੋਂ, ਉਹ ਵਾਲੇ ਅੰਕਲ ਆਏ ਸੀਗੇ, ਉਹਨਾਂ ਨੇ ਇਹਨਾਂ ਨੂੰ ਲੰਗਰ ਵੀ ਛਕਾਇਆ। लेकिन ये हमारा रिजल्ट निकाल ही नहीं रहे ताकि ये लोग माइग्रेशन ना ले सके, और हमें धमकियां दी जाती है कि आप लोगों को फेल रखेंगे।
ਅਸੀਂ ਦੇਸ਼ ਭਗਤ ਯੂਨੀਵਰਸਿਟੀ ਦੇ ਬਾਹਰ ਖੜੇ ਆ ਮੰਡੀ ਗੋਬਿੰਦਗੜ੍ਹ ਦੇ ਵਿੱਚ। ਤੁਸੀਂ ਦੇਖ ਸਕਦੇ ਹੋ ਕਿ ਦੇਸ਼ ਭਗਤ ਯੂਨੀਵਰਸਿਟੀ ਦੇ ਵਿੱਚ ਇੱਥੇ ਗੇਟ ਬੰਦ ਨੇ, ਪ੍ਰਸ਼ਾਸਨ ਵੀ ਇੱਥੇ ਮੌਕੇ ਤੇ ਮੌਜੂਦ ਆ ਤੇ ਇੱਥੇ ਗੇਟ ਬੰਦ ਨੇ। ਅਸੀਂ ਪ੍ਰਸ਼ਾਸਨ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਇਹ ਕੀ ਮਸਲਾ ਆ। ਹਾਂਜੀ ਸਰ, ਇਹ ਕੀ ਚੱਕਰ ਪਿਆ ਜੀ, ਕੀ ਰੌਲਾ ਪੈ ਰਹੀ ਇੱਥੇ? ਇਹ ਨਾ ਆਪਣੇ ਦੱਸਣਗੇ ਐਸਡੀਐਮ ਸਾਹਿਬ ਤੇ ਕੋਈ ਮੰਗ ਪੱਤਰ ਦੇਣਾ ਆਪਣੇ ਦੇਸ਼ ਭਗਤ ਯੂਨੀਵਰਸਿਟੀ ਵੱਲੋਂ, ਉਹ ਵੀ ਹੱਲ ਜਲਦੀ ਨਿਕਲ ਜੂਗਾ। ਜੋ ਵੀ ਨਹੀਂ ਪ੍ਰੋਬਲਮ ਆ ਰਹੇ ਨਾ, ਹੱਲ ਹੋ ਜੂਗਾ ਜਲਦੀ ਤੋਂ ਜਲਦੀ। ਇਹਨਾਂ ਦਾ ਫੀਸਾਂ ਬਾਰੇ ਕੋਈ ਸੀਗੀ ਪ੍ਰੋਬਲਮ, ਉਹ ਦੂਰ ਹੋ ਜਾਏਗੀ। ਇਹ ਰੌਲਾ ਵਿਦਿਆਰਥੀਆਂ ਦੇ ਆਪਸ 'ਚ ਕੋਈ ਪੈ ਰਿਹਾ? ਇਹ ਫੀਸਾਂ ਬਾਰੇ ਯੂਨੀਵਰਸਿਟੀਆਂ ਦੇ ਜਿਹੜਾ ਆਪਣੇ ਹੈਗੇ ਨੇ ਪ੍ਰਿੰਸੀਪਲ ਵਗੈਰਾ ਜਿਹੜੇ ਸਰਕਾਰੀ ਉਹਨਾਂ ਦੇ ਨਾਲ ਆ, ਕੋਈ ਫੀਸਾਂ ਦਾ ਵੱਧ ਘੱਟ ਦਾ ਕੋਈ ਇਲਜ਼ਾਮ ਨਾ ਕਰੇ। ਠੀਕ, ਬਿਲਕੁਲ। ਇਹ ਜਿਹੜਾ ਅਸੀਂ ਇੱਥੇ ਅੱਜ ਆਏ ਸੀ ਕਵਰੇਜ ਕਰਨ ਦੇ ਲਈ ਕਿ ਦੇਸ਼ ਭਗਤ ਯੂਨੀਵਰਸਿਟੀ ਜਿਹੜੀ ਆ ਇੱਥੇ ਵਿਦਿਆਰਥੀਆਂ ਦਾ ਮਸਲਾ ਆ ਕੁਝ ਸੀਟਾਂ ਨੂੰ ਲੈ ਕੇ ਕਿ ਨਰਸਿੰਗ ਡਿਪਾਰਟਮੈਂਟ ਆ, ਨਰਸਿੰਗ ਡਿਪਾਰਟਮੈਂਟ ਦੇ ਵਿੱਚ ਵਿਦਿਆਰਥੀ ਕਹਿ ਰਹੇ ਨੇ ਕਿ 60 ਸੀਟਾਂ ਜਿਹੜੀਆਂ ਨੇ ਉਹ ਕੁੱਲ ਨੇ ਕਿ 60 ਸੀਟਾਂ ਇੱਥੇ ਯੂਨੀਵਰਸਿਟੀ ਦੇ ਕੋਲ ਸੀ, ਪਰ ਯੂਨੀਵਰਸਿਟੀ ਵੱਲੋਂ ਪ੍ਰਾਈਵੇਟ ਯੂਨੀਵਰਸਿਟੀ ਆ ਤੇ ਯੂਨੀਵਰਸਿਟੀ ਵੱਲੋਂ 200 ਦੇ ਕਰੀਬ ਐਡਮਿਸ਼ਨਸ ਜਿਹੜੀਆਂ ਨੇ ਉਹ ਉਸ ਕੋਰਸ ਦੇ ਵਿੱਚ ਕਰ ਲਈਆਂ ਗਈਆਂ। ਤਾਂ ਹੁਣ ਵਿਦਿਆਰਥੀਆਂ ਨੂੰ ਇਹ ਤੋਖਲਾ ਆ ਕਿ 60 ਸੀਟਾਂ ਤਾਂ ਵੈਲਿਡ ਨੇ, ਕਿ ਜਿਹੜੇ ਬਾਕੀ ਦੇ ਵਿਦਿਆਰਥੀ ਨੇ ਉਹਨਾਂ ਦੀਆਂ ਡਿਗਰੀਆਂ ਜਿਹੜੀਆਂ ਨੇ ਕੀ ਉਹ ਵੈਲਿਡ ਹੋਣਗੀਆਂ, ਉਹਨਾਂ ਦਾ ਸਟੇਟਸ ਕੀ ਹੋਊਗਾ। ਤਾਂ ਇਸ ਗੱਲ ਨੂੰ ਲੈ ਕੇ, ਇਸ ਤੋਖਲੇ ਨੂੰ ਲੈ ਕੇ ਇਹ ਵਿਦਿਆਰਥੀ ਇੱਥੇ ਜਿਹੜਾ ਗੇਟ ਆ ਇਹ ਵਿਦਿਆਰਥੀਆਂ ਨੇ ਬੰਦ ਕੀਤਾ ਹੈ ਤੇ ਪਿਛਲੇ ਕਈ ਦਿਨਾਂ ਤੋਂ ਇਹ ਧਰਨਾ ਲਗਾਤਾਰ ਜਾਰੀ ਆ। ਅਸੀਂ ਤੁਹਾਨੂੰ ਦੱਸ ਦਈਏ ਕਿ ਇੱਥੇ ਜ਼ਿਆਦਾਤਰ ਵਿਦਿਆਰਥੀ ਜਿਹੜੇ ਆ ਨਰਸਿੰਗ ਡਿਪਾਰਟਮੈਂਟ ਦੇ ਵਿੱਚ ਇਹ ਕਸ਼ਮੀਰ ਤੋਂ ਨੇ, ਇਹ ਕਸ਼ਮੀਰੀ ਵਿਦਿਆਰਥੀ ਨੇ ਜਿਹੜੇ ਕਿ ਇੱਥੇ ਇਹ ਨਰਸਿੰਗ ਦੇ ਕੋਰਸ ਕਰਨ ਲਈ ਕਸ਼ਮੀਰ ਤੋਂ ਆਉਂਦੇ ਨੇ। ਤੇ ਅਸੀਂ ਅੱਗੇ ਚੱਲਦੇ ਹਾਂ, ਗੱਲਬਾਤ ਕਰਦੇ ਹਾਂ ਵਿਦਿਆਰਥੀਆਂ ਦੇ ਨਾਲ ਵੀ ਕਿ ਆਖਰ ਇਹ ਮਸਲਾ ਹੈ ਕੀ ਆ। ਲਗਾਤਾਰ ਵਿਦਿਆਰਥੀਆਂ ਦੀ ਇਹ ਜਿਹੜਾ ਪੜ੍ਹਾਈ ਦਾ ਸਮਾਂ ਆ, ਪਰ ਵਿਦਿਆਰਥੀ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਵਿਦਿਆਰਥੀਆਂ ਨੇ ਗੇਟ ਜਿਹੜਾ ਆ ਯੂਨੀਵਰਸਿਟੀ ਦੇ 2 ਗੇਟ ਨੇ ਤੇ ਦੋਵੇਂ ਗੇਟ ਜਿਹੜੇ ਆ ਇਹ ਵਿਦਿਆਰਥੀਆਂ ਨੇ ਬੰਦ ਕੀਤੇ ਹੋਏ ਆ। ਤਾਂ ਇਹ ਕੀ ਮਸਲਾ ਆ? ਇਹ ਕੁਝ ਸਾਡੇ ਨਾਲ ਇੱਥੇ ਪੰਜਾਬੀ ਵਿਦਿਆਰਥੀ ਵੀ ਨੇ, ਉਹਨਾਂ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਇਹ ਵਿਦਿਆਰਥਣਾਂ ਨੇ ਜਿਹੜੀਆਂ ਇਹ ਇੱਥੇ ਦੇਸ਼ ਭਗਤ ਯੂਨੀਵਰਸਿਟੀ ਜਿਹੜੀ ਹੈ ਪ੍ਰਾਈਵੇਟ ਯੂਨੀਵਰਸਿਟੀ ਆ। ਅਸੀਂ ਵਿਦਿਆਰਥੀਆਂ ਦੇ ਨਾਲ ਗੱਲਬਾਤ ਕਰਦੇ ਹਾਂ ਤੇ ਉਹਨਾਂ ਤੋਂ ਜਾਣਦੇ ਹਾਂ ਕਿ ਕੀ ਮਸਲਾ ਆ। ਪੰਜਾਬੀ ਸਮਝ ਲੈਂਦੇ ਜੀ? ਤੁਸੀਂ ਪੰਜਾਬ ਤੋਂ? ਕੀ ਨਾਮ ਹੈ ਤੁਹਾਡਾ? ਠੀਕ ਆ, ਤੇ ਤੁਸੀਂ ਇੱਥੇ ਕਿਹੜੇ ਡਿਪਾਰਟਮੈਂਟ 'ਚ ਸਟੂਡੈਂਟ ਹੋ? ਸਰ ਨਰਸਿੰਗ ਡਿਪਾਰਟਮੈਂਟ ਤੋਂ। ਮਸਲਾ ਕੀ ਹੈ, ਤੁਸੀਂ ਕਿਉਂ ਇਹ ਗੇਟ ਬੰਦ ਕੀਤਾ ਹੋਇਆ? ਸਰ ਸਾਡੀ ਇਹੀ ਪ੍ਰੋਬਲਮ ਹੈ, ਮਤਲਬ ਯੂਨੀਵਰਸਿਟੀ ਕੋਲ 60 ਸੀਟਸ ਅਲਾਟ ਹੁੰਦੀਆਂ ਨੇ ਆਈਐਨਸੀ ਤੋਂ ਤੇ ਇਹਨਾਂ ਨੇ 300 ਸਟੂਡੈਂਟਸ ਰੱਖੇ ਹੋਏ ਨੇ ਸਰ 21 ਈਅਰ ਦੇ ਵਿੱਚ। ਤੇ ਸਰ ਅਸੀਂ ਭਰ ਰਹੇ ਹਾਂ 1,50,000 ਰੁਪਇਆ ਸਾਡੀ ਫੀਸ ਹੈ ਸਰ 1 ਸਾਲ ਦੀ। ਹੁਣ ਸਾਡੇ 4 ਸਾਲ ਵੀ ਗਏ, ਸਾਡੀ ਫੀਸ ਵੀ ਗਈ ਤੇ ਸਾਨੂੰ ਡਿਗਰੀ ਵੀ ਫੇਕ ਮਿਲ ਰਹੀ ਹੈ। ਤੇ ਜਿਹੜੇ ਬੱਚੇ ਕਦੇ ਕਾਲਜ ਆਏ ਨਹੀਂ, ਜਿਨ੍ਹਾਂ ਨੇ ਕਾਲਜ ਦਾ ਕਦੇ ਮੂਵ ਹੀ ਨਹੀਂ ਦੇਖਿਆ, ਉਹਨਾਂ ਨੂੰ ਇਹ ਡਿਗਰੀਜ਼ ਦੇ ਰਹੇ ਨੇ ਪੈਸੇ ਲੈ ਕੇ। ਇਹ ਤੁਸੀਂ ਕਿਹੜੇ ਈਅਰ 'ਚ ਹੋ ਸਟੂਡੈਂਟ? ਸੈਕਿੰਡ ਈਅਰ ਸਰ। ਸੈਕਿੰਡ ਈਅਰ। ਮਤਲਬ ਤੁਹਾਨੂੰ ਜਦੋਂ ਐਡਮਿਸ਼ਨਸ ਹੋਈਆਂ ਨੇ ਤੁਹਾਨੂੰ ਇਹ ਕਦੋਂ ਪਤਾ ਲੱਗਿਆ ਕਿ ਇਸ ਤਰ੍ਹਾਂ ਦਾ ਘਪਲਾ ਜਿਹੜਾ ਹੈ ਯੂਨੀਵਰਸਿਟੀ 'ਚ ਚੱਲ ਰਿਹਾ ਹੈ? ਸਰ ਜਦੋਂ ਅਸੀਂ ਫਸਟ ਈਅਰ ਦੇ ਵਿੱਚ ਸੀਗੇ ਉਦੋਂ ਇਹਨਾਂ ਨੇ ਇੱਕਦਮ ਸਾਡੇ ERP ਚੇਂਜ ਕੀਤੇ। ਜਦੋਂ ਸਾਡਾ ਫਾਈਨਲ ਐਗਜ਼ਾਮਸ ਹੋਣ ਲੱਗੇ ਸੀ ਉਦੋਂ ਇਹਨਾਂ ਨੇ ਸਾਡੇ ERP ਚੇਂਜ ਕੀਤੇ ਤੇ ਸਾਨੂੰ ਕਿਹਾ ਵੀ ਤੁਹਾਨੂੰ ਮਤਲਬ ਨਵੇਂ ਕਾਲਜ 'ਚ ਪਾ ਰਹੇ ਆ, ਵੀ ਯੂਨੀਵਰਸਿਟੀ ਦੀ ਇੱਕ ਬ੍ਰਾਂਚ ਹੈ। ਬਟ ਉਸ ਤੋਂ ਬਾਅਦ ਸਾਨੂੰ ਪਤਾ ਲੱਗਿਆ ਕਿ ਇਹ INC ਅਪਰੂਵਡ ਹੈ ਨਹੀਂ, ਇਹਦੀ ਕੋਈ ਵੀ ਵੈਲਿਊ ਨਹੀਂ ਹੈ, ਇਹ ਫੇਕ ਹੈ। ਤੇ ਕਸ਼ਮੀਰੀ ਸਟੂਡੈਂਟ ਵੀ ਜੋ ਵੀ ਇੱਥੋਂ ਕਰਕੇ ਜਾ ਰਹੇ ਆ ਮਤਲਬ ਡਿਗਰੀਜ਼ ਵਗੈਰਾ, ਉਹਨਾਂ ਨੂੰ ਵੀ ਉੱਧਰ ਕੋਈ ਜੌਬ ਨਹੀਂ ਮਿਲ ਰਹੀ, ਕੋਈ ਉਹਨਾਂ ਕੋਲ ਆਪਸ਼ਨ ਹੈ ਨਹੀਂ ਹੁਣ। ਤੇ ਇਹ ਸਾਰਾ ਕੁਝ ਫੇਕ ਹੈ ਮਤਲਬ ਇਹਨਾਂ ਦਾ। ਇਹ ਤੁਹਾਡੇ ਜ਼ਿਆਦਾਤਰ ਕਸ਼ਮੀਰੀ ਸਟੂਡੈਂਟ ਨੇ ਇਸ ਡਿਪਾਰਟਮੈਂਟ ਦੇ ਵਿੱਚ, ਤੁਸੀਂ ਪੰਜਾਬ ਦੇ ਕਿੰਨੇ ਸਟੂਡੈਂਟ ਹੋ? ਪੰਜਾਬ ਦੇ ਵੀ ਹੈਗੇ ਆ ਸਰ ਅਸੀਂ ਅਬਾਊਟ ਮਤਲਬ ਅਗਰ ਕਲੈਕਸ਼ਨ ਦੇਖੀਏ ਤਾਂ 20 ਹੋਣਗੇ। ਬਟ ਗਰਲਸ ਇਹਨਾਂ ਨੇ ਹੁਣ ਲੱਗ ਕਰਤੀਆਂ, ਗਰਲਸ ਇਹਨਾਂ ਨੇ ਪਾਤੀਆਂ ਸਰਦਾਰ ਐਸਲਾਲ ਸਿੰਘ ਦੇ ਵਿੱਚ ਪਾਈਆਂ ਨੇ, ਜਿਹਦੀ ਕੋਈ ਵੈਲਿਊ ਹੈ ਨਹੀਂ, ਉਹਦਾ ਕੋਈ ਵਜੂਦ ਨਹੀਂ ਹੈ, ਉਹ ਸਿਰਫ ਫੇਕ ਆ। ਸਾਨੂੰ ਫੇਕ ਡਿਗਰੀਜ਼ ਦੇਣ ਲਈ ਵੀ ਬੱਚਿਆਂ ਤੋਂ ਸਿਰਫ ਪੈਸੇ ਲੈ ਲਓ। ਇਹਨਾਂ ਦਾ ਮੇਨ ਮੋਟਿਵ ਹੈ ਪੈਸੇ ਖਾਣਾ, ਸਿਰਫ ਇਹ ਪੈਸੇ ਖਾ ਰਹੇ ਨੇ। ਮਤਲਬ ਇਹਨਾਂ ਨੇ ਲੈ ਲਏ, ਹੁਣ ਸਾਡੇ ਤੋਂ ਫੀਸਾਂ ਲੈ ਲਈਆਂ, ਫੀਸਾਂ ਲੈ ਕੇ ਸਾਡੇ ਤੋਂ ਫੇਕ ਡਿਗਰੀਜ਼ ਲੈਣੀਆਂ ਤੇ ਰਜਿਸਟਰਡ ਵੀ ਨਹੀਂ ਹੈ ਕਾਲਜ। ਕਿੰਨੇ ਦਿਨਾਂ ਤੋਂ ਤੁਸੀਂ ਕਾਲਜ ਬੰਦ ਕੀਤਾ ਹੈ? ਕਿੰਨੇ ਦਿਨਾਂ ਤੋਂ ਇਹ ਧਰਨਾ ਚੱਲ ਰਿਹਾ? ਸਰ ਸਾਡਾ 3rd ਡੇ ਅੱਜ ਤੇ ਰਾਤ ਨੂੰ ਵੀ ਬੱਚੇ ਰੋਡ ਤੇ ਸੌ ਰਹੇ ਆ। ਹਾਇਰ ਅਥਾਰਟੀਜ਼ ਤੇ ਕੋਈ ਵੀ ਫਰਕ ਨਹੀਂ ਪੈ ਰਿਹਾ, ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਅੱਜ ਵੀ ਅਸੀਂ ਸਵੇਰ ਦੇ ਉਰੇ ਬੈਠੇ ਆ, ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਅਗਰ ਕੋਈ ਮਰ ਵੀ ਜਾਵੇ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਇਨਫੈਕਟ ਉਹਨਾਂ ਨੇ ਇਹਨਾਂ ਨੂੰ ਧਮਕੀਆਂ ਵੀ ਦਿੱਤੀਆਂ ਨੇ, ਕਸ਼ਮੀਰੀ ਸਟੂਡੈਂਟਸ ਨੇ ਜਿਹੜੇ ਵੀ ਤੁਹਾਨੂੰ ਮਾਰ ਦਾਂਗੇ, ਐਵੇਂ ਕਰ ਦਾਂਗੇ, ਐਵੇਂ ਕਰ ਦਾਂਗੇ, ਸ਼ਰੇਆਮ ਧਮਕੀਆਂ ਦੇ ਕੇ ਗਏ ਨੇ। ਤੇ ਹਾਇਰ ਅਥਾਰਟੀਜ਼ ਤੇ ਕੋਈ ਫਰਕ ਨਹੀਂ ਪੈ ਰਿਹਾ।
ਇਹ ਕੋਈ ਹੁਣ ਤੱਕ ਅਥਾਰਟੀਜ਼ ਨੇ ਤੁਹਾਨੂੰ ਕੋਈ ਕਿਹਾ ਹੋਵੇ ਕਿ ਅਸੀਂ ਕੋਈ ਸਟੈਪ ਲੈ ਰਹੇ ਹਾਂ ਜਾਂ ਕੋਈ ਗਵਰਨਮੈਂਟ ਦਾ ਕੋਈ ਰਿਪਰੈਜ਼ੈਂਟ ਡਿਮਾਂਡ ਕਰਦੇ ਆ, ਰੋਜ਼ ਆਉਂਦੇ ਆ, ਕਹਿੰਦੇ 2 ਦਿਨ ਦਿਓ ਸਾਨੂੰ, 12 ਵਜੇ ਤੱਕ ਦਿਓ, 5 ਵਜੇ ਤੱਕ ਦਿਓ। ਉਹਨਾਂ ਨੂੰ ਪਤਾ ਕਿ ਇੰਨਾ ਟਾਈਮ ਸ਼ਾਂਤ ਬੈਠਣਗੇ, ਬਾਅਦ 'ਚ ਰੌਲਾ ਪਾ ਲੈਣਗੇ, ਕੁਝ ਨਹੀਂ ਹੋਣਾ, ਸਿਰਫ ਟਾਈਮ ਅੱਗੇ ਵਧਾ ਰਹੇ ਆ। ਫਸਟ ਈਅਰ 'ਚ ਵੀ ਸਾਡੇ ਨਾਲ ਆਈ ਹੋਇਆ, ਹੁਣ ਸੈਕੰਡ ਈਅਰ 'ਚ ਸਾਡਾ ਫਸਟ ਈਅਰ ਦਾ ਰਿਜ਼ਲਟ ਵੀ ਹਲੇ ਤੱਕ ਇਹਨਾਂ ਨੇ ਨਹੀਂ ਕੱਢਿਆ ਸਰ ਸਾਨੂੰ 1.5 ਸਾਲ ਹੋ ਗਿਆ ਇਹ ਕੁਝ ਕਰਦਿਆਂ ਨੂੰ। ਅਸੀਂ ਪਹਿਲਾਂ ਕੀਤਾ ਸੀ ਜਦੋਂ ਫਸਟ ਈਅਰ ਦੇ ਫਸਟ MST ਸੀਗੇ, ਉਦੋਂ ਪ੍ਰੋਟੈਸਟ ਕੀਤਾ, ਕਹਿੰਦੇ ਟਾਈਮ ਦਿਓ, ਅਸੀਂ ਟਾਈਮ ਦਿੱਤਾ, ਫਿਰ ਸੈਕੰਡ ਪ੍ਰੋਟੈਸਟ ਕੀਤਾ, ਰੋਡ ਬਲੌਕ ਕੀਤਾ, ਹੁਣ ਥਰਡ ਟਾਈਮ ਪ੍ਰੋਟੈਸਟ ਹੋ ਰਿਹਾ, ਹਜੇ ਵੀ ਕੋਈ ਸੋਲੂਸ਼ਨ ਨਹੀਂ ਹੈ ਇਹਦਾ। ਤੇ ਤੁਹਾਨੂੰ ਫੈਮਿਲੀਜ਼ ਵੀ ਤੁਹਾਡੀਆਂ ਫਿਕਰਮੰਦ ਹੋਣਗੀਆਂ ਕਿ ਤੁਸੀਂ ਮਤਲਬ ਇੱਥੇ ਰਹਿੰਦੇ ਹੋ, ਤੁਸੀਂ ਹੋਸਟਲਰ ਹੋ ਇੱਥੇ? ਨਹੀਂ ਸਰ, ਮੈਂ ਡੇ ਸਕਾਲਰ ਆ, ਮੈਂ ਹੌਸਟਲਰ ਆ। ਫੈਮਿਲੀ ਆਫ ਕੋਰਸ ਸਰ ਪ੍ਰੈਸ਼ਰ ਹੁੰਦਾ ਫੈਮਿਲੀ ਤੇ ਕਿ ਬੱਚੇ ਉੱਥੇ ਬੈਠੇ ਹਨ, ਉਹਨਾਂ ਨਾਲ ਕੁਝ ਮਿਸਹੈਪਨਿੰਗ ਨਾ ਹੋ ਜੇ, ਜਾਂ ਉਹਨਾਂ ਨੇ 1.5 ਸਾਲ ਲਾਇਆ, ਇੰਨਾ ਪੈਸਾ ਬਰਬਾਦ ਕੀਤਾ, ਉਹਨਾਂ ਦੀ ਡਿਗਰੀ ਦੀ ਕੋਈ ਵੈਲਿਊ ਹੋਊਗੀ ਜਾਂ ਜੌਬ ਮਿਲੂਗੀ ਜਾਂ ਨਹੀਂ। ਸਰ ਟੈਨਸ਼ਨ ਤਾਂ ਸਭ ਨੂੰ ਹੁੰਦੀ ਆ। ਤੁਸੀਂ ਗਵਰਨਮੈਂਟ ਤੋਂ ਕੀ ਡਿਮਾਂਡ ਕਰਦੇ ਹੋ? ਸਰ ਅਸੀਂ ਚਾਹੁੰਦੇ ਹਾਂ ਕਿ ਯੂਨੀਵਰਸਿਟੀ ਤੇ ਪੋਲੀਟੀਕਲ ਪ੍ਰੈਸ਼ਰ ਪਵੇ ਤਾਂ ਕਿ ਇਹਨਾਂ ਨੂੰ ਸਮਝ ਆਵੇ ਕਿ ਕਿੰਨੇ ਬੱਚਿਆਂ ਦੇ ਫਿਊਚਰ ਨਾਲੇ ਨਹੀਂ ਖੇਡ ਸਕਦੇ। INC ਅਪਰੂਵ ਕਰਾਉਣ ਤੇ ਜਿਹੜੇ ਬੱਚੇ ਸਰ ਬਾਹਰ ਦੀ ਸਟੇਟ ਤੋਂ ਆ ਰਹੇ ਆ, ਉਹਨਾਂ ਦਾ ਪੰਜਾਬ ਨੂੰ ਬੁਰਾ ਸਮਝ ਰਿਹਾ ਕਿ ਪੰਜਾਬ 'ਚ ਸਾਡੇ ਨਾਲ ਧੱਕਾ ਹੋ ਰਿਹਾ, ਜਦੋਂ ਕਿ ਗਵਰਨਮੈਂਟ ਨੂੰ ਸਟੈਪ ਲੈਣਾ ਚਾਹੀਦਾ ਕਿ ਪੰਜਾਬ 'ਚ ਕਿਸੇ ਵੀ ਬੱਚੇ ਨਾਲ ਧੱਕਾ ਨਹੀਂ ਹੋਊਗਾ। ਸਿਰਫ ਇੱਕ ਯੂਨੀਵਰਸਿਟੀ ਪੂਰੇ ਪੰਜਾਬ ਨੂੰ ਬਦਨਾਮ ਕਰ ਰਹੀ ਹੈ ਸਰ। ਬਿਲਕੁਲ, ਹੁਣ ਭਗਵੰਤ ਮਾਨ ਨਵੇਂ ਮੁੱਖ ਮੰਤਰੀ ਬਣੇ ਆ ਪੰਜਾਬ ਦੇ, ਬੜੇ ਉਹਨਾਂ ਨੇ ਵਾਅਦੇ ਪੰਜਾਬ ਦੇ ਲੋਕਾਂ ਨਾਲ ਕੀਤੇ ਆ, ਤਾਂ ਭਗਵੰਤ ਮਾਨ ਨੂੰ ਮੁਖਾਤਬ ਹੋਣਾ ਹੋਵੇ ਤਾਂ ਤੁਸੀਂ ਕੀ ਗੱਲ ਕਹੋਗੇ? ਸਰ DM ਕੀਤੇ ਆ ਉਹਨਾਂ ਨੂੰ, ਰਾਤ DM ਕੀਤੇ ਸੀ, ਬਟ ਕੋਈ ਵੀ ਰਿਸਪੌਂਸ ਨਹੀਂ ਸੀਗਾ। ਮਤਲਬ ਤੁਸੀਂ ਭਗਵੰਤ ਮਾਨ ਨੂੰ ਮੈਸੇजेस ਕੀਤੇ ਨੇ? ਹਾਂਜੀ ਸਰ ਕੀਤੇ ਨੇ, ਸਾਰਿਆਂ ਨੇ ਕੀਤੇ ਸੀ, ਇਨਫੈਕਟ ਅਸੀਂ ਇਕੱਲਿਆਂ ਨੇ ਨਹੀਂ ਕੀਤੇ, ਕਸ਼ਮੀਰੀ ਸਟੂਡੈਂਟਸ ਨੇ ਵੀ ਕੀਤੇ ਆ, ਜਿਹਨੇ ਸਾਡੇ ਮਤਲਬ ਫਾਲੋਅਰ ਸੀਗੇ ਅਕਾਊਂਟ ਵਗੈਰਾ ਤੇ, ਉਹਨਾਂ ਨੂੰ ਵੀ ਮੈਸੇਜ ਕੀਤੇ, ਉਹਨਾਂ ਨੇ ਵੀ DM ਕੀਤੇ, ਬਟ ਕੋਈ ਰਿਸਪੌਂਸ ਨਹੀਂ ਮਿਲਿਆ। ਫੇਮਸ ਪਰਸਨੈਲਿਟੀਜ਼ ਜਿਹੜੀਆਂ ਤੋਂ ਡਿਗਰੀਜ਼ ਲੈ ਕੇ ਗਈਆਂ ਨੇ, ਸੋਨੀਆ ਮਾਨ, ਪੀਨਟ, ਅਸੀਂ ਉਹਨਾਂ ਨੇ ਵੀ DMs ਕੀਤੇ ਕਿ ਸਾਡੇ ਨਾਲ ਧੱਕਾ ਹੋ ਰਿਹਾ, ਸਾਡੀ ਸਪੋਰਟ ਕਰੋ, ਬਟ ਹਲੇ ਤੱਕ ਕੋਈ ਰਿਸਪੌਂਸ ਨਹੀਂ ਆਇਆ। ਤੇ ਜਿਵੇਂ ਅਸੀਂ ਇਹ ਦੇਖਦੇ ਹਾਂ ਕਿ ਇੱਥੇ ਕੋਈ ਲੋਕਲ ਰਿਪਰੈਜ਼ੈਂਟੇਟਿਵ ਜਿਹੜਾ ਚਾਹੇ ਆਮ ਆਦਮੀ ਪਾਰਟੀ ਦਾ ਜਾਂ ਕੋਈ ਹੋਰ ਪੋਲੀਟੀਕਲ ਰਿਪਰੈਜ਼ੈਂਟੇਟਿਵ MLA ਵੀ ਆਮ ਆਦਮੀ ਪਾਰਟੀ ਦੇ ਜਿੱਤੇ ਨੇ, ਤੁਸੀਂ 3 ਦਿਨ ਹੋ ਗਏ ਹੋ ਇੱਥੇ ਸਟੂਡੈਂਟਸ ਬੈਠਿਆਂ ਨੂੰ, ਕੋਈ ਤੁਹਾਡੇ ਤੱਕ ਰੀਚ ਨਹੀਂ ਕਿਸੇ ਨੇ ਕੀਤੀ? ਜਿਹੜੇ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਤੋਂ ਖੜੇ ਸੀਗੇ ਇੱਥੇ ਸੌਂਡੀ ਤੋਂ, ਉਹ ਵਾਲੇ ਅੰਕਲ ਆਏ ਸੀਗੇ, ਉਹਨਾਂ ਨੇ ਇਹਨਾਂ ਨੂੰ ਲੰਗਰ ਵੀ ਛਕਾਇਆ, ਤੇ ਉਹ 3 ਦਿਨਾਂ ਤੋਂ ਇੱਥੇ ਹੀ ਬੈਠੇ ਆ, ਸਾਡੇ ਨਾਲ ਹੀ ਬੈਠੇ ਨੇ ਉਹ। ਓਕੇ, ਮਤਲਬ ਸਿਰਫ ਮਾਨ ਸਾਹਿਬ ਦੀ ਪਾਰਟੀ ਤੋਂ ਆਏ, ਹੋਰ ਕੋਈ ਨਹੀਂ? पुलिस ने वहाँ पे केस किया सर। बिल्कुल, और स्टूडेंट भी ने किना ते केस किया है पुलिस? लोकल जो हमारे साथ थे उन्होंने यहाँ पे पुलिस आ रही थी, उन्होंने उन पे केस किया, क्योंकि जो वहाँ पे थे वो उनके हमारे साथ थे, सारे लोकल्स और सच्चाई के साथ खालसा वाले हमारे साथ थे, बट पुलिस वालों ने, जो पुलिस यहाँ पे थी, उन्होंने उन पे केस किया। वो बस बड़ा खड़े हो के तुसी सानू ये गल दस्सी। बिल्कुल, ये एक बहुत बड़ा मसला है। देखो, ਅਸੀਂ ਆਪਣੇ ਦਰਸ਼ਕਾਂ ਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਇਹ ਇੱਕ ਯੂਨੀਵਰਸਿਟੀ ਆ, ਯੂਨੀਵਰਸਿਟੀਜ਼ ਜਿਹੜੀਆਂ ਬਣਾਈਆਂ ਜਾਂਦੀਆਂ ਨੇ ਕਿ ਜਿੱਥੇ ਐਜੂਕੇਸ਼ਨ ਜਿਹੜੀ ਆ ਸਟੂਡੈਂਟਸ ਨੂੰ ਦਿੱਤੀ ਜਾਵੇ, ਇੱਕ ਫਿਊਚਰ ਡਿਵੈਲਪ ਹੋਵੇ, ਚਾਹੇ ਉਹ ਕਿਸੇ ਦੇਸ਼ ਦਾ ਹੋਵੇ, ਕਿਸੇ ਭਾਈਚਾਰੇ ਦਾ ਹੋਵੇ। ਪਰ ਕਰਪਸ਼ਨ ਕਿੱਥੋਂ ਤੱਕ ਬੈਠ ਚੁੱਕੀ ਆ ਕਿ ਐਜੂਕੇਸ਼ਨਲ ਇੰਸਟੀਚਿਊਟਸ ਜਿੱਥੇ ਲੱਖਾਂ ਰੁਪਇਆ ਫੈਮਿਲੀਜ਼ ਲਾਉਂਦੀਆਂ ਨੇ, ਆਪਣੇ ਬੱਚਿਆਂ ਨੂੰ ਇੱਕ ਭਰੋਸੇ ਤੇ ਭੇਜਿਆ ਜਾਂਦਾ ਕਿ ਸਾਡੇ ਬੱਚੇ ਇੱਥੇ ਹੋਸਟਲਸ ਦੇ ਵਿੱਚ ਇੱਥੇ ਸਿਕਿਉਰ ਰਹਿਣਗੇ, ਜਿਵੇਂ ਯੂਨੀਵਰਸਿਟੀਜ਼ ਨੂੰ ਹੋਮ ਆਫਟਰ ਸੈਕਿੰਡ ਹੋਮ ਆਫਟਰ ਦਾ ਹੋਮ ਕਿਹਾ ਜਾਂਦਾ ਹੈ, ਕਿ ਦੂਜਾ ਘਰ ਕਿਹਾ ਜਾਂਦਾ ਆ, ਪਰ ਉੱਥੇ ਬੱਚੇ ਆ ਸੜਕਾਂ ਤੇ ਬੈਠੇ ਨੇ। ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਦਾ ਮਾਹੌਲ ਆ ਇੱਥੇ ਸਾਰੇ, ਤੇ ਕਸ਼ਮੀਰੀ ਵਿਦਿਆਰਥੀ ਵੱਡੀ ਗਿਣਤੀ 'ਚ, ਜਿਹੜੇ ਕਿ ਕਸ਼ਮੀਰ ਇੱਕ ਡਿਸਟਰਬਡ ਏਰੀਆ ਆ, ਉੱਥੋਂ ਫੈਮਿਲੀਜ਼ ਪਹਿਲੀ ਡਿਸਟਰਬਡ ਨੇ ਤੇ ਉਹ ਇੱਥੇ ਬੱਚਿਆਂ ਨੂੰ ਭੇਜਦੇ ਆ, ਤੇ ਹੁਣ ਇੱਥੇ ਵੀ ਜਦੋਂ ਆ ਕੇ ਉਹਨਾਂ ਦੇ ਬੱਚਿਆਂ ਦੇ ਨਾਲ ਇਸ ਤਰ੍ਹਾਂ ਦਾ ਵਿਹਾਰ ਹੁੰਦਾ, ਤਾਂ ਇਹ ਵੀ ਮੈਂ ਤੁਹਾਨੂੰ ਦੱਸ ਦਿਆਂ ਕਿ ਜਦੋਂ ਅਸੀਂ ਇੱਥੇ ਆਏ ਤਾਂ ਮੀਡੀਆ ਤੋਂ ਵੀ ਕਿਸ ਤਰ੍ਹਾਂ ਦੇ ਨਾਲ ਨਾਰਾਜ਼ ਸੀ ਇਹ ਸਟੂਡੈਂਟ। ਇਹਨਾਂ ਦਾ ਕਹਿਣਾ ਆ ਕਿ ਮੀਡੀਆ ਪਿਛਲੇ 2-3 ਦਿਨਾਂ ਤੋਂ ਆ ਰਿਹਾ ਆ, ਪਰ ਮੀਡੀਆ ਯੂਨੀਵਰਸਿਟੀ ਦੀ ਜਿਹੜੀ ਗੱਲ ਆ ਉਸੇ ਨੂੰ ਅੱਗੇ ਰੱਖ ਰਿਹਾ, ਜਿਹੜਾ ਗਲਤ ਮੈਨੀਪੂਲੇਟ ਕੀਤਾ ਜਾ ਰਿਹਾ ਸਾਰੇ ਇਸ ਇਵੈਂਟ ਨੂੰ। ਤਾਂ ਉਹ ਵੀ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ। ਸਾਡੇ ਨਾਲ ਸਟੂਡੈਂਟ ਨੇ। ਹਾਂ ਬ੍ਰਦਰ, ਪੰਜਾਬੀ ਸਮਝ ਲੈਂਦੇ ਹੋ? हिंदी, ਅਸੀਂ ਇਹਨਾਂ ਨਾਲ हिंदी 'ਚ ਗੱਲ ਕਰਦੇ हैं। क्या मसला है? जैसे इन गर्ल स्टूडेंट्स ने बताया कि जो सीट्स का इशू है, तो क्या अब क्या सिचुएशन है? क्या यूनिवर्सिटी ने आपकी किसी डिमांड के ऊपर कोई डायलॉग आपसे किया? क्या आपको कोई विश्वास? जी सर, यूनिवर्सिटी वालों के साथ सर 2 बार बात की है हमने, वो बोल रहे हैं कि हम आपका इशू सर रिजॉल्व कर लेंगे। सबसे बड़ी बात ये है सर कि ये यूनिवर्सिटी सर फेक नहीं है, ये अप्रूव्ड यूनिवर्सिटी है UGC के अंडर। सर ये सबसे बड़ी बात, जो ये लोग बोल रहे हैं कि फेक है, फेक नहीं है सर यूनिवर्सिटी, ये रजिस्टर्ड यूनिवर्सिटी है। मसला इतना ही है सर कि JNK पैरामेडिकल बोर्ड ने जो नोट सर इशू की थी वहाँ पे, तो उसमें लिखा था ये कि हम इनको मतलब रजिस्टर नहीं करेंगे यहाँ पे, तो डिग्री जो है वो कैंसिल नहीं की गई है सर, वो होल्ड पे रखी गई है सर। तो इसीलिए सर हम यूनिवर्सिटी वालों को बोल दें कि आप JNK पैरामेडिकल को सर को उसको JNK पैरामेडिकल को रिप्लाई करो यहाँ।